ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਬੰਨਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 21 ਜੂਨ 2024 7 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜਰਾਂ ਵੱਲੋਂ ਔਰ ਇਹ ਟੀਵੀ 84 ਦੇ ਪੱਕੇ ਖੈਰਖਵਾਹ ਨੇ ਔਰ ਸਪੋਰਟ ਕਰਦੇ ਨੇ ਔਰ ਟੀਵੀ 84 ਦੇ ਵਿਊਅਰਸ ਨੂੰ ਵੀ ਅਪੀਲ ਤੇ ਬੇਨਤੀ ਕਰਦੇ ਨੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਕੌਮ ਦੀ ਚੜ੍ਹਦੀ ਕਲਾ ਲਈ ਚਾਹੁੰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਨੂੰ ਦਿੱਤੀ ਗਈ ਸ਼ਰਧਾਂਜਲੀ ਤੇ ਭਾਰਤ ਨੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ। ਇਸ ਸੰਬੰਧੀ ਭਾਰਤੀ ਵਿਦੇਸ਼ ਮੰਤਰਾਲੇ ਦੇ ਸਪੋਕਸਮੈਨ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਐਸਾ ਕਰਨਾ ਅੱਤਵਾਦੀਆਂ ਅਤੇ ਹਿੰਸਾ ਨੂੰ ਜਿਹੜਾ ਵਧਾਵਾ ਦੇਣ ਵਾਲਿਆਂ ਨੂੰ ਜਿਹੜਾ ਸਪੇਸ ਦੇਣਾ ਔਰ ਕੈਨੇਡਾ ਨਾਲ ਜਿਹੜੀ ਹੈ ਸਾਡੀ ਸਮੱਸਿਆ ਹੀ ਇਸੇ ਮਸਲੇ ਤੇ ਹੈ ਕਿ ਖਾਲਿਸਤਾਨੀਆਂ ਵੱਲੋਂ ਭਾਰਤ ਵਿਰੋਧੀ ਜਿਹੜਾ ਪ੍ਰੋਪੇਗੈਂਡਾ ਜਿਹੜਾ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਲਗਾਤਾਰਤਾ ਨਾਲ ਟੀਵੀ 84 ਦੀ ਹਮਾਇਤ ਕਰਦੇ ਨੇ, ਫਾਈਨੈਂਸ਼ੀਅਲ ਵੀ ਅਦਰਵਾਈਜ਼ ਵੀ। ਜਿਹੜੇ ਸਾਡੇ ਯੰਗ ਨੌਜਵਾਨ ਦਿਲਚਸਪੀ ਰੱਖਦੇ ਨੇ ਪੰਜਾਬ ਦੇ ਨਾਲ, ਸਿੱਖ ਕੌਮ ਦਾ ਘਰ ਬਣਾਉਣ ਦਾ ਸੁਪਨਾ ਜਿਹੜਾ ਕਰੀਬ ਹੋਣ ਦੇ ਨੇੜੇ ਹੈ, ਉਹ ਸਾਰੇ ਦੁਨੀਆ ਦੇ ਉੱਤੇ ਨਜ਼ਰ ਰੱਖਦੇ ਨੇ ਔਰ ਇਹ ਯੰਗਸਟਰਸ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਨੈਰੇਟਿਵ ਜਾਂ ਬਿਆਨੀਆਂ ਇਹ ਕਿਵੇਂ ਜੰਗ ਜਿੱਤਣ ਜਾਂ ਹਾਰਨ ਇਸ ਨੂੰ ਡਿਸਾਈਡ ਕਰਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਵਿਦਨ ਦਾ ਇੰਡੀਅਨ ਸਿਸਟਮ ਤਾਂ ਉੱਥੇ ਜੋ ਉਹਨਾਂ ਦਾ ਕੰਟਰੋਲ ਹੈ ਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਪੇਡ IT ਸੈੱਲ ਦੇ ਲੋਕ ਬੈਠੇ ਹੋਏ ਨੇ। ਕਿਵੇਂ ਉਹ ਜਾਲੀ ਆਈਡੀਜ਼ ਬਣਾ ਕੇ ਜਾਂ ਜਾਲੀ ਨਾਵਾਂ ਥੱਲੇ ਸਿੱਖ ਨਾਮ, ਮੁਸਲਮਾਨ ਨਾਮ ਇਸਤੇਮਾਲ ਕਰਕੇ ਨੌਨ ਇਸ਼ੂ ਨੂੰ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਨਾ ਪੱਖੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਦੂਸਰੇ ਪਾਸੇ ਅਸੀਂ ਕਈ ਵਾਰ ਦੇਖਦੇ ਹਾਂ ਕਿ ਕੁਝ ਮੁੱਦਿਆਂ ਦੇ ਉੱਤੇ ਸਾਡੀ ਜਿਹੜੀ ਬਾਹਰ ਬੈਠੀ ਹੋਈ ਯੰਗ ਜਨਰੇਸ਼ਨ ਹੈ ਉਹ ਵੀ ਉਲਝ ਜਾਂਦੇ ਨੇ ਕਿਉਂਕਿ ਜਿਹੜੀਆਂ ਐਸਟੈਬਲਿਸ਼ਡ ਆਰਗੇਨਾਈਜੇਸ਼ਨਸ ਵੀ ਇੱਥੇ ਰਹੀਆਂ 84 ਤੋਂ ਬਾਅਦ, ਉਹਨਾਂ 'ਚੋਂ ਕੁਛ ਦਾ ਰੋਲ ਸਮਾਂ ਪਾ ਕੇ ਬਿਲਕੁਲ ਹੋਮਿਓਪੈਥੀ ਵਰਗਾ ਹੋ ਗਿਆ ਕਿ ਉਹਨਾਂ ਨੇ ਖਾਲਿਸਤਾਨ ਦੇ ਲਈ ਕੋਈ ਬਹੁਤ ਅੱਗੇ ਵੱਧ ਕੇ ਕੰਮ ਕਰਨ ਦੀ ਥਾਂ ਜਸਟ ਲੋ ਪ੍ਰੋਫਾਈਲ ਰੱਖਿਆ। ਤੇ ਹੁਣ ਜਦੋਂ ਕਿ ਖਾਲਿਸਤਾਨ ਦੀ ਮੂਵਮੈਂਟ ਇੱਕ ਵਾਰ ਫੇਰ ਪ੍ਰਚੰਡ ਰੂਪ 'ਚ ਆਈ ਹੈ, ਉਹਨਾਂ ਦੇ ਰੋਲ ਨੂੰ ਲੈ ਕੇ ਜਦੋਂ ਈਵਨ ਅਸੀਂ ਵੀ ਜੇ ਉਹਨਾਂ ਨੂੰ
ਥੋੜਾ ਜਿਹਾ ਜਿਹੜਾ ਉਹ ਜ਼ਿਆਦਾ ਸਪੇਸ ਦਿੰਦੇ ਆ ਤੇ ਸਾਡੇ ਵੀਰ ਇਹ ਸਮਝਦੇ ਨੇ ਕਿ ਉਹਨਾਂ ਨੂੰ ਅਨਡਿਊ ਸਪੇਸ ਦਿੱਤਾ ਜਾ ਰਿਹਾ। ਜਿਵੇਂ ਕੱਲ ਸਾਡੇ ਲੀਡ ਸੈਗਮੈਂਟ ਦੇ ਵਿੱਚ ਅਸੀਂ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਸੀ, ਜਿਹਦੇ 'ਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਇਹ ਕਿਹਾ ਸੀ ਕਿ ਕਿਉਂਕਿ G7 ਮੁਲਕਾਂ ਦੀ ਮੇਜ਼ਬਾਨੀ 2025 ਦੇ ਲਈ ਕੈਨੇਡਾ ਕੋਲ ਆਈ ਹੈ ਔਰ ਬੇਸ਼ੱਕ ਭਾਰਤ G7 ਦਾ ਮੈਂਬਰ ਨਹੀਂ ਹੈ, ਲੇਕਿਨ ਐਜ਼ ਅ ਸਪੈਸ਼ਲ ਇਨਵਾਈਟੀ ਜਿਹੜਾ ਇਟਲੀ ਦੇ ਵਿੱਚ ਉਹਨਾਂ ਦਾ ਸਮਿਟ ਹੋਇਆ ਉਹਦੇ 'ਚ ਵੀ ਮੋਦੀ ਸ਼ਾਮਲ ਹੋਇਆ, ਉਸ ਤੋਂ ਪਹਿਲਾਂ ਵੀ ਸ਼ਾਮਲ ਹੁੰਦਾ ਰਿਹਾ। ਸੋ WHO ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਨੂੰ ਨਾ ਇਨਵਾਈਟ ਕੀਤਾ ਜਾਏ ਕਿਉਂਕਿ ਨਰਿੰਦਰ ਮੋਦੀ ਦੇ ਹੱਥ ਕੈਨੇਡੀਅਨ ਸ਼ਹਿਰੀ ਜਾਂ ਕੈਨੇਡੀਅਨ ਸਿਟੀਜ਼ਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸੋ ਮੇਰੇ ਲਈ ਮੈਸੇਜ ਜ਼ਿਆਦਾ ਇੰਪੋਰਟੈਂਟ ਸੀ ਕਿ ਐਟਲੀਸਟ ਇਸ ਨੂੰ ਹਾਈਲਾਈਟ ਕੀਤਾ ਗਿਆ, ਬਟ ਸਾਡੇ ਵੀਰ ਇਹ ਸਮਝਦੇ ਨੇ ਕਿ ਭਾਈ ਇਹ ਕਿਉਂਕਿ ਕੁਝ ਜਥੇਬੰਦੀਆਂ ਜਿਹੜੀਆਂ ਇੱਕ ਟਾਈਮ ਦੇ ਉੱਤੇ ਉਹਨਾਂ ਦਾ WHO ਇੱਕ ਲੀਡ ਆਰਗੇਨਾਈਜੇਸ਼ਨ ਸੀ 84 'ਚ ਦੇ ਅਟੈਕ ਤੋਂ ਬਾਅਦ 85 'ਚ ਇੱਥੇ ਨਿਊਯਾਰਕ ਦੇ ਵਿੱਚ ਬਣੀ, ਬਾਅਦ ਦੇ ਵਿੱਚ ਖਾਲਿਸਤਾਨ ਹਾਊਸ ਵਾਸ਼ਿੰਗਟਨ DC 'ਚ ਵੀ ਸੀ, ਬਟ ਓਵਰ ਏ ਪੀਰੀਅਡ ਆਫ ਟਾਈਮ ਅਮਰੀਕਨ ਚੈਪਟਰ ਤਾਂ ਇਹਨਾਂ ਦਾ ਵੈਸੇ ਹੀ ਇਨਫੈਕਟਿਵ ਹੋਇਆ। ਪਰ ਮੈਂ ਇਸ ਦੇ ਉੱਤੇ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਹੁਣ ਮੈਨੂੰ ਲੱਗਦਾ ਹੈ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਯੰਗਰ ਟੀਮ ਹੈ, ਯੰਗ ਨੌਜਵਾਨ ਜਿਨ੍ਹਾਂ 'ਚੋਂ ਕੁਛ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਦੋਂ ਕਿ ਟੋਰਾਂਟੋ ਦੇ ਵਿੱਚ ਬਰੈਂਪਟਨ ਸਿਟੀ ਹਾਲ 'ਚ ਪਿਛਲੇ ਦਿਨਾਂ 'ਚ ਸੈਮੀਨਾਰ ਰੱਖਿਆ ਗਿਆ ਸੀ। ਤੇ ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਹੈ ਕਿ ਵੀ ਬੇਸ਼ੱਕ ਜੋ ਸਾਡੇ ਵਿਊਅਰਸ ਦਾ ਕਹਿਣਾ ਹੈ ਜਾਂ ਇੱਕ ਵਿਊਅਰ ਨੇ ਇਸ ਦੇ ਉੱਤੇ ਸਾਨੂੰ ਇਹ ਵੀ ਲਿਖਿਆ ਕਿ ਜੀ ਉਹ ਤਾਂ ਵੈਸੇ ਹੀ ਮੋਦੀ ਨੂੰ ਜੇ ਸੱਦਿਆ ਵੀ ਤਾਂ ਉਹ ਨਹੀਂ ਆਏਗਾ ਕਿਉਂਕਿ ਉਹਨੂੰ ਕੁਐਸਚਨ ਫੇਸ ਕਰਨੇ ਪੈਣਗੇ, ਸੋ ਸਾਨੂੰ ਨੌਨ ਇਸ਼ੂ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ। ਔਰ ਜਿਵੇਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਵੀ ਐਗਰੀ ਟੂ ਡਿਸਐਗਰੀ, ਹਰ ਇੱਕ ਦਾ ਵਿਊ ਪੁਆਇੰਟ, ਪਰ ਸਾਡਾ ਮਕਸਦ ਕਿਸੇ ਨੂੰ ਵੀ ਬਿਨਾਂ ਮਤਲਬ ਉਭਾਰਨਾ ਨਹੀਂ ਹੁੰਦਾ। ਮੇਰੇ ਲਈ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਹੜੀ ਚੀਜ਼ ਵੀ ਇੰਡੀਆ ਨੂੰ ਕਿਸੇ ਪਾਸਿਓਂ ਹਿੱਟ ਕਰ ਰਹੀ ਹੋਏ, ਹੁਣ ਜਿਹੜੇ ਬਿਆਨ ਦੇਣ ਵਾਲੇ ਨੇ ਜਾਂ ਦੂਜੇ ਲੋਕਲ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿਹਦਾ ਝੁਕਾਅ ਜਿਹੜਾ ਕੀ ਹੈ ਜਾਂ ਉਸ 'ਚੋਂ ਕੌਣ ਆਪਣਾ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ, ਹੋ ਸਕਦਾ ਹੈ ਮੇਰੇ ਕੋਲ ਉਸ ਦੀ ਤਫਸੀਲ ਨਾ ਹੋਏ ਜਾਂ ਮੈਂ ਇਨਸਾਈਡ ਨਾ ਸਮਝਦਾ ਹਾਂ, ਪਰ ਮੇਰੀ ਇੰਟੈਂਟ ਇਹ ਹੁੰਦੀ ਹੈ ਕਿ ਵੀ ਜਿਸ 'ਚੋਂ ਵੀ ਖਾਲਿਸਤਾਨ ਦੀ ਗੱਲ ਅੱਗੇ ਤੁਰਦੀ ਹੈ ਜਾਂ ਜਿਹਦੇ ਨਾਲ ਇੰਡੀਆ ਨੂੰ ਭੰਨਿਆ ਜਾ ਸਕਦਾ ਹੈ, ਕੁੱਟਿਆ ਜਾ ਸਕਦਾ ਹੈ, ਉਹ ਥਾਟ ਜਿਹੜਾ ਹੈ ਉਹ ਸਾਡੇ ਲਈ ਹੁੰਦਾ। ਜਿਵੇਂ ਈਵਨ ਜੇ UK ਦੀਆਂ ਜਥੇਬੰਦੀਆਂ ਦੇ ਹਵਾਲੇ ਨਾਲ ਵੀ ਸਾਡੇ ਵੀਰ ਕੁਲਦੀਪ ਸਿੰਘ ਟੋਰਾਂਟੋ ਤੋਂ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ ਸੀ ਕਿ ਜੀ ਜਿਹੜੀ ਉਹਨਾਂ ਨੇ ਇਲੈਕਸ਼ਨ ਦੇ ਮਾਮਲੇ ਜਿਹੜੀਆਂ ਪਾਰਲੀਮੈਂਟਰੀ ਇਲੈਕਸ਼ਨਸ ਹੋ ਰਹੀਆਂ ਨੇ ਆਪਣਾ ਵਿਊ ਪੁਆਇੰਟ ਦਿੱਤਾ ਵੀ ਉਹਦੇ 'ਚ ਕੋਈ ਬਹੁਤਾ ਜਿਹੜਾ ਉਹ ਚੜ੍ਹਦੀ ਕਲਾ ਵਾਲਾ ਪਾਰਟ ਨਹੀਂ ਹੈ, ਐਵੇਂ ਡੰਗ ਟਪਾਊ ਜਿਹਾ, ਮੈਂ ਉਸ ਉੱਤੇ ਵੀ ਕਮੈਂਟ ਕੀਤਾ। ਸੋ ਇਹਦਾ ਮਤਲਬ ਇਹ ਨਹੀਂ, ਹਾਲਾਂਕਿ ਸਿੱਖ ਫੈਡਰੇਸ਼ਨ UK ਨੇ ਜਦੋਂ ਏਜੰਡਾ ਸਿੱਖ ਏਜੰਡਾ ਦੇ ਥੱਲੇ ਉਹਨਾਂ ਨੇ ਪੋਲੀਟੀਕਲ ਲੌਬੀ ਸ਼ੁਰੂ ਕੀਤੀ ਤੇ ਉਸ ਦਾ ਆਧਾਰ ਹੀ ਉਹਨਾਂ ਨੇ ਜਿੱਥੇ ਆਰਡਰ ਨੁਕਤੇ ਸੀ ਉਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵੀ ਸੀ ਔਰ ਉਹਦੀ ਉਹਨਾਂ ਨੇ ਪੋਲੀਟੀਸ਼ੀਅਨਸ ਕੋਲ ਜਾ ਕੇ ਉਹ ਸਿੱਖ ਏਜੰਡਾ ਰੱਖਦੇ ਸੀ। ਔਰ ਇਸ ਵਾਰ ਵੀ ਉਹਨਾਂ ਨੇ ਦਵਿੰਦਰਜੀਤ ਸਿੰਘ ਜਿਹੜੇ ਉਹਨਾਂ ਦੇ ਐਡਵਾਈਜ਼ਰ ਨੇ ਮੇਨ ਸਿੱਖ ਫੈਡਰੇਸ਼ਨ UK ਦੇ, ਉਹਨਾਂ ਨੇ ਇਸ ਦੇ ਉੱਤੇ ਗੱਲਬਾਤ ਵੀ ਕੀਤੀ ਹੈ, ਸਤਲੁਜ TV ਤੇ ਵੀ ਗੱਲ ਹੋਈ। ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਇਵੇਂ ਨਾ ਲਿਆ ਜਾਏ ਕਿ ਭਾਈ ਜਿਵੇਂ ਅਸੀਂ ਕਿਸੇ ਇੱਕ ਸੰਸਥਾ ਜਾਂ ਕਿਸੇ ਇੱਕ ਦੀ ਪੁਸ਼ਤਪਨਾਹੀ ਕਰਦੇ ਹਾਂ, ਅਸੀਂ ਲਗਾਤਾਰਤਾ ਨਾਲ ਜੇ ਸਿੱਖ ਫਾਰ ਜਸਟਿਸ ਨੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੂੰ ਜਿਹੜਾ ਉਹ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਖਾਲਿਸਤਾਨ ਦੀ ਗੱਲ ਨੂੰ ਨੁੱਕ ਐਂਡ ਕਾਰਨਰ ਤੱਕ ਪਹੁੰਚਾਉਣ ਲਈ ਕੀਤਾ। ਮੇਰੀ ਕੋਈ ਸਪੀਚ ਜਾਂ ਕੋਈ ਮੁਕੰਮਲ ਨਹੀਂ ਹੁੰਦੀ ਪ੍ਰੈਜੈਂਟੇਸ਼ਨ ਜਿਸ ਦੇ ਵਿੱਚ ਮੈਂ ਇਹ ਡਿਊ ਨਾ ਦਿਆਂ। ਇਸ ਦਾ ਮਤਲਬ ਇਹ ਵੀ ਨਹੀਂ ਹੈ ਫਿਰ ਕਈਆਂ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਜੇ ਉਹਨਾਂ ਤੇ ਕੋਈ ਨਾ ਪੱਕੀ ਗੱਲ ਹੁੰਦੀ ਹੈ ਉਹ ਸਾਨੂੰ ਪੁੱਛਣਾ ਚਾਹੁੰਦੇ ਨੇ ਕਿ ਜੀ ਤੁਸੀਂ ਦੱਸੋ, ਤੁਹਾਡੇ ਬੜੇ ਕਰੀਬ ਨੇ। ਤੇ ਮੇਰਾ ਹਮੇਸ਼ਾ ਹੁੰਦਾ ਹੈ ਕਿ ਭਾਈ ਅਸੀਂ ਏਜੰਡਾ ਬੇਸਡ ਸਪੋਰਟ ਹੁੰਦੀ ਹੈ, ਬਾਕੀ ਕੌਣ ਜਥੇਬੰਦੀ ਕਿੱਥੇ ਕੀ ਉਹਨਾਂ ਨੇ ਕਰਨਾ ਹੈ, ਉਹਨਾਂ ਦਾ ਕੀ ਸਟੈਂਡ ਹੈ ਜਾਂ ਕਿਸੇ ਸਿਚੁਏਸ਼ਨ ਨਾਲ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ, ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ। ਸੋ ਮੈਂ ਇਸ ਦੇ ਉੱਤੇ ਕਲੈਰੀਫਾਈ ਕਰਨਾ ਚਾਹੁੰਦਾ ਕਿਉਂਕਿ ਇਸ ਦੇ ਉੱਤੇ ਆਇਆ ਕਿ ਵੀ ਐਜ਼ ਇਫ ਅਸੀਂ ਸ਼ਾਇਦ WHO ਨੂੰ ਅਨਨੈਸੈਸਰਲੀ ਪ੍ਰਮੋਟ ਕਰ ਰਹੇ ਹਾਂ। ਇਹ ਸਾਡਾ ਨਾ ਮਕਸਦ ਸੀ ਨਾ ਹੈ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਪ੍ਰੀ ਵਾਰਨ ਕਰਨਾ ਜਿਹੜਾ ਹੈ
ਇੰਡੀਆ ਦੇ ਮੁੱਦੇ ਤੇ ਇਹ ਇੰਡੀਆ ਨੂੰ ਕਟਹਿਰੇ 'ਚ ਖੜਾ ਕਰਦਾ ਹੈ, ਇਸ ਨੁਕਤੇ ਤੋਂ ਅਸੀਂ ਇਸ ਨੂੰ ਡਿਸਕਸ ਕੀਤਾ। ਬਿਲਕੁਲ। ਹੁਣ ਜਦੋਂ ਅਸੀਂ ਪਿਛਲੇ 18 ਜੂਨ ਤੋਂ ਅੱਜ ਅਸੀਂ 21 ਜੂਨ ਤੇ ਪਹੁੰਚ ਗਏ। 18 ਜੂਨ ਦਾ ਦਿਨ, ਜਿਸ ਦਿਨ ਕੈਨੇਡਾ ਦੀ ਪਾਰਲੀਮੈਂਟ ਨੇ ਸਾਰੀਆਂ ਹੀ ਉਹਨਾਂ ਦੀਆਂ ਪਾਰਟੀਆਂ, ਕਿਉਂਕਿ ਸਪੀਕਰ ਨੇ ਆਪਣੇ ਓਪਨਿੰਗ ਐਡਰੈਸ ਦੇ ਵਿੱਚ ਹੀ ਕਿਹਾ ਕਿ ਵੀ ਮੈਂ ਸਾਰੀਆਂ ਹੀ ਤਰ੍ਹਾਂ ਨੂੰ ਭਰੋਸੇ ਦੇ ਵਿੱਚ ਲਿਆ, ਜਿਹਦੇ 'ਚ ਜ਼ਾਹਰ ਹੈ ਰੂਲਿੰਗ ਲਿਬਰਲ ਪਾਰਟੀ ਹੈ, NDP ਹੈ, ਕੰਜ਼ਰਵੇਟਿਵ ਪਾਰਟੀ ਹੈ, ਬਲੌਕ ਕਿਊਬਿਕੋਇਸ ਹੈ, ਕਿ ਹਰਦੀਪ ਸਿੰਘ ਨਿੱਜਰ ਨੂੰ ਅਸੀਂ ਵਿਦ ਸਾਇਲੈਂਸ ਟ੍ਰਿਬਿਊਟ ਦਈਏ। ਔਰ ਉਹ ਸਾਰਿਆਂ ਨੇ ਲਾਈਵ ਵੀ ਦੇਖਿਆ। ਬਿਲਕੁਲ। ਔਰ ਇਸ ਦੀ ਜਿੱਥੇ ਦੁਨੀਆ ਭਰ ਦੇ ਵਿੱਚ ਸਿੱਖ ਜਗਤ ਦੇ ਵੱਲੋਂ ਸ਼ਲਾਘਾ ਹੋਈ ਕਿ ਐਟਲੀਸਟ 1 ਸਾਲ ਬਾਅਦ, ਔਰ ਇਹ ਵੀ ਸਾਹਮਣੇ ਆਇਆ ਜਿਵੇਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਬੜੇ ਜਿਹੜਾ ਉਤਸ਼ਾਹ ਦਾ ਇਜ਼ਹਾਰ ਕੀਤਾ ਕਿ ਪਹਿਲੀ ਵਾਰ ਹੈ 40 ਸਾਲਾਂ 'ਚ ਕਿ ਕਿਸੇ ਖਾਲਿਸਤਾਨੀ ਨਾਇਕ ਨੂੰ ਕੈਨੇਡਾ ਦੀ ਪਾਰਲੀਮੈਂਟ ਨੇ ਜਾਂ ਕਿਸੇ ਮੁਲਕ ਦੀ ਪਾਰਲੀਮੈਂਟ ਨੇ ਰੈਕਗਨਾਈਜ਼ ਕੀਤਾ। ਸੋ ਉਸ ਦੇ ਉੱਤੇ ਅਸੀਂ ਗੱਲਬਾਤ ਵੀ ਕੀਤੀ ਔਰ ਇਹ ਵੀ ਸਾਡਾ ਸੀ ਜਿਵੇਂ ਕਿ ਭਾਈ ਭਾਰਤ ਨੇ ਇਸ ਦੇ ਉੱਤੇ ਕੋਈ ਫੌਰਨ ਰਿਐਕਸ਼ਨ ਨਹੀਂ ਸੀ ਦਿੱਤਾ, ਕਿ ਇਵੇਂ ਉਹ ਜਾਪਦਾ ਸੀ ਜਿਵੇਂ ਉਹਨਾਂ ਨੂੰ ਸੱਪ ਸੁੰਘਿਆ। ਹਾਲਾਂ ਔਰ ਇਹੀ ਉਹਨਾਂ ਦਾ ਈਵਨ ਮੀਡੀਆ ਵੀ ਜਿਹੜਾ ਕਿ ਹਰ ਗੌਰਵ ਗੋਬਰ ਆਰੀਆ ਵਰਗੇ ਰੋਜ਼ 10-10 ਫੁੱਟ ਉਛਲ ਰਹੇ ਹੁੰਦੇ ਨੇ। ਔਰ ਈਵਨ ਜਦੋਂ ਆਸਟ੍ਰੇਲੀਆ ਦੀ ਇਹ ਡਾਕੂਮੈਂਟਰੀ ਵੀ ABC ਦੀ ਆਈ ਤੇ ਉਹਨੇ ਜਿਸ ਕਿਸਮ ਦਾ ਰਿਐਕਸ਼ਨ ਦਿੱਤਾ, ਪਹਿਲੀ ਜਿਹੜੀ ਡਾਕੂਮੈਂਟਰੀ ਆਈ ਸੀ, ਹੁਣ ਤਾਂ 45 ਮਿੰਟ ਵਾਲੀ 'ਚ ਉਹੀ ਗੌਰਵ ਆਰੀਆ ਦੇ ਰਿਐਕਸ਼ਨ ਨੂੰ ਵੀ ਫਿਲਮਾਇਆ ਗਿਆ, ਜਿਹਦੇ 'ਚ ਕਿ ਉਹ ਬੜੇ ਸਟਰਨ ਫੇਸ ਦੇ ਨਾਲ ਹੰਕਾਰੇ ਹੋਏ ਕਹਿ ਰਿਹਾ ਵੀ ਆਸਟ੍ਰੇਲੀਆ ਦੀ ਔਕਾਤ ਕੀ ਹੈ, ਇੰਡੀਆ ਦੇ ਸਾਹਮਣੇ ਆਸਟ੍ਰੇਲੀਆ ਕੀ ਹੈ, ਗੈਟ ਲੌਸਟ ਔਰ ਦਿਸ ਦੈਟ। ਸੋ ਇਹ ਪਾਰਟ ਦੇ ਬਾਵਜੂਦ ਇਹ ਕੈਨੇਡੀਅਨ ਪਾਰਲੀਮੈਂਟੇਰੀਅਨਸ ਦੇ ਉੱਤੇ ਜਿਹੜਾ ਇਨੀਸ਼ੀਅਲ ਸੀ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਦੇ ਵਰ ਸਟੰਡ, ਜਾਂ ਜਿਵੇਂ ਉਹ ਬੰਬ ਚੱਲ ਕੇ ਹਟਿਆ ਹੋਏ ਤੇ ਇੱਕਦਮ ਚਾਰ ਫਿਰ ਇਹ ਕੰਨਾਂ 'ਚ ਵੀ ਜਿਹੜਾ ਉਹ ਗੂੰਜ ਰਿਹਾ ਹੁੰਦਾ ਔਰ ਤੁਸੀਂ ਬਿਲਕੁਲ ਨਮ ਹੋ ਜਾਂਦੇ ਹੋ। ਸੋ ਉਹੀ ਸਿਚੁਏਸ਼ਨ ਇਹਨਾਂ ਦੀ ਸੀ, ਬਟ ਫਿਰ ਵੀ ਇਹ ਤਾਂ ਸੀ ਵੀ ਕੋਈ ਨਾ ਕੋਈ ਰਿਐਕਸ਼ਨ। ਅਦਰਵਾਈਜ਼ ਤਾਂ ਜੈ ਸ਼ੰਕਰ ਕੈਨੇਡਾ ਦੇ ਮਾਮਲੇ 'ਚ ਤਾਂ ਉਹ 10-10 ਫੁੱਟ ਉੱਚਾ ਉੱਡ ਕਰਿਆ ਹੁੰਦਾ ਸੀ, ਜਦੋਂ ਈਵਨ ਇਮੀਡੀਏਟਲੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ 18 ਜੂਨ ਨੂੰ 2023 ਨੂੰ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ ਤੇ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਆ ਨੂੰ ਇਸ ਦੇ ਲਈ ਦੋਸ਼ੀ ਦੱਸਿਆ ਸੀ, ਤੇ ਜਿਹੜਾ ਪਹਿਲਾ ਰਿਐਕਸ਼ਨ ਜੈ ਸ਼ੰਕਰ ਦਾ ਸੀ, ਇਟ ਇਜ਼ ਐਬਸਰਡ ਐਂਡ ਮੋਟੀਵੇਟਡ। ਹੁਣ ਐਬਸਰਡ ਗਾਲ ਹੀ ਹੁੰਦੀ ਹੈ ਬਈ ਇਸ ਤੋਂ ਵੱਧ ਕੇ। ਫਿਰ ਅਸੀਂ ਉਹ ਸਾਰੇ ਪੀਰੀਅਡ 'ਚ ਦੇਖਿਆ ਕਿ ਵੀ ਕਿਵੇਂ ਇੰਡੀਆ ਨੇ ਉਹਨਾਂ ਦੇ 39 ਡਿਪਲੋਮੈਟ, 40 ਤੋਂ ਜ਼ਿਆਦਾ ਉਹਨਾਂ ਦੇ ਡਿਪੈਂਡੈਂਟ, ਉਹਨਾਂ ਨੂੰ ਬਾਹਰ ਕੱਢਿਆ, ਵੀਜ਼ਾ ਰਿਸਟ੍ਰਿਕਸ਼ਨਸ ਕੀਤੀਆਂ ਔਰ ਪੂਰਾ ਜੋ ਅਨਾਪ ਸ਼ਨਾਪ ਜਿਹਨੂੰ ਹਿੰਦੀ ਵਾਲੇ ਕਹਿੰਦੇ ਨੇ, ਤੇ ਅਸੀਂ ਜੋ ਵੀ ਉਹ ਬੋਲ ਸਕਦੇ ਸੀ ਘਟੀਆ ਲੈਵਲ ਤੇ ਜਾ ਕੇ ਉਹ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹੀ ਨਹੀਂ, G20 ਦੀ ਮੀਟ ਦੇ ਲਈ ਜਦੋਂ ਜਸਟਿਨ ਟਰੂਡੋ ਗਏ, ਉਹਨਾਂ ਦਾ ਕਿਵੇਂ ਨਿਰਾਦਰ ਕੀਤਾ ਗਿਆ, ਜਹਾਜ਼ ਖਰਾਬ ਨੂੰ ਵੀ ਇਸ ਬਹਾਨੇ ਦੇ ਨਾਲ ਕਿ ਜੀ ਉਹ ਤਾਂ ਇੰਨਾ ਹਾਈ ਸੀ ਡਰੱਗ ਦੇ ਉੱਤੇ, ਔਰ ਇਹ ਗੱਲ ਕੋਈ ਹੋਰ ਨਹੀਂ ਸੀ ਕਹਿ ਰਿਹਾ, ਉਹਨਾਂ ਦਾ ਸਾਬਕਾ ਫੋਰਨ ਸੈਕਟਰੀ ਔਰ ਐਂਬੈਸਡਰ ਆ ਬੰਦਾ ਕਹਿ ਰਿਹਾ ਸੀ, ਇਸ ਲਈ ਉਹ ਪ੍ਰੈਜ਼ੀਡੈਂਟ ਦੇ ਡਿਨਰ ਤੇ ਵੀ ਨਹੀਂ ਆਇਆ, ਬਾਹਰ ਵੀ ਨਹੀਂ ਆਇਆ। ਔਰ ਇਸ ਕਿਸਮ ਦੇ ਨਾਲ ਜਿਹਨੂੰ ਤੁਸੀਂ ਕਹੋ ਕਿ ਵੀ ਵਰਸਟ ਹਿਊਮਿਲੇਸ਼ਨ ਜੋ ਗੁਜ਼ਾਰਿਆ ਗਿਆ। ਪਰ ਮੈਂ ਸਮਝਦਾ ਹਾਂ ਵੀ ਜਸਟਿਨ ਟਰੂਡੋ ਔਰ ਉਸ ਦੀ ਹਕੂਮਤ ਵਧਾਈ ਦੀ ਹੱਕਦਾਰ ਹੈ ਕਿ ਜਿੰਨਾ ਉਹਨਾਂ ਨੇ ਰਿਸਟ੍ਰੇਨ ਰੱਖਿਆ। ਅਦਰਵਾਈਜ਼ ਥਰਡ ਕਲਾਸ ਭਾਰਤ ਵਰਗੀ ਪਾਵਰ, ਜਿੱਥੇ ਅੱਜ ਵੀ 80 ਕਰੋੜ ਲੋਕ ਜਿਹੜੇ ਨੇ ਉਹ 5 ਕਿਲੋ ਆਟਾ ਜਾਂ ਚਾਵਲ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਹੈ, ਤੇ ਉਹ ਕੈਨੇਡਾ ਵਰਗੇ ਮੁਲਕ ਨੂੰ ਜਿਹੜਾ ਕਿੰਨਾ ਦਰਿਆਦਿਲੀ ਦੇ ਨਾਲ ਜਿਹੜੇ ਨਾ ਸਿਰਫ ਰਿਫਿਊਜੀਜ਼ ਨੂੰ ਐਕਸੈਪਟ ਕਰਦੇ ਨੇ, ਕਿੰਨੇ ਫੀਲਡ ਦੇ ਵਿੱਚ ਡੋਨੇਸ਼ਨਸ ਔਰ ਦੂਸਰਾ ਤੀਸਰਾ ਪਾਰਟ ਹੈ। ਮੁਕਾਬਲਾ ਕੀ ਹੈ ਕੈਨੇਡਾ ਦੀ? ਕੈਨੇਡਾ ਇੱਕ ਜਿਹੜਾ ਉਹ 35-40 ਮਿਲੀਅਨ ਦਾ ਮੁਲਕ ਜਿਹੜਾ ਉਹ ਦੁਨੀਆ ਦੀਆਂ 7 ਵੱਡੀਆਂ ਇਕੋਨਮੀਜ਼ ਚੋਂ ਹੈ, ਤੇ ਇੰਡੀਆ 1 ਬਿਲੀਅਨ 500 ਮਿਲੀਅਨ ਲੋਕ ਜਿਹੜੇ ਨੇ ਉਹਨਾਂ ਦਾ ਮੁਲਕ ਉੱਥੇ $2.5 ਟ੍ਰਿਲੀਅਨ ਦੇ ਉੱਤੇ ਧੱਕੇ ਖਾ ਰਿਹਾ। ਸੋ ਇਸ ਸਭ ਦੇ ਬਾਵਜੂਦ ਰਿਸਟ੍ਰੇਨ ਰੱਖਿਆ, ਪਰ ਜਿਵੇਂ ਸਿਸਟਮੈਟਿਕਲੀ ਜਸਟਿਨ ਟਰੂਡੋ ਨੇ ਹਰ ਚੀਜ਼ ਪਹਿਲਾਂ ਜਿਹੜਾ ਉਸ ਨੂੰ ਸਬੂਤਾਂ ਦੇ ਨਾਲ, ਔਰ ਉਹ ਸਬੂਤਾਂ ਦਾ ਹੀ ਹੈ ਹਿੱਸਾ ਕਿ ਵੀ ਅਲਟੀਮੇਟਲੀ ਜਿਹੜੇ 3 ਔਰ ਪਹਿਲਾਂ ਫਿਰ 4 ਜਿਹੜੇ ਮਰਡਰਰ ਨੇ
ਜਿਹੜੇ ਪੇਸ਼ਾਵਰ ਮਰਸਨਰੀ ਹਾਇਰ ਕੀਤੇ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ। ਔਰ ਇਸ ਦੇ ਨਾਲ ਜਦੋਂ ਅਮਰੀਕਾ ਨੇ, ਕਿਉਂਕਿ 18 ਸਤੰਬਰ ਨੂੰ ਤਾਂ ਐਬਸਰਡ ਐਂਡ ਮੋਟੀਵੇਟਡ ਕਿਹਾ, ਪਰ ਜਦੋਂ ਨਵੰਬਰ ਦੇ ਵਿੱਚ ਅਮਰੀਕਾ ਨੇ ਅਨਸੀਲ ਕੀਤੀ ਉਹ ਇੰਡਾਈਟਮੈਂਟ ਜਿਹੜੀ ਜੂਨ ਦੇ ਮਹੀਨੇ 'ਚ ਨਿਖਿਲ ਗੁਪਤਾ ਦੇ ਖਿਲਾਫ ਨਿਊਯਾਰਕ ਦੇ ਕੋਰਟ ਸੀ, ਫਿਰ ਜਸਟਿਨ ਟਰੂਡੋ ਨੇ ਕਿਹਾ ਕਿ ਆ ਜਿਹੜੇ ਸਬੂਤਾਂ ਦੀ ਗੱਲ ਹੁੰਦੀ ਸੀ ਆ ਤੁਹਾਡੇ ਸਾਹਮਣੇ ਹੈ ਕੀ ਹੈ। ਔਰ ਇਸ ਸਾਰੇ ਦੇ ਚਲਦਿਆਂ ਹੌਲੀ ਫਿਰ ਜਸਟਿਨ ਟਰੂਡੋ ਨੂੰ ਲੱਗਾ ਕਿ ਭਈ ਇਹ ਜਿਹੜਾ ਪਾਰਟ ਇਹਨਾਂ ਨੇ ਕੀਤਾ ਮਰਡਰ ਦਾ ਉਹ ਤਾਂ ਕੀਤਾ ਹੀ ਕੀਤਾ, ਪਰ ਕਿਵੇਂ ਕਿਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਕੈਨੇਡੀਅਨ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਰਹੀਆਂ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ, ਉਸ ਦੇ ਉੱਤੇ ਪਬਲਿਕ ਇਨਕੁਆਇਰੀ ਮਾਰਕ ਕੀਤੀ ਗਈ। ਔਰ ਉਸ ਪਬਲਿਕ ਇਨਕੁਆਇਰੀ ਦੇ ਵਿੱਚ ਜਿਹੜੀਆਂ ਦੋ ਧਿਰਾਂ ਸਿੱਖਾਂ ਵੱਲੋਂ, ਜਿਨ੍ਹਾਂ ਨੂੰ ਐਮਿਕਸ ਕਿਊਰੀ ਦੇ ਨਾਂ ਥੱਲੇ ਕਿਹਾ ਜਾਂਦਾ ਕਿਉਂਕਿ ਉਹ ਕੋਈ ਬਾਈਂਡਿੰਗ ਤਾਂ ਨਹੀਂ ਹੁੰਦੀਆਂ ਅਦਾਲਤੀ ਕਾਰਵਾਈ ਵਾਂਗ, ਪਰ ਉਹਨਾਂ ਨੂੰ ਵੀ ਆਪਣੀ ਪ੍ਰੈਜੈਂਟੇਸ਼ਨ ਦੇਣ ਦਾ ਮੌਕਾ ਮਿਲਿਆ। ਉਹਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ, ਸਾਰੇ ਗੁਰਦੁਆਰਿਆਂ ਦੀ ਬਾਡੀ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ। ਔਰ ਅਸੀਂ ਜਦੋਂ ਉਹਦੀ ਰਿਪੋਰਟ ਦੇਖਦੇ ਹਾਂ, ਜਿਹਨੂੰ ਅਸੀਂ ਕੱਲ ਵੀ ਕੋਟ ਕੀਤਾ ਸੀ, ਪਾਰਲੀਮੈਂਟੇਰੀਅਨਸ ਦੀ ਕਮੇਟੀ ਵੱਲੋਂ ਜਿਹੜੀ ਇਹ ਸਾਰੀ ਬਾਹਰ ਆਈ ਕਿ ਭਾਈ ਇੰਡੀਆ ਤਾਂ ਨੰਬਰ 2 ਤੇ ਆ ਗਿਆ ਚਾਈਨਾ ਤੋਂ ਬਾਅਦ ਕੈਨੇਡਾ ਦੇ ਮਾਮਲਿਆਂ 'ਚ ਦਖਲਅੰਦਾਜ਼ੀ। ਸੋ ਜਸਟਿਨ ਟਰੂਡੋ ਨੇ ਆਪਣਾ ਗਰਾਊਂਡ ਵਰਕ ਬੜੀ ਚੰਗੀ ਤਰ੍ਹਾਂ ਕੀਤਾ, ਆਪਣਾ ਜਿਹੜਾ ਮੈਪ ਲੇਆਊਟ ਕੀਤਾ। ਔਰ ਇਹ ਇੱਕ ਪਾਸੇ G7 ਦੇ ਮੌਕੇ ਜਦੋਂ ਈਵਨ ਉਹ ਮੋਦੀ ਨੂੰ ਮਿਲਦਾ, ਭਾਵੇਂ ਕਿਉਂਕਿ ਜਿਹੜਾ ਜਸਟਿਨ ਟਰੂਡੋ ਹੈਂਡਸਮ ਵੀ ਹੈ, ਸਮਾਈਲਿੰਗ ਵੀ ਹੈ, ਔਰ ਜਦੋਂ ਤੁਸੀਂ ਇੰਨਾ ਅਪਮਾਨ ਵੀ ਸਹਿਣ ਦੀ ਬਰਦਾਸ਼ਤ ਸ਼ਕਤੀ ਰੱਖ ਲੈਂਦੇ ਹੋ, ਫਿਰ ਤੁਸੀਂ ਜਿਹੜਾ ਹੈ ਉਹ ਤੁਹਾਡੇ ਤੋਂ ਵੱਧ ਕੇ ਇਨ ਕੰਟਰੋਲ ਆਫ ਦਾ ਸਿਚੁਏਸ਼ਨ ਕੋਈ ਨਹੀਂ ਹੁੰਦਾ। ਕਿਉਂਕਿ ਜਿਹੜਾ ਬੰਦਾ ਗੁੱਸੇ ਦੇ ਵਿੱਚ ਆਪਣਾ ਕੂਲ ਲੂਜ਼ ਕਰ ਲੈਂਦਾ, ਇਹ ਇਕੱਲੀ ਗੱਲ ਜਿਹੜੀ ਉਹ ਪਬਲਿਕ ਡਿਬੇਟ 'ਚ ਨਹੀਂ ਹੁੰਦੀ, ਡਿਬੇਟ 'ਚ ਵੀ। ਮੈਂ ਤਾਂ ਜਦੋਂ ਵਾਸ਼ਿੰਗਟਨ DC ਹੁੰਦੇ ਆ, ਪੈਸ਼ਨ ਫਾਰ ਟਰੂਥ ਔਰ ਦੂਸਰੇ ਜਦੋਂ TV ਚੈਨਲਸ ਤੇ ਕੋਈ ਇੰਡੀਅਨ ਜਿਹੜਾ ਉਹ ਪੈਨਲਿਸਟ ਹੁੰਦਾ ਸੀ ਤਾਂ ਮੇਰਾ ਹੁੰਦਾ ਸੀ ਵੀ ਇਹਨੂੰ ਥੋੜਾ ਪ੍ਰਵੋਕ ਕਰੋ, ਕਿਉਂਕਿ ਪਹਿਲਾਂ ਤੋਂ ਬੜਾ ਇੰਡੀਆ ਇਜ਼ ਸੈਕੂਲਰ ਐਂਡ ਦਿਸ ਦੈਟ, ਤੇ ਜਦੋਂ ਤੁਸੀਂ ਇੱਕ ਅੱਧੀ ਆਫ ਦਾ ਕਫ ਕਮੈਂਟ ਕੀਤਾ ਉਹਨਾਂ ਵਿਚਲਾ ਹਿੰਦੂ ਬਾਹਰ ਨਿਕਲ ਆਉਂਦਾ ਸੀ। ਔਰ ਉਹ ਫਿਰ ਬਾਕੀ ਸਾਰੇ ਪੈਨਲਿਸਟ ਹੈਰਾਨੀ ਨਾਲ ਦੇਖ ਰਹੇ ਹੁੰਦੇ ਸੀ ਵੀ ਹੁਣ ਤੱਕ ਤਾਂ ਬੜੀ ਹੈ ਸਹਿਨਸ਼ੀਲਤਾ ਨਾਲ ਗੱਲ। ਸੋ ਮੇਰਾ ਇਹ ਕਹਿਣਾ ਹੁੰਦਾ ਕਿ ਵੀ ਇਹ ਨਾ ਭਾਵੇਂ ਇਹਨਾਂ ਨੇ ਸ਼ਾਂਤੀ ਸਰੂਪ ਰੱਖਿਆ ਹੁੰਦਾ ਹੈ, ਪਰ ਇਹਦੇ ਸ਼ਾਂਤੀ ਸਰੂਪ ਨੂੰ ਤੁਸੀਂ ਥੋੜੀ ਜਿਹੀ ਫੂਕ ਮਾਰ ਕੇ ਦੇਖੋ, ਸੁਆਹ ਉੱਡਦੀ ਥੱਲੋਂ ਤੁਹਾਨੂੰ ਸੇਕ ਨਿਕਲਦਾ ਹੈ। ਫਿਰ ਜਿਹੜਾ ਤੁਸੀਂ ਕਰੋਗੇ ਤਾਂ ਫਿਰ ਥੋੜੇ ਜਿਹੇ ਅੰਗਿਆਰ ਨਜ਼ਰ ਆਉਂਦੇ ਨੇ, ਫਿਰ ਜਿਹੜਾ ਭਾਂਬੜ ਮਚਦਾ ਤੇ ਤੁਹਾਨੂੰ ਲੱਗਦਾ ਇਹ ਤਾਂ ਅਗਨੀਵੇਸ਼ ਹੈ, ਇਹ ਸ਼ਾਂਤੀ ਸਰੂਪ ਨਹੀਂ ਹੈ। ਸੋ ਇਹ ਇਹਨਾਂ ਦਾ, ਔਰ ਇਹੀ ਹਾਲ ਤੁਸੀਂ ਇਹਨਾਂ ਦੇ ਮੀਡੀਆ ਦੇ ਹਵਾਲੇ ਨਾਲ ਵੀ ਤੁਸੀਂ ਦੇਖੋਗੇ ਕਿ ਇਹ ਇਵੇਂ, ਕਿਉਂਕਿ ਮੀਡੀਆ 'ਚ ਜਾਂ ਦੂਸਰੇ 'ਚ ਜਿਹੜਾ ਇੰਡੀਪੈਂਡੈਂਟ ਰੋਲ ਹੁੰਦਾ ਹੈ ਤਾਂ ਉਹਦੀ ਤਾਂ ਜਰਨਲਿਸਟ ਦੀ ਤਾਂ ਕੋਈ ਸਾਈਡ ਨਹੀਂ ਹੁੰਦੀ, ਉਹਦੀਆਂ ਹਮਦਰਦੀਆਂ ਕਿਸੇ ਨਾਲ ਨਹੀਂ ਹੁੰਦੀਆਂ, ਰਿਪੋਰਟ ਕਰ ਰਿਹਾ ਹੁੰਦਾ। ਪਰ ਇਹਨਾਂ ਦਾ ਇਹੀ ਵਰਤਾਰਾ ਸੀ। ਲੇਕਿਨ ਜਸਟਿਨ ਟਰੂਡੋ ਜਦੋਂ ਮਿਲਿਆ ਵੀ ਇਟਲੀ 'ਚ ਮੋਦੀ ਨੂੰ, ਉਹਨੇ ਨਾਰਮਲ ਵਾਂਗ ਬਿਹੇਵ ਕੀਤਾ, ਕੋਈ ਇਹ ਵੀ ਨਹੀਂ ਦਿਖਾਇਆ ਵੀ ਉਹਦੇ ਪ੍ਰਤੀ ਹੇਟਰੇਡ ਜਾਂ ਦੂਜਾ। ਪਰ ਇੱਕ ਜੇ ਤੁਸੀਂ ਉਹ ਸਾਰੀ ਜਿਹੜੀ ਸਟੇਟਮੈਂਟ ਸੀ ਉਹਨੂੰ, ਹਾਲਾਂਕਿ ਇੰਡੀਅਨ ਮੀਡੀਆ ਨੇ ਐਵੇਂ ਦਿਖਾਇਆ ਕਿ ਜਿਵੇਂ ਹੁਣ ਕੈਨੇਡਾ ਭਾਰਤ ਦੇ ਲਈ, ਭਾਰਤ ਨਾਲ ਦੋਸਤੀ ਕਰਨ ਲਈ ਜਾਂ ਟ੍ਰੇਡ ਵਧਾਉਣ ਲਈ ਜਾਂ ਦੂਜਾ ਮਾਨੋ ਤਰਲੋ ਮੱਛੀ ਹੋ ਰਿਹਾ, ਪਰ ਉਹਨੂੰ ਵੀ ਤੁਸੀਂ ਧਿਆਨ ਨਾਲ ਦੇਖੋ ਤਾਂ ਉਹਦੇ 'ਚ ਵੀ ਉਹਨੇ ਸਿਕਿਉਰਿਟੀ ਆਫ ਦਾ ਕੈਨੇਡੀਅਨ ਸਿਟੀਜ਼ਨ, ਸੇਫਟੀ ਆਫ ਦਾ ਕੈਨੇਡੀਅਨ ਸਿਟੀਜ਼ਨ। ਤੇ ਜਿਉਂ ਹੀ ਵਾਪਸ ਆਇਆ 2 ਦਿਨ ਬਾਅਦ ਅਸੀਂ ਦੇਖਦੇ ਹਾਂ ਕਿ 18 ਜੂਨ ਨੂੰ ਜਦੋਂ ਪਾਰਲੀਮੈਂਟੇਰੀਅਨਸ ਵੱਲੋਂ ਟ੍ਰਿਬਿਊਟ ਦਿੱਤੀ ਗਈ ਤੇ ਭਾਰਤ ਦੇ ਵਿੱਚ ਜੋ ਜਿਸ ਕਿਸਮ ਦੀ ਸਟਨਿੰਗ ਔਰ ਸੱਪ ਸੁੰਘਣ ਵਾਲੀ ਲਾਈਨ ਸੀ, ਲੇਕਿਨ ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਵੀ ਇਸ ਦੇ ਉੱਤੇ ਭਾਰਤ ਰਿਐਕਟ ਕਰੇਗਾ। ਔਰ ਅੱਜ ਇਸ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਰਣਧੀਰ ਜਸਵਾਲ ਇਹ ਹੁਣ ਜ਼ਿਆਦਾ ਇਸ ਨੂੰ ਜਿਹੜਾ ਕਰਦੇ ਨੇ, ਬਗਾਚੀ ਨੂੰ ਮੇਰੇ ਖਿਆਲ ਇਹਨਾਂ ਨੇ ਜਿਹੜਾ ਅੱਗੇ ਬਾਗਚੀ ਸੀ ਇਹਨਾਂ ਦਾ ਫੋਰਨ ਸੈਕਟਰੀ ਜਿਹੜਾ ਐਜ਼ ਏ ਸਪੋਕਸਪਰਸਨ ਸੀ, ਉਹਨੂੰ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਜਨੀਵਾ ਹੈੱਡਕੁਆਰਟਰ ਦੇ ਵਿੱਚ ਭੇਜਿਆ। ਔਰ ਇਹ ਹੁਣ ਰਣਧੀਰ ਜਸਵਾਲ, ਪਹਿਲਾਂ ਵੀ ਕਦੇ ਕਦੇ ਹੁੰਦਾ ਸੀ, ਹੁਣ ਜ਼ਿਆਦਾ ਰੈਗੂਲਰਲੀ ਇਹ ਹੁੰਦਾ। ਔਰ ਅੱਜ ਉਸ ਦਾ ਰਿਐਕਸ਼ਨ ਜਿਹੜਾ ਮੈਂ ਉਹਦੇ ਲਫ਼ਜ਼ਾਂ 'ਚ ਮੈਂ ਦੁਹਰਾਉਣਾ ਚਾਹੁੰਦਾ, ਤੇ ਉਹਦੇ 'ਚ ਉਸਨੇ ਕਿਹਾ ਕਿ ਵੀ ਇੰਡੀਆ ਓਪੋਜ਼ਿਸ ਐਨੀ ਮੂਵਸ ਗਿਵਿੰਗ ਪੋਲੀਟੀਕਲ ਸਪੇਸ ਟੂ ਐਕਸਟ੍ਰੀਮਿਜ਼ਮ ਐਂਡ ਦੋਜ਼ ਐਡਵੋਕੇਟਿੰਗ ਵਾਇਲੈਂਸ, ਕਿ ਵੀ ਇਹ ਜਿਹੜੀ ਹਰਦੀਪ ਨਿੱਜਰ ਨੂੰ ਸ਼ਰਧਾਂਜਲੀ ਦੇਣਾ ਹੈ, ਇਹ ਸਪੇਸ ਦੇਣਾ ਹੈ
ਉਹਨਾਂ ਨੂੰ ਜਿਹੜੇ ਵਾਇਲੈਂਸ ਪ੍ਰਮੋਟ ਕਰਦੇ ਨੇ ਜਾਂ ਅੱਤਵਾਦ ਨੂੰ ਪ੍ਰਮੋਟ ਕਰਦੇ ਨੇ। ਦੇਖੋ ਪਹਿਲਾ ਪਾਰਟ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਲੈਵਲ ਦੀ ਇਨਸੈਂਸਿਟਿਵਿਟੀ ਹੈ। ਬਿਲਕੁਲ। ਤੁਸੀਂ ਬਾਹਰਲੇ ਮੁਲਕ ਦੇ ਵਿੱਚ ਆ ਕੇ ਉਸ ਮੁਲਕ ਦੇ ਸ਼ਹਿਰੀ ਨੂੰ ਜਿਹੜਾ ਹੈ ਉਸ ਦਾ ਮਰਡਰ ਕਰਦੇ ਹੋ, ਤੁਹਾਡੇ ਉੱਤੇ ਸਿੱਧਾ ਚਾਰਜ ਲੱਗਦਾ ਹੈ ਔਰ ਉਸ ਦਾ ਜਿਹੜਾ ਕੇਸ ਟ੍ਰਾਇਲ ਦੇ ਵਿੱਚ ਜਾ ਚੁੱਕਾ ਹੈ। ਇਹਦੇ ਬਾਵਜੂਦ ਤੁਸੀਂ ਈਵਨ ਇਹ ਤਾਂ ਜਦੋਂ ਅਸੀਂ ਦੁਨੀਆ ਦੇ ਵਿੱਚ ਜਾਂ ਡਿਪਲੋਮੇਸੀ ਦੇ ਵਰਲਡ ਦੇ ਵਿੱਚ ਵੀ ਜਿਹੜੇ ਵਾਰ ਦੇ ਵਿੱਚ ਮਾਰੇ ਗਏ ਲੋਕ ਹੁੰਦੇ ਨੇ ਜਾਂ ਜਿਹੜੇ ਈਵਨ ਜਿਹੜੇ ਕ੍ਰਿਮੀਨਲ ਹੁੰਦੇ ਨੇ, ਜਦੋਂ ਉਹਨਾਂ ਨੂੰ ਵੀ ਇੱਕ ਪ੍ਰੋਟੋਕੋਲ ਹੁੰਦਾ ਉਹਦੇ ਲਈ, ਉਹਨਾਂ ਨੂੰ ਵੀ ਲਾਸਟ ਵਿਸ਼ ਵੀ ਪੁੱਛੀ ਜਾਂਦੀ ਹੈ, ਉਹਨਾਂ ਨੂੰ ਵੀ ਵਿਦ ਡਿਗਨਿਟੀ ਉਹਨਾਂ ਦੀ ਕ੍ਰਿਮੇਸ਼ਨ ਉਹਨਾਂ ਦੇ ਮਜ਼ਹਬ ਫੇਥ ਦੇ ਮੁਤਾਬਕ ਔਰ ਉਸ ਦੇ ਲਈ ਵੀ ਜਿਹੜੀਆਂ ਨੇ ਪ੍ਰੇਅਰਸ ਕੀਤੀਆਂ ਜਾਂਦੀਆਂ। ਸੋ ਇਹ ਜਿਹੜੀ ਸਾਇਲੈਂਟ ਪ੍ਰੇਅਰ ਸੀ 1 ਮਿੰਟ ਦੀ, ਇਹ ਕੋਈ ਵੀ ਲਾਸ ਆਫ ਲਾਈਫ, ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਹ ਫਾਦਰਸ ਡੇ ਹੈ, ਉਹ ਹਸਬੈਂਡ ਹੈ, ਉਹ ਬੱਚਿਆਂ ਦਾ ਬਾਪ ਹੈ, ਤੁਸੀਂ ਬਾਕੀ ਪੋਲੀਟੀਕਲ ਲੈਵਲ ਛੱਡ ਵੀ ਦਿਓ ਤੇ ਤੁਸੀਂ ਤਾਂ ਕੋਈ ਵੀ ਵਿਕਟਮ ਕਿਸੇ ਲੈਵਲ ਤੇ ਵੀ ਹੁੰਦਾ ਹੈ ਉਸ ਦੇ ਲਈ ਤੁਸੀਂ ਪ੍ਰੇ ਕਰਦੇ ਹੋ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਹ ਕਿਸ ਹੱਦ ਤੱਕ ਸਿੱਖ ਇਸ਼ੂਜ਼ ਦੇ ਉੱਤੇ ਤਾਂ ਦੂਰ ਦੀ ਗੱਲ, ਈਵਨ ਇਨਸਾਨੀ ਮੁੱਦਿਆਂ ਦੇ ਉੱਤੇ ਵੀ ਕਿੰਨੇ ਇਨਸੈਂਸਿਟਿਵ ਨੇ। ਔਰ ਫਿਰ ਈਵਨ ਉਹਨੂੰ ਹਰਦੀਪ ਸਿੰਘ ਨਿੱਜਰ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਜਾਂ ਕੈਨੇਡੀਅਨ ਪਾਰਲੀਮੈਂਟ ਮਹਿਸੂਸ ਕਰਦੀ ਹੈ ਕਿ ਟ੍ਰਿਬਿਊਟ ਦੇਣੀ ਹੈ, ਤੇ ਉਹ ਇਹ ਵੀ ਉਹਨੂੰ ਲੱਗ ਰਿਹਾ ਕਿ ਵੀ ਇਹ ਜਿਹੜਾ ਪੋਲੀਟੀਕਲ ਸਪੇਸ ਜਿਹੜਾ ਉਹ ਦਿੱਤਾ ਜਾ ਰਿਹਾ ਐਕਸਟ੍ਰੀਮਿਜ਼ਮ ਨੂੰ, ਔਰ ਉਹ ਜਿਹੜੇ ਐਡਵੋਕੇਟ ਵਾਇਲੈਂਸ ਕਰਦੇ ਨੇ। ਔਰ ਇਹਦੇ 'ਚ ਕੋਈ ਹਰਦੀਪ ਸਿੰਘ ਨਿੱਜਰ ਦੀ ਕਦੇ ਐਕਸਟ੍ਰੈਡੀਸ਼ਨ ਇੰਡੀਆ ਨੇ ਨਹੀਂ ਮੰਗੀ, ਕਦੇ ਕੋਈ ਡੀਟੇਲਸ ਕੇਸ ਦੀਆਂ ਵੀ ਕਿਹੜੀ ਹਰਦੀਪ ਸਿੰਘ ਨਿੱਜਰ ਨੇ। ਮੈਂ ਤਾਂ ਹੁਣ ਜਦੋਂ ਗਿਆ ਮੌਂਟਰੀਅਲ ਵੀ, ਔਰ ਮੌਂਟਰੀਅਲ ਤੋਂ ਇੱਕ ਸੱਜਣ ਆਏ ਹੋਏ ਸੀ, ਉਹਨਾਂ ਨੇ ਵੀ ਮੈਨੂੰ ਪਿਕਚਰ, ਜਦੋਂ ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਆਉਂਦਾ ਹੈ ਉਹ ਤਾਂ ਬਹੁਤ ਯੰਗ ਹੈ, ਛੋਟਾ ਜਿਹਾ ਨਿਆਣਾ ਹੈ ਉਹ ਤਾਂ ਬਿਲਕੁਲ। ਸੋ ਮਤਲਬ ਨਾ ਉਹਦਾ ਪਹਿਲਾਂ ਉੱਥੇ ਕੋਈ ਮਿਲੀਟੈਂਸੀ ਦੇ ਵਿੱਚ ਰੋਲ ਔਰ ਕੋਈ ਵੀ ਇਸ ਕਿਸਮ ਦਾ ਵਾਕਿਆ ਜਿਹੜਾ ਜਿਹਦੇ ਥੱਲੇ ਕਿ ਉਸ ਦੇ ਉੱਤੇ ਕੋਈ ਕੇਸ ਜਾਂ ਐਕਸਟ੍ਰੈਡੀਸ਼ਨ ਬਣਾਈ ਹੋਏ, ਤਾਂ ਫਿਰ ਪੋਲੀਟੀਕਲ ਵਾਇਲੈਂਸ ਦੀ ਪ੍ਰਮੋਸ਼ਨ ਔਰ ਈਵਨ ਜਿਹੜਾ ਏਜੰਡਾ ਉਹ ਖਾਲਿਸਤਾਨ ਰੈਫਰੈਂਡਮ ਦਾ ਜਿਸ ਦੀ ਉਹ ਐਡਵੋਕੇਸੀ ਕਰਦਾ ਸੀ, ਉਹ ਵੀ ਪੀਸਫੁਲ ਤਰੀਕੇ ਨਾਲ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ, ਪਰ ਐਡਵੋਕੇਟਿੰਗ ਵਾਇਲੈਂਸ। ਫਿਰ ਉਹ ਕਹਿੰਦਾ ਹੈ ਟੂ ਐਡਵੋਕੇਟ ਐਂਟੀ ਇੰਡੀਆ ਏਜੰਡਾ ਇਜ਼ ਦਾ ਰੀਅਲ ਪ੍ਰੋਬਲਮ and therefore we have time and again been insisting that Canadian authorities take strict action against them, he added। उन्होंने कहा जी ये एंटी इंडिया एजेंडा जिहड़ा है ये रियल प्रॉब्लम है और असी बार बार ये कहते हैं कैनेडियन अथॉरिटी जिहड़ियां ने वो सख्त एक्शन लैन। और फिर उन्हें क्या he added referring to Niger's supporters who took out rallies and held mock court trials accusing Prime Minister Modi for his killing। उन्होंने कहा जी देखो कला ही नहीं भी कनेडा दी पार्लीमेंट ने श्रद्धांजलि दी, किवें निजर दे हक दे विच रैलीज कढ़ियां गईयां और ईवन मॉक ट्रायल होया। हुण मॉक ट्रायल जिवें मैं मैंशन कीता सी 18 जून नूं सिक्स फॉर जस्टिस दी टीम ने और प्रॉपर उस दी मीडिया कवरेज भी हुई। इवें ही हुंदा कि भी ਜਦੋਂ ਸਾਡੇ ਕੋਲ ਪਾਵਰ ਆਏਗੀ ਅਸੀਂ ਅਸਲੀ ਟ੍ਰਾਇਲ ਕਰਾਂਗੇ, ਪਰ ਅਸੀਂ ਇਹ ਫਿਕਸ ਕਰਨਾ ਚਾਹੁੰਦੇ ਹਾਂ ਕਿ ਵੀ ਇਹ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਲਈ ਕੌਣ ਜ਼ਿੰਮੇਵਾਰ ਹੈ। ਸੋ ਜ਼ਾਹਰ ਹੈ ਉਸ ਮੌਕ ਟ੍ਰਾਇਲ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਰਾਵਲ ਔਰ ਉਹ ਦੋਨੋਂ ਧਿਰਾਂ ਨੂੰ ਮੌਕਾ ਹੁੰਦਾ ਹੈ। ਉਹ ਬੜਾ ਦਿਲਚਸਪ ਹੁੰਦਾ ਜਦੋਂ ਵੀ ਤੁਸੀਂ ਮੌਕ ਪਾਰਲੀਮੈਂਟ ਕਰਦੇ ਹੋ ਜਾਂ ਮੌਕ ਟ੍ਰਾਇਲ ਕਰਦੇ ਹੋ। ਸੋ ਇਸ ਦੇ ਉੱਤੇ ਇਹਨਾਂ ਦਾ ਇਹ ਹੈ। ਔਰ ਨਾਲ ਦੀ ਨਾਲ ਫਿਰ ਇਹਨਾਂ ਨੇ ਚੀਕਾਂ ਮਾਰੀਆਂ ਫੋਰਨ ਮਿਨਿਸਟਰੀ ਨੇ ABC ਦੀ ਡਾਕੂਮੈਂਟਰੀ ਦੇ ਉੱਤੇ, ਔਰ ABC ਦੀ ਡਾਕੂਮੈਂਟਰੀ ਦੇ ਉੱਤੇ ਜਿਹੜੀ ਸਪਾਈਜ਼, ਸੀਕ੍ਰੇਟਸ ਐਂਡ ਥ੍ਰੈਟਸ, ਉਹਨੇ ਇਹ ਕਿਹਾ ਕਿ ਵੀ ਜੀ ਦਾ ਮਿਨਿਸਟਰੀ ਆਲਸੋ ਟੁਕ ਸ਼ਾਰਪ ਏਮ ਐਟ ਆਸਟ੍ਰੇਲੀਅਨ ਬ੍ਰੌਡਕਾਸਟਰ ABC ਫॉर a recent documentary entitled Spies, Secrets and Threats, how the Modi regime targets people overseas, ਇਹ ਉਹਦਾ ਪੂਰਾ ਨਾਂ ਹੈ, which alleged that 4 Indian diplomats were expelled from Australia for espionage and spying over Khalistani activities, and contained accusations that groups allied to the BJP were engaged in political interference in Australia। ਉਹਦੇ ਪਹਿਲੇ ਹਿੱਸੇ 'ਚ ਤਾਂ ਉਹਨਾਂ ਨੇ ਵਿਦਨ ਇੰਡੀਆ ਕੀ ਹੈ, RSS ਕੀ ਹੈ, ਉਹਨਾਂ ਦੀ ਟ੍ਰੇਨਿੰਗ ਕਿਵੇਂ ਹੁੰਦੀ ਹੈ, ਉਹਦੇ 'ਚ ਵੀ ਉਹਨਾਂ ਨੇ
ਇੰਟਰਵਿਊ ਇੱਕ ਸਾਬਕਾ RSS ਦਾ, ਜਿਹਨੇ ਕਿਹਾ ਵੀ ਕਿਵੇਂ ਟੌਕਸਿਸਿਟੀ ਪਰੋਸੀ ਜਾਂਦੀ ਹੈ ਨਿਆਣਿਆਂ ਦੇ ਵਿੱਚ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਕਿਵੇਂ ਇਹ ਪੂਰਾ ਇਸ ਕਿਸਮ ਦਾ ਨੈਟਵਰਕ ਫੈਲਿਆ ਹੋਇਆ। ਹੁਣ ਇਸ ਦੇ ਉੱਤੇ ਉਹਨਾਂ ਦਾ ਇਹ ਮਿਸਟਰ ਜੈਸਵਾਲ ਕਹਿੰਦਾ ਹੈ, ਦਾ ਡਾਕੂਮੈਂਟਰੀ ਇਜ਼ ਬਾਇਸਡ ਐਂਡ ਰਿਫਲੈਕਟਸ ਅਨਪ੍ਰੋਫੈਸ਼ਨਲ ਰਿਪੋਰਟਿੰਗ। ਹੁਣ ਅਨਪ੍ਰੋਫੈਸ਼ਨਲ ਦਾ ਤਾਂ ਇਹ ਕੀ ਹੋਣਾ ਹੈ, ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਇੱਕ ਫ੍ਰੈਂਚ ਜਰਨਲਿਸਟ ਜਿਹੜਾ 13 ਸਾਲਾਂ ਤੋਂ ਫਰਾਂਸ ਦੇ ਰੇਡੀਓ ਲਈ ਕਰ ਰਿਹਾ ਸੀ, ਉਹਨੂੰ ਆਊਟ ਆਫ ਜੌਬ ਕੀਤਾ, ਹਾਲਾਂ ਉੱਥੇ ਹੀ ਵਿਆਹਿਆ ਹੋਇਆ। ਉਸ ਤੋਂ ਕੁਛ ਮਹੀਨੇ ਪਹਿਲਾਂ ਇੱਕ ਹੋਰ ਫ੍ਰੈਂਚ ਜਰਨਲਿਸਟ ਜਿਹੜੀ 22 ਸਾਲ ਤੋਂ ਉੱਥੇ ਕੰਮ ਕਰਦੀ ਸੀ, ਉਹਨੂੰ ਬਾਹਰ ਕੱਢਿਆ। ਕਿੰਨੇ ਹੋਰ ਕੱਢੇ ਨੇ। ਅਰੁਣਧਾਤੀ ਰॉय ਦੇ ਖਿਲਾਫ 2010 'ਚ ਉਹਦਾ ਇੱਕ ਦਿੱਤੀ ਸਟੇਟਮੈਂਟ ਕਿ ਜੀ ਕਸ਼ਮੀਰੀਆਂ ਨੂੰ ਹੱਕ ਹੋਣਾ ਚਾਹੀਦਾ ਰਾਏਸ਼ੁਮਾਰੀ ਦਾ, UAPA ਦੇ ਥੱਲੇ ਕੇਸ ਰਜਿਸਟਰ ਕੀਤੇ। ਸੋ ਜਿਹੜੇ ਖੁਦ ਇਸ ਹੱਦ ਤੱਕ ਡਿਕਟੇਟਰਾਨਾ ਔਰ ਫਾਸ਼ੀਆਨਾ ਸਿਸਟਮ ਵਾਂਗ ਬਿਹੇਵ ਕਰ ਰਹੇ ਨੇ, ਉਹ ਕਹਿ ਰਿਹਾ ਕਿ ਜੀ ਅਨਪ੍ਰੋਫੈਸ਼ਨਲ ਰਿਪੋਰਟਿੰਗ ਹੈ ABC ਦੀ। ਇਟ ਅਪੀਅਰਸ ਟੂ ਸਰਵ ਅ ਪਾਰਟਿਕੂਲਰ ਏਜੰਡਾ ਟੂ ਮੈਲਾਈਨ ਇੰਡੀਆ, ਕਿ ਇਹ ਭਾਰਤ ਨੂੰ ਬਦਨਾਮ ਕਰਨ ਦੇ ਲਈ ਇੱਕ ਏਜੰਡੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਵੀ ਆਬਵੀਅਸਲੀ ਅਪੋਜ਼ ਐਨੀ ਸੱਚ ਅਟੈਂਪਟਸ ਟੂ ਕੰਡੋਨ, ਜਸਟੀਫਾਈ ਔਰ ਈਵਨ ਗਲੋਰੀਫਾਈ ਟੈਰਰਿਜ਼ਮ। ਉਹ ਸਭ ਤੋਂ ਵੱਡੀ ਟੈਰਰਿਸਟ ਜਮਾਤ ਤੁਹਾਡੀ RSS, ਸਭ ਤੋਂ ਵੱਡੇ ਬਿੱਲੇ ਰੰਗੇ ਤੁਹਾਡੇ ਮੋਦੀ ਔਰ ਅਮਿਤ ਸ਼ਾਹ, ਉੱਥੇ 2002 ਚ ਗੁਜਰਾਤ ਦੇ ਕਿਲਰ, ਔਰ ਫਿਰ ਜਿਹੜਾ ਆ ਕੇ ਜੋ ਦਿੱਲੀ ਚ ਕਰ ਰਹੇ ਨੇ, ਔਰ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ। ਪਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਵੀ ਇਹ ਜਿਹੜੇ 4 ਇੰਡੀਅਨ ਡਿਪਲੋਮੈਟ ਕੱਢੇ ਜਿਹੜੇ ਉੱਥੇ ਖਾਲਿਸਤਾਨੀਆਂ ਤੇ ਸਪਾਈਕ ਆ, ਇਹਨਾਂ ਬਾਰੇ ਕੀ ਹੈ, ਤੇ ਨਿਊਜ਼ ਜਿਹੜਾ ਹਿੰਦੂ ਰਿਪੋਰਟ ਕਰਦਾ Mr. Jess but didn't respond to specific questions about the expulsion of Indian diplomats। ਉੱਥੇ ਆ ਕੇ ਮੂੰਹ ਸੀਤੇ ਗਏ, ਕਿਉਂਕਿ ਜਦੋਂ ਉਹਨਾਂ ਨੇ ਕੱਢੇ ਉਹਨਾਂ ਨੇ ਸਬੂਤ ਦਿੱਤੇ ਕਿ ਭਾਈ ਆ ਤੁਸੀਂ ਉੱਥੇ ਆ ਕੇ ਇਹ ਕੁਝ ਕਰ ਰਹੇ ਹੋ। ਸੋ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਅਗੇਨ ਇੰਡੀਆ ਦੇ ਕੋਲ ਇੱਕ ਤੋਂ ਬਾਅਦ ਇੱਕ ਮੌਕਾ ਆਉਂਦਾ ਹੈ ਜਿੱਥੇ ਕਿ ਗੋਡੇ ਟੇਕ ਕੇ ਉਸ ਸਿੱਖ ਕੌਮ ਦੇ ਨਾਲ ਵੀ ਆਪਣੀ ਜਿਹੜੀ ਹੈ ਉਹ ਨੈਗੋਸ਼ੀਏਸ਼ਨ ਖੋਲ੍ਹੇ ਕਿ ਭਾਈ ਠੀਕ ਹੈ, ਅਸੀਂ ਜਿਹੜਾ ਹੈ ਉਹ ਹੁਣ ਹਾਰ ਗਏ ਔਰ ਤੁਸੀਂ ਆਓ ਔਰ ਖਾਲਿਸਤਾਨ ਦੇ ਬਾਰਡਰਸ ਦੇ ਉੱਤੇ ਸਾਡੇ ਨਾਲ ਗੱਲਬਾਤ ਕਰੋ। ਔਰ ਇਸ ਤੋਂ ਬਿਨਾਂ ਹੁਣ ਇਹ ਜਿਹੜਾ ਇਸ ਕਿਸਮ ਦੀਆਂ ਗੇਮਾਂ, ਡਰਾਮੇਬਾਜ਼ੀਆਂ ਔਰ ਈਵਨ ਵਿਦਨ ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਬਹੁਤ ਪੈਨਿਕ ਹੈ ਕਿ ਇੱਕੋ ਵੇਲੇ ਹੁਣ ਦੋਨੋਂ ਹੀ ਟਰਾਇਲ, ਕੈਨੇਡਾ ਦਾ ਤਾਂ ਚੱਲ ਹੀ ਰਿਹਾ ਸੀ, ਇੱਧਰ ਨਿਖਿਲ ਗੁਪਤਾ ਦਾ ਵੀ ਟਰਾਇਲ ਸ਼ੁਰੂ ਹੋਣ ਜਾ ਰਿਹਾ। ਕੀ ਰਿਵੀਲ ਹੋਏਗਾ, ਕੀ ਸਬੂਤ ਸਾਹਮਣੇ ਆਣਗੇ। ਅਮਰੀਕਾ ਨੇ ਤਾਂ ਧੌਣ ਤੋਂ ਫੜਿਆ ਹੋਇਆ, ਸੋ ਉਹ ਵੀ ਅਸੀਂ ਜਿਹੜਾ ਹਾਂ ਉਸ ਨੂੰ ਆਉਣ ਵਾਲੇ ਟੌਪਿਕਸ ਦੇ ਵਿੱਚ ਡਿਸਕਸ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਦੀ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਚੈੱਕ ਰਿਪਬਲਿਕ ਨੂੰ ਨਿਊਯਾਰਕ ਲਿਆਂਦੇ ਗਏ ਨਿਖਿਲ ਗੁਪਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਸਰਕਾਰ ਵੱਲੋਂ ਕੋਈ ਕਾਨੂੰਨੀ ਮਦਦ ਨਹੀਂ ਦਿੱਤੀ ਜਾ ਰਹੀ
ਤੇ ਸਾਨੂੰ ਐਕਸਟ੍ਰੈਡੀਸ਼ਨ ਸੰਬੰਧੀ ਹਨੇਰੇ ਵਿੱਚ ਰੱਖਿਆ ਗਿਆ ਹੈ। ਸੋ ਦੂਸਰੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਨਿਖਿਲ ਗੁਪਤੇ ਵੱਲੋਂ ਕੋਈ ਕਾਉਂਸਲਰ ਮਦਦ ਨਹੀਂ ਮੰਗੀ ਗਈ। ਇਹ ਦੋਵੇਂ ਧਿਰਾਂ ਨੌਟੰਕੀ ਕਰ ਰਹੀਆਂ ਹਨ ਕਿਉਂਕਿ ਨਿਖਿਲ ਗੁਪਤਾ ਰਾਹ ਦਾ ਡਰਟੀ ਖੂਨੀ ਠੇਕੇਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿਉਂਕਿ ਜਦੋਂ ਅਸੀਂ ਅਮਰੀਕਾ ਔਰ ਕੈਨੇਡਾ ਵੱਲੋਂ ਹੁਣ ਤੱਕ ਜਿਹੜੇ ਇੰਡਾਇਟਮੈਂਟ 'ਚ ਲਾਏ ਚਾਰਜ ਨੇ ਅਮਰੀਕਾ ਦੀ ਅਦਾਲਤ 'ਚ ਔਰ ਕੈਨੇਡਾ 'ਚ ਜੋ ਪ੍ਰਾਈਮ ਮਿਨਿਸਟਰ ਟਰੂਡੋ ਨੇ ਜੋ ਪਾਰਲੀਮੈਂਟ 'ਚ ਖਲੋ ਕੇ ਕਿਹਾ, ਉਸ ਤੋਂ ਜਿਹੜੀ ਇੱਕ ਸਾਦਾ ਜਿਹੀ ਪਿਕਚਰ ਐਮਰਜ ਹੁੰਦੀ ਹੈ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੇ ਚੀਫ ਉਸ ਨੂੰ ਡਾਇਰੈਕਸ਼ਨ ਅਜੀਤ ਡੋਵਲ ਨੂੰ ਮੋਦੀ ਔਰ ਅਮਿਤ ਸ਼ਾਹ ਉਸ ਚੇਨ ਆਫ ਕਮਾਂਡ ਦੇ ਥੱਲੇ ਕਿਵੇਂ ਨਿਖਿਲ ਗੁਪਤਾ ਨੂੰ ਜਿਹੜਾ ਚੈਕ ਰਿਪਬਲਿਕ ਦੇ ਵਿੱਚ ਆ ਕੇ ਬੈਠਾ, ਉਸ ਨੇ ਕਿਵੇਂ ਜਿਹੜਾ ਡੀਲ ਬਣਾਈ। ਇਧਰ ਗੁਰਪਤਵੰਤ ਪੰਨੂ ਮਰਡਰ ਪਲਾਟ ਸੰਬੰਧੀ ਸਾਡੇ ਸਾਹਮਣੇ ਇੰਡਾਇਟਮੈਂਟ ਤੇ ਬੇਸਡ ਜਾਣਕਾਰੀ ਹੈ, ਪਰ ਜਦੋਂ ਉਸੇ ਇੰਡਾਇਟਮੈਂਟ ਦੇ ਵਿੱਚੋਂ ਇਹ ਸਾਹਮਣੇ ਆਉਂਦਾ ਹੈ ਕਿ ਭਾਈ ਕਿਵੇਂ ਉਹ ਜਦੋਂ ਕਿ ਠੇਕਾ ਕਰ ਰਿਹਾ ਉਹਦੇ ਨਾਲ 1 ਲੱਖ ਦੀ ਡੀਲ 15,000 ਐਡਵਾਂਸ ਦੇ ਰਿਹਾ ਤੇ ਨਾਲ ਦੀ ਨਾਲ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਗਿਆ, ਉਸ ਦੀਆਂ ਡੈੱਡ ਬਾਡੀ ਦੀ ਪਿਕਚਰਸ ਵਹੀਕਲ ਦੇ ਵਿੱਚ ਉਹ ਵੀ ਉਹਨੂੰ ਕਰ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਭਾਈ ਇਹ ਟਿਕਾਣੇ ਅਸੀਂ ਲਾ ਦਿੱਤਾ ਤੇ ਹੋਰ ਲੈਣ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਖਿਲ ਗੁਪਤਾ ਔਰ ਬਾਅਦ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਦੇ ਥੱਲੇ ਕਿ ਨਿਖਿਲ ਗੁਪਤਾ ਰਾਹ ਦੇ ਵਿਕਰਮ ਯਾਦਵ ਉਹਦਾ ਕੀ ਰੈਂਕ ਸੀ, ਵੈਦਰ ਉਹ ਇੱਥੇ ਵਾਸ਼ਿੰਗਟਨ DC ਦੇ ਐਮਬੈਸੀ 'ਚ ਤਾਇਨਾਤ ਸੀ ਜਾਂ ਪਿੱਛੇ ਸੀ। ਹਾਲਾਂ ਉਹ ਸਾਰੇ 'ਚ ਵੀ ਇੰਡਾਇਟਮੈਂਟ ਦੇ ਵਿੱਚ ਇਹ ਵੀ ਸਾਹਮਣੇ ਸੀ ਕਿ ਕਿਵੇਂ ਦਿੱਲੀ ਦੇ ਰਾਹ ਦੇ ਆਫਿਸ ਦੇ ਵਿੱਚ ਸੂਟਡ ਬੂਟਡ 2-3 ਆਫੀਸ਼ੀਅਲਸ ਰਾਹ ਦੇ ਬੈਠੇ ਨੇ ਜਿਨ੍ਹਾਂ ਨੂੰ ਕੈਮਰਾ ਘੁਮਾ ਕੇ ਉਹ ਦਿਖਾ ਰਿਹਾ। ਸੋ ਇਸ 'ਚ ਇਹੀ ਕਾਰਨ ਹੈ ਕਿ ਵਾਸ਼ਿੰਗਟਨ ਪੋਸਟ ਔਰ ਫਾਈਨੈਂਸ਼ੀਅਲ ਟਾਈਮਜ਼ ਜਿਨ੍ਹਾਂ ਨੇ ਇਹ ਸਟੋਰੀ ਬ੍ਰੇਕ ਕੀਤੀ, ਉਹਨਾਂ ਨੇ ਤਾਂ ਕੋਈ ਇਸ ਦੇ ਵਿੱਚ ਸ਼ੱਕ ਸ਼ੁਬਾ ਨਹੀਂ ਰਹਿਣ ਦਿੱਤਾ ਕਿ ਵੀ ਇਹ ਸਿੱਧੇ ਤੌਰ ਦੇ ਉੱਤੇ ਉਹਨਾਂ ਦਾ ਕੰਮ ਹੈ। ਔਰ ਈਵਨ ਜਿਹੜਾ ਸਾਬਕਾ ਰਾਜ ਚੀਫ ਅਮਰਜੀਤ ਦੁਲਟ ਜਿਹਨੇ ਕਰਨ ਥਾਪਰ ਨੂੰ ਜਦੋਂ ਇੰਟਰਵਿਊ ਦਿੱਤਾ ਤੇ ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਇਸ ਲੈਵਲ ਦਾ, ਉਹਨੇ ਕਿਹਾ ਜੀ ਸਾਡੇ ਵੇਲੇ ਤਾਂ ਅਸੀਂ ਭਾਵੇਂ ਨਹੀਂ ਕੀਤਾ ਪਰ ਇਸ ਲੈਵਲ ਦੇ ਐਕਸ਼ਨ ਦੀ ਜਿਹੜੀ ਹੈ ਪਰਮਿਸ਼ਨ ਉੱਤੋਂ ਲਏ ਬਿਨਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਈਵਨ ਪ੍ਰਾਈਮ ਮਿਨਿਸਟਰ ਇਹ ਪੋਸੀਬਲ ਹੀ ਨਹੀਂ ਹੋ ਸਕਦਾ। ਸੋ ਜਦੋਂ ਅਸੀਂ ਚੇਨ ਆਫ ਕਮਾਂਡ ਦੀ ਗੱਲ ਕਰਦੇ ਹਾਂ, ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, NIA ਦਾ ਦਿਨਕਰ ਗੁਪਤਾ ਔਰ ਗੋਇਲ ਜਿਹੜਾ ਰਾਜ ਚੀਫ ਔਰ ਡਾਊਨ ਲੈਵਲ ਦੇ ਉੱਤੇ, ਤਾਂ ਫਿਰ ਇਹ ਬੜਾ ਕਲੀਅਰ ਹੈ ਕਿ ਭਾਈ ਇਹ ਕਿਹਦੇ ਲਈ ਕਰ ਰਿਹਾ ਸੀ। ਔਰ ਇਸ ਤੋਂ ਪਹਿਲਾਂ ਜਦੋਂ ਇਸ ਦਾ ਪ੍ਰੋਫਾਈਲ ਨਿਖਿਲ ਗੁਪਤੇ ਦਾ ਆਇਆ ਕਿ ਇਸ ਤੋਂ ਪਹਿਲਾਂ ਇਹਨੂੰ ਈਵਨ ਅਫਗਾਨਿਸਤਾਨ ਦੇ ਵਿੱਚ ਵੀ ਯੂਜ਼ ਕੀਤਾ ਗਿਆ, ਪਰ ਕਿਉਂਕਿ ਅਜੀਤ ਡੋਵਲ ਵੀ ਜਿਹਨੇ ਇਹ ਕਲੇਮ ਕੀਤਾ ਆਪਣੇ ਕਈ ਇੰਟਰਵਿਊਜ਼ ਕਿ ਕਿਵੇਂ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਦਬਾਉਣ ਵਾਲਾ ਐਕਸਪਰਟ ਹੈ ਔਰ ਆਪਰੇਸ਼ਨ ਬਲੈਕ ਥੰਡਰ 1988 ਦੇ ਵਿੱਚ ਕਿਵੇਂ ਉਹ ਦਰਬਾਰ ਸਾਹਿਬ ਦੀ ਸਰਾਊਂਡਿੰਗ 'ਚ ਰਿਹਾ ਔਰ ਅੰਦਰ ਬੈਠਿਆਂ ਨੂੰ ਉਹਨੇ ਇਹ ਪ੍ਰਭਾਵ ਦਿੱਤਾ ਕਿ ਉਹ ISI ਦਾ ਹਾਇਰ ਆਫੀਸ਼ੀਅਲ ਹੈ ਔਰ ਉਸ ਦਾ ਵੀ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਰੋਲ ਰਿਹਾ। ਸੋ ਨਿਖਿਲ ਗੁਪਤੇ ਦਾ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚ, ਕਿਉਂਕਿ ਇਸ ਕਿਸਮ ਦੇ ਮਰਡਰ ਐਕਸਪਰਟ ਹੀ ਹੁੰਦੇ ਨੇ ਔਰ ਸਾਨੂੰ ਕੋਈ ਭੁਲੇਖਾ ਨਹੀਂ ਹੈ ਕਿ ਕਾਬਲ ਦੇ ਗੁਰਦੁਆਰੇ ਦੇ ਵਿੱਚ ਜਾਂ ਜਲਾਲਾਬਾਦ ਮਰਡਰ ਜਿਹੜੇ ਸਿੱਖਾਂ ਦੇ ਉੱਤੇ ਹੋਏ ਉਸ 'ਚ ਵੀ ਇਹਨੂੰ ਯੂਜ਼ ਕੀਤਾ ਗਿਆ ਹੋਵੇਗਾ। ਔਰ ਇਸ ਲਈ ਐਜ਼ ਏ ਸਿੱਖ ਐਕਸਪਰਟ ਕਿ ਵੀ ਇਹਨੇ ਕਿਵੇਂ ਕਰਨਾ ਹੈ, ਕਿਉਂਕਿ ਅਜੀਤ ਡੋਵਲ ਦੀ ਸਿੱਧੀ ਕਮਾਂਡ ਦੇ ਥੱਲੇ ਇਹ ਸਾਰਾ ਪਾਰਟ ਚੱਲ ਰਿਹਾ ਸੀ। ਔਰ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਇਹ ਯਤਨ ਕੀਤਾ ਗਿਆ ਵਿਦਨ ਜਦੋਂ ਚੈਕ ਰਿਪਬਲਿਕ 'ਚ ਆਇਆ ਸੁਪਰੀਮ ਕੋਰਟ 'ਚ ਉਹੀ ਪਰਿਵਾਰ ਜਿਹੜਾ ਪਹਿਲਾਂ 4 ਮਹੀਨੇ 'ਚ ਕਿਉਂਕਿ ਜਦੋਂ ਤੱਕ ਫੜਿਆ ਤਾਂ ਜੂਨ ਦੇ ਮਹੀਨੇ 'ਚ ਹੀ ਹੈ ਉਹਨੂੰ ਨਿਖਿਲ ਗੁਪਤੇ ਨੂੰ ਚੈਕ ਰਿਪਬਲਿਕ 'ਚ, ਉਸੇ 'ਚ ਹੀ ਰਾਜ ਚੀਫ ਵੀ ਰਿਟਾਇਰ ਹੋ ਜਾਂਦਾ ਹੈ। ਜਿਹੜੀ ਨਿਊਯਾਰਕ ਕੋਰਟ ਦੇ ਵਿੱਚ ਇੰਡਾਇਟਮੈਂਟ ਵੀ ਜੂਨ ਦੇ ਮਹੀਨੇ 'ਚ ਹੀ ਫਾਈਲ ਹੁੰਦੀ ਹੈ ਪਰ ਨਵੰਬਰ 'ਚ ਅਨਸੀਲ ਕੀਤਾ ਜਾਂਦਾ ਤੇ ਜਦੋਂ ਅਨਸੀਲ ਹੋ ਕੇ ਨਿਖਿਲ ਗੁਪਤੇ ਦਾ ਨਾਂ ਆਉਂਦਾ ਹੈ ਉਦੋਂ ਉਹਦਾ ਪਰਿਵਾਰ ਉੱਥੇ ਸੁਪਰੀਮ ਕੋਰਟ 'ਚ ਪਹੁੰਚ ਜਾਂਦਾ ਹੈ ਕਿ ਜੀ ਇਹ ਤਾਂ ਉਹ ਤਾਂ ਗਾਰਮੈਂਟਸ ਦਾ ਵਪਾਰੀ ਸੀ, ਉਹ ਤਾਂ ਵਪਾਰਕ ਓਪਰਚੁਨਿਟੀ ਲਈ ਗਿਆ ਸੀ ਔਰ ਉਹਨੂੰ ਕੀਤਾ। ਸੋ ਉਸ ਪੀਰੀਅਡ 'ਤੇ ਵੀ ਇਸ ਪੀਰੀਅਡ 'ਚ ਵੀ ਸੁਪਰੀਮ ਕੋਰਟ 'ਚ ਵੀ ਜਿਹੜੇ ਅਟਰਨੀ ਲਾਅ ਫਰਮ ਖੜੀ ਕੀਤੀ ਜਾਂਦੀ ਜ਼ਾਹਰ ਹੈ ਇੰਡੀਅਨ ਸਿਸਟਮ ਨੂੰ ਪਹਿਲਾਂ ਸੀ ਕਿ ਵੀ ਸੁਪਰੀਮ ਕੋਰਟ ਨੂੰ ਇਸਤੇਮਾਲ ਕਰਕੇ ਕੋਈ ਕੰਸੈਸ਼ਨ ਲਿਆ ਜਾਏ, ਪਰ ਕਿਉਂਕਿ ਅਮਰੀਕਨ ਇੰਡਾਇਟਮੈਂਟ ਇੰਨੀ ਕਲੀਅਰ ਸੀ ਔਰ ਚੈਕ ਰਿਪਬਲਿਕ
ਦੀ ਜੂਰਿਸਡਿਕਸ਼ਨ ਕਿ ਸੁਪਰੀਮ ਕੋਰਟ ਨੇ ਕਿਹਾ ਜੀ ਤੁਸੀਂ ਫੋਰਨ ਮਿਨਿਸਟਰੀ ਦੇ ਨਾਲ, ਐਕਸਟਰਨਲ ਅਫੇਅਰਸ ਦੇ ਨਾਲ ਡੀਲ ਕਰੋ। ਫਿਰ ਚੈੱਕ ਰਿਪਬਲਿਕ 'ਚ ਅਸੀਂ ਦੇਖਦੇ ਹਾਂ 4 ਪੜਾਅ ਦੀਆਂ ਅਦਾਲਤਾਂ ਕਾਂਸਟੀਟਿਊਸ਼ਨਲ ਕੋਰਟ ਤੱਕ ਪਹੁੰਚਦੇ ਆ, ਕਿਵੇਂ ਦੇ ਆਰਗੂਮੈਂਟ ਵਰਤੇ ਗਏ ਕਿ ਜੀ ਇਹ ਤਾਂ ਜਿਹੜੀ ਹੈ ਉਸ ਦੇ ਧਰਮ ਦੇ ਜਿਹੜਾ ਉਸ ਨੂੰ ਪ੍ਰੈਕਟਿਸ ਕਰਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ, ਜ਼ਬਰਦਸਤੀ ਕੀਤੀ ਜਾ ਰਹੀ ਹੈ, ਔਰ ਇਹ ਤਾਂ ਪੋਲੀਟੀਕਲ ਡਿਸੀਜਨ ਹੈ, ਔਰ ਇਹ ਤਾਂ ਮਿਸਟੇਕਨ ਆਈਡੈਂਟੀਟੀ ਹੈ। ਹੁਣ ਇਸ ਸਭ ਦੇ ਬਾਵਜੂਦ ਜਦੋਂ ਚੌਥੀ ਅਦਾਲਤ 'ਚ ਕਾਂਸਟੀਟਿਊਸ਼ਨਲ ਕੋਰਟ 'ਚ ਕੇਸ ਖਤਮ ਹੋਇਆ, ਜ਼ਾਹਰ ਹੈ ਅਮਰੀਕਾ ਲਿਆਣਾ ਹੀ ਸੀ। ਹੁਣ ਇਹ ਜਿਹੜੀਆਂ ਦੋਨੋਂ ਪਾਸਿਓਂ ਖਬਰਾਂ ਅਸੀਂ ਅੱਜ ਦੇ ਮੀਡੀਆ ਦੇ ਵਿੱਚ ਦੇਖੀਆਂ, ਇੱਕ ਪਾਸੇ ਹੈ ਕਿ ਜਿਹੜੀ ਉਹਨਾਂ ਦੀ ਪੀਟੀਆਈ ਨੇ ਵੀ ਖਬਰ ਦਿੱਤੀ, ਗੁਰਪਤਵੰਤ ਪੰਨੂ ਮਰਡਰ ਪਲਾਟ ਕੈਨ ਸੀਕ ਗਵਰਨਮੈਂਟ ਹੈਲਪ ਫॉर ਨਿਖਿਲ ਗੁਪਤਾ, ਕਿ ਜਿਵੇਂ ਪਹਿਲਾਂ ਉਹਨਾਂ ਨੇ ਹੈਲਪ ਨਾ ਕੀਤੀ ਹੋਏ ਤਾਂ ਹੁਣ ਉਹਨਾਂ ਦੇ ਜਿਹੜਾ ਹੈ ਇਹ ਹੈ ਦਾ ਫੈਮਿਲੀ ਆਫ ਨਿਖਿਲ ਗੁਪਤਾ accused of plotting with an Indian government official to kill a Sikh separatist in the United States wants New Delhi's help to get justice. A source close to the family told Reuters. ਇਹ ਖਬਰ ਰਾਇਟਰ ਦੀ ਇੰਟਰਨੈਸ਼ਨਲ ਏਜੰਸੀ ਦੀ, ਜੀ ਸਾਨੂੰ ਜਸਟਿਸ ਚਾਹੀਦਾ, ਇੰਡੀਅਨ ਗਵਰਨਮੈਂਟ ਸਾਨੂੰ ਜਸਟਿਸ ਲੈ ਕੇ ਦੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਫੈਮਿਲੀ ਸੋਰਸ ਨੇ ਕਿਹਾ, ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕੀਤਾ, ਕਿ ਇਟ ਵਾਜ਼ ਅ ਮੈਟਰ ਆਫ ਕੰਸਰਨ ਫਾਰ ਆਵਰ ਫੈਮਿਲੀ that we were kept in the dark about his extradition, ਕਿ ਸਾਡੇ ਲਈ ਬਹੁਤ ਫਿਕਰਮੰਦੀ ਦੀ ਗੱਲ ਹੈ, ਸਾਨੂੰ ਹਨੇਰੇ 'ਚ ਰੱਖਿਆ ਗਿਆ ਹੈ, ਔਰ ਇਹ we have not been able to establish direct communication with him since his extradition। ਇਹਦਾ ਮਤਲਬ ਇਹ ਹੈ ਕਿ ਉਦੋਂ ਤੱਕ ਵੀ ਜਿਹੜੇ ਹੈ ਉਹ ਫੈਮਿਲੀ ਦੇ ਨਾਲ ਤਾਂ ਜੋ ਵੀ ਚੈੱਕ ਰਿਪਬਲਿਕ, ਕਿਉਂਕਿ ਚੈੱਕ ਰਿਪਬਲਿਕ ਯੂਰਪੀਅਨ ਕੋਰਟ ਦਾ ਹਿੱਸਾ ਹੈ ਔਰ ਉਹਦੇ ਇੱਕ ਬੜੇ ਫੇਅਰ ਸਟੈਂਡਰਡ ਨੇ ਫੈਮਿਲੀ ਨਾਲ ਮਿਲਣ ਦੇਣਾ, ਔਰ ਦੂਜਾ ਮੁਲਾਕਾਤ ਵੀ ਕਰਕੇ ਗਏ ਹੋਣਗੇ, ਔਰ ਇੰਡੀਅਨ ਏਜੰਸੀਆਂ ਨੇ ਇਹ ਵੀ ਕੋਸ਼ਿਸ਼ ਕੀਤੀ ਹੋਏਗੀ ਕਿ ਉਸ ਨੂੰ ਕਿਤੇ ਨਾ ਕਿਸੇ ਲੈਵਲ ਦੇ ਉੱਤੇ ਉੱਥੇ ਹੀ ਮਰਵਾ ਦਿੱਤਾ ਜਾਏ, ਔਰ ਇਸ ਗੱਲ ਨੂੰ ਉਹਨਾਂ ਦੇ ਚੈੱਕ ਕੋਰਟ ਨੇ ਵੀ ਸਮਝ ਲਿਆ, ਇਸ ਲਈ ਐਕਸਟਰਾ ਉਸ ਦੇ ਉੱਤੇ ਕੈਮਰੇ ਔਰ ਐਕਸਟਰਾ ਸਿਕਿਉਰਿਟੀ ਔਰ ਐਕਸਟਰਾ ਉਹਨਾਂ ਨੇ ਉਸ ਦੇ ਉੱਤੇ ਦਿੱਤਾ। ਹੁਣ ਇੱਕ ਪਾਸੇ ਪਰਿਵਾਰ ਇਹ ਕਹਿ ਰਿਹਾ ਜਦੋਂ ਅਸੀਂ ਨਟੰਕੀ ਕਹਿ ਰਹੇ ਹਾਂ, ਥੀਏਟਰਿਕਸ, ਅਮਿਊਜ਼ਿੰਗ ਥੀਏਟਰਿਕਸ, ਦੂਸਰੇ ਪਾਸੇ ਨਿਖਿਲ ਗੁਪਤਾ ਹੈਜ਼ ਨਾਟ ਰਿਕੁਐਸਟਡ ਕੌਂਸਲਰ ਐਕਸੈਸ ਸੇਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਔਰ ਉਹਦੇ 'ਚ ਜਿਹੜੀ ਹੁਣ ਰਣਧੀਰ ਜਸਵਾਲ ਜਿਹੜਾ ਉਹਨਾਂ ਦਾ ਸਪੋਕਸ ਪਰਸਨ ਹੈ, ਉਹ ਕਹਿ ਰਿਹਾ ਜੀ ਨਿਖਿਲ ਗੁਪਤਾ ਨੇ ਤਾਂ ਸਾਡੀ ਕੋਈ ਲੀਗਲ ਜਾਂ ਕੌਂਸਲਰ ਮਦਦ ਮੰਗੀ ਨਹੀਂ ਹੈ। ਹੁਣ ਅਸੀਂ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਨਿਖਿਲ ਗੁਪਤੇ ਦੀ ਪਹਿਲੀ ਪੇਸ਼ੀ ਤਾਂ ਜਿਹੜੀ ਹੈ ਉਹਦੇ 'ਚ ਉਹਨੂੰ ਜਿਹੜਾ ਉਹ ਆਇਡੈਂਟੀਫਾਈ ਕਰਨਾ ਹੁੰਦਾ। ਹੁਣ ਜਿਹੜੀ ਉਸ ਦੀ ਜਿਹੜੀ ਇਹ ਤਰੀਕ ਪਈ ਹੈ ਉਹ 28 ਜੂਨ ਹੈ, ਫਰਾਈਡੇ 1:30 ਵਜੇ। ਔਰ ਜਿਹੜਾ ਐਡਰੈਸ ਸਾਡੇ ਵੀਰਾਂ ਨੇ ਪੁੱਛਿਆ ਸੀ, ਵਿਊਅਰਸ ਨੇ, ਉਹ 200 ਵਰਥ ਇਹ ਲੋਅਰ ਮੈਨਹਟਨ ਨਿਊਯਾਰਕ 'ਚ 200 ਵਰਥ 200 ਵਰਥ ਇਹ ਐਂਟਰੀ ਹੈ। ਔਰ ਉਹਦੇ 'ਚ ਵੀ ਅਸੀਂ ਵੀ ਇਹ ਅਪੀਲ ਕਰਾਂਗੇ ਕਿ ਭਾਈ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸਿੱਖ ਸੰਗਤ ਉਸ ਦਿਨ ਕੋਰਟ ਰੂਮ ਦੇ ਵਿੱਚ ਹੋਏ। ਹੁਣ ਇੱਕ ਪਾਸੇ ਤਾਂ ਇਹਨਾਂ ਦੀ ਇਹ ਜਿਹੜੀ ਹੈ ਉਹ ਹਾਈਡ ਐਂਡ ਸੀਕ ਚੱਲ ਰਹੀ ਹੈ, ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਕਲੀਅਰਲੀ ਕਿਹਾ ਕਿ ਵੀ ਅਸੀਂ ਕੋਈ ਨਹੀਂ, ਅਸੀਂ ਇਨ ਟੱਚ ਹੈ ਫੈਮਿਲੀ ਦੇ। ਵੀ ਹੈਵ ਸੋ ਫਾਰ ਨਾਟ ਰਿਸੀਵਡ ਐਨੀ ਰਿਕੁਐਸਟ ਫॉर consular access from Mr. Gupta, but his family has got in touch with us and we are in touch with the family members and we are looking at the matter as to what can be done, said ministry spokesperson Rਣਧੀਰ ਜੈਸਵਾਲ। ਕਿ ਭਾਈ ਅਸੀਂ ਦੇਖ ਰਹੇ ਹਾਂ ਵੀ ਅਸੀਂ ਉਹ ਕੀ ਕਰ ਸਕਦੇ। ਹੁਣ ਇਸ ਸਾਰੇ ਦੇ ਉੱਤੇ ਇਸ ਨੇ ਇੰਡੀਆ ਨੂੰ ਕਿਵੇਂ, ਕਿਉਂਕਿ ਦੋਨੋਂ ਕੇਸ ਸਾਈਮਲਟੇਨੀਅਸਲੀ ਅਮਰੀਕਾ ਔਰ ਕੈਨੇਡਾ ਵਾਲੇ ਟ੍ਰਾਇਲ 'ਚ ਨੇ, ਅੰਦਰੂਨੀ ਕਿਵੇਂ ਹਿੱਲੇ ਹੋਏ ਨੇ। ਹੁਣ ਨਵੀਂ ਵਜ਼ਾਰਤ ਵੀ ਬਣੀ ਹੈ ਮੋਦੀ ਦੀ, ਐਸ ਜੈ ਸ਼ੰਕਰ ਹੀ ਬਣਿਆ, ਪਰ ਕਿਤੇ ਨਜ਼ਰ ਨਹੀਂ ਆ ਰਿਹਾ, ਉੜਕਦਾ ਨਜ਼ਰ ਨਹੀਂ ਆਇਆ। ਜਦੋਂ ਇੱਥੇ ਨਿਖਿਲ ਗੁਪਤਾ ਆਇਆ ਜਾਂ ਉਹ ਰਣਧੀਰ ਜੈਸਵਾਲ ਤੋਂ ਹੀ ਰਿਐਕਸ਼ਨ ਦਵਾਇਆ ਕੈਨੇਡਾ ਦੀ ਪਾਰਲੀਮੈਂਟ ਦਾ, ਉਹ ਨਹੀਂ ਬੋਲਿਆ। ਹੁਣ ਅੱਜ ਇੱਕ ਬੜੀ ਡੀਟੇਲ ਦੇ ਵਿੱਚ ਜਿਹੜੀ ਸੁਹਾਸਿਨੀ ਹੈਦਰ ਇਹਨਾਂ ਦੀ ਫੋਰਨ ਕੋਰਸਪੋਂਡੈਂਟ ਵੀ ਹੈ, ਦਾ ਹਿੰਦੂ ਦੀ ਐਕਸਪਰਟ ਹੈ, ਔਰ ਮੈਂ ਜਿੰਨਿਆਂ ਨੂੰ ਵੀ ਫੋਲੋ ਕਰਦਾ ਉਹਨਾਂ 'ਚ ਮੈਂ ਸਮਝਦਾ ਵੀ ਜੇ ਫੋਰਨ ਪਾਲਿਸੀ ਨੂੰ ਇੰਡੀਆ ਕਿਵੇਂ ਫਸ ਗਿਆ ਮੁਸੀਬਤ ਦੇ ਵਿੱਚ, ਔਰ ਕਿਵੇਂ ਇਸ ਨੇ ਜਿਹੜਾ ਅਮਰੀਕਾ, ਕੈਨੇਡਾ ਔਰ ਵੈਸਟ ਨੇ ਹੁਣ ਉਹਨਾਂ ਨੂੰ ਜਿਹੜੀ ਧੌਣ ਤੋਂ ਫੜਿਆ ਹੋਇਆ ਹੈ ਉਹਨਾਂ ਨੂੰ ਰਗੜ ਕੇ ਮਾਰਨਾ, ਉਸ ਦੇ ਉੱਤੇ ਉਹਨੇ ਅੱਜ ਬੜੀ ਡੀਟੇਲ ਗੱਲਬਾਤ ਕੀਤੀ। ਔਰ ਉਹਦੇ 'ਚ ਉਹਨੇ ਇਹੀ ਕਿਹਾ ਕਿ ਵੀ ਹਾਊ ਸ਼ੁੱਡ ਇੰਡੀਆ ਮੈਨੇਜ ਡਿਪਲੋਮੈਟਿਕ ਫਾਲ ਆਊਟ, ਕਿ ਇਹ ਜੋ ਹੋਇਆ, ਪਹਿਲਾਂ ਉਹਨੇ ਕੈਨੇਡਾ ਦਾ ਵੀ ਜ਼ਿਕਰ ਕੀਤਾ ਵੀ ਕਿਸ ਲੈਵਲ ਤੱਕ ਗੱਲ ਚਲੀ ਗਈ ਹੈ,
ਅਮਰੀਕਾ ਦਾ ਵੀ ਜ਼ਿਕਰ ਕੀਤਾ ਵੀ ਇਹ ਇੰਨਾ ਵੱਡਾ ਜਿਹੜਾ ਡਿਪਲੋਮੈਟਿਕ ਫਾਲ ਆਊਟ ਹੈ, ਇੰਡੀਆ ਨੂੰ ਕੀ ਕਰਨਾ ਚਾਹੀਦਾ। ਉਹਨੇ ਫਿਰ ਕਿਹਾ ਕਿ ਭਾਈ ਇੰਡੀਆ ਜਿਹੜਾ ਹੈ, ਪਹਿਲੀ ਗੱਲ ਉਹਨੇ ਕਿਹਾ ਕਿ ਇਹ ਜਿਹੜਾ ਰੈਚਿੰਗ ਬਾਲ ਟੂ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ, ਕਿ ਵੀ ਇਹ ਇੰਡੀਆ ਕੈਨੇਡਾ ਰਿਲੇਸ਼ਨਸ਼ਿਪਸ ਦੇ ਵਿੱਚ ਤਾਂ ਇੰਡੀਆ ਬਹੁਤ ਬੁਰੀ ਤਰ੍ਹਾਂ ਫਸ ਗਿਆ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਦੂਜੇ ਪਾਸੇ ਕੈਨੇਡਾ ਦੇ ਨਾਲ ਤਾਂ ਰਿਲੇਸ਼ਨਸ਼ਿਪ ਰੈਚਡ ਹੋਈ ਹੈ ਔਰ ਦੂਜਾ ਪਾਰਟ ਜਿਹੜਾ ਉਹ ਇੰਡੀਆ US ਰਿਲੇਸ਼ਨਸ਼ਿਪ ਦੇ ਵਿੱਚ ਵੀ ਰੈਸਟ੍ਰੇਨ ਆਇਆ ਹੈ। ਰੈਸਟ੍ਰੇਨ ਦਾ ਮਤਲਬ ਰੁਕਾਵਟ, ਇਹ ਰੈਸਟ੍ਰੇਨ ਔਨ ਇੰਡੋ US ਰਿਲੇਸ਼ਨਸ਼ਿਪ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਲੌਂਗ ਟਰਮ ਡੈਮੇਜ ਹੈ, ਜਿਹੜਾ 5 US ਸੈਨੇਟਰਸ ਨੇ ਔਰ US ਕਾਂਗਰਸਮੈਨ ਜਿਹੜੇ ਅਕਾਊਂਟੇਬਿਲਟੀ ਮੰਗ ਰਹੇ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, US ਸੈਨੇਟਰਸ ਦਾ ਜਿਹੜਾ ਚਾਰਜ ਹੈ ਮੋਰ ਸੀਰੀਅਸ। ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਚਾਰਜ ਅਲਟੀਮੇਟਲੀ ਇੰਡੀਆ ਨੂੰ ਰਸ਼ੀਆ, ਚਾਈਨਾ, ਈਰਾਨ ਦੀ ਕੈਟਾਗਰੀ 'ਚ ਲਿਆ ਕੇ ਖੜਾ ਕਰ ਦਿੰਦਾ ਹੈ, ਜਿੱਥੇ ਕਿ ਤੁਸੀਂ ਕਿਸੇ ਫਰੈਂਡਲੀ, ਉਹ ਤਾਂ ਦੁਸ਼ਮਣ ਮੁਲਕ ਕਰਕੇ ਜਾਣੇ ਜਾਂਦੇ ਨੇ, ਕਿ ਇੰਡੀਆ ਦੇ ਨਾਲ ਫਿਰ US ਵਰਸਟ ਕਰੇਗਾ ਕਿਉਂਕਿ ਇਹ ਜਿਹੜਾ ਉਹਨਾਂ ਦੇ ਚਾਰਜ ਨੇ ਇਹ ਇਸ ਤੋਂ ਵੀ। ਫਿਰ ਉਹਨੇ ਕਿਹਾ ਵੀ ਇੰਡੀਆ ਇਨ ਦਾ ਡੌਕ, ਕਿ ਭਾਰਤ ਫਸਿਆ ਹੋਇਆ ਔਰ ਕਿਉਂਕਿ ਉਹਨੇ ਤੇ ਉੱਤੇ ਇਹੀ ਹੈ ਵੀ ਭਾਰਤ ਨੇ ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ, ਅਮਰੀਕਾ ਕੈਨੇਡਾ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ ਹੈ। ਔਰ ਫਿਰ ਉਹਨੇ ਇਹ ਕਹਿ ਕੇ ਕਿਹਾ ਕਿ ਵੀ ਹੁਣ ਇੰਡੀਆ ਨੂੰ ਕੀ ਕਰਨ ਦੀ ਲੋੜ ਹੈ। ਉਹਨੇ ਜਿਹੜੇ 3-4 ਨੁਕਤੇ, ਇਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਵੀ ਇੱਕ ਤਾਂ ਇਹਨਾਂ ਦਾ ਉਹ ਝੂਠਾ ਜਿਹਾ ਫੇਸ, ਹੁਣ ਤਾਂ ਬਰੇਵ ਫੇਸ ਵੀ ਨਹੀਂ ਦਿਖਾਉਂਦੇ, ਪਰ ਇਹ ਸੁਹਾਸਿਨੀ ਹੈਦਰ ਜਿਹੜੀ ਸੁਬਰਾਮਨੀਅਮ ਸਵਾਮੀ ਹਿੰਦੂ ਤੋਂ ਵੀ ਆਈਡੀਆਲੋਗ ਦੀ ਡਾਟਰ ਹੈ ਔਰ ਬਿਲਕੁਲ ਉਹਨੂੰ ਔਨ ਦਾ ਪੁਆਇੰਟ ਉਹਨੇ ਕਿਹਾ ਵੀ ਪਹਿਲਾ ਗੱਲ ਪ੍ਰਿਪੇਅਰ ਫॉर ਟ੍ਰਾਇਲ ਰੈਵੂਲੇਸ਼ਨ। ਉਹਨੇ ਕਿਹਾ ਜਦੋਂ ਇਹ ਦੋਨੋਂ ਟ੍ਰਾਇਲ ਚੱਲਣੇ ਨੇ ਉਹਦੇ 'ਚ ਜਿਹੜੇ ਤੱਥ ਉਜਾਗਰ ਹੋਣੇ ਨੇ ਉਹਨਾਂ ਲਈ ਤਿਆਰ ਹੋ। ਕਿ ਮਤਲਬ ਹੁਣ ਤੱਕ ਤਾਂ ਇਹ ਹੋ ਗਿਆ, ਕੈਨੇਡਾ ਨੂੰ ਕਹਿਤਾ ਜੀ ਇਟਸ ਐਬਸਰਡ ਐਂਡ ਮੋਟੀਵੇਟਡ, ਅਮਰੀਕਾ ਨੂੰ ਕਹਿਤਾ ਜੀ ਅਸੀਂ ਹਾਈ ਲੈਵਲ ਇੱਕ ਕਮੇਟੀ ਬਣਾਤੀ ਹੈ ਔਰ ਉਹ 6 ਮਹੀਨੇ ਸਾਲ ਲੰਘ ਗਏ ਨੇ, ਕਮੇਟੀ ਨੇ ਕੀ ਕਿਹਾ ਕੀ ਨਹੀਂ ਕਿਹਾ, ਉਹਦੇ 'ਚ ਕੀ ਹੈ। ਉਹਨੇ ਕਿਹਾ ਵੀ ਇਹ ਹੁਣ ਆਪਣੀ ਤਿਆਰੀ ਕਰੋ ਕਿ ਵੀ ਇਹ ਜਦੋਂ ਟ੍ਰਾਇਲ ਦੇ ਵਿੱਚ ਕੇਸ ਦੋਨੋਂ ਜਾਣੇ ਨੇ ਔਰ ਉਹਦੇ 'ਚ ਕੀ ਕੀ ਰਿਵੀਲ ਹੋਏਗਾ ਔਰ ਉਹਦੀ ਤੁਹਾਡੀ ਕੀ ਤਿਆਰੀ ਹੈ, ਪ੍ਰਿਪੇਅਰ, ਆਪਣੇ ਆਪ ਨੂੰ ਪ੍ਰਿਪੇਅਰ ਕਰੋ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਕਨਕਲੂਡ ਇੰਡੀਆਜ਼ ਹਾਈ ਲੈਵਲ ਜਿਹੜਾ ਉਹਨਾਂ ਦਾ ਹਾਲ ਹੋਣਾ, ਹਾਈ ਲੈਵਲ ਰਿਲੇਸ਼ਨਸ਼ਿਪ ਵਿਦ ਇਹ ਸਾਰੇ 'ਚ, ਕਿ ਵੀ ਤੁਸੀਂ ਇਹ ਦੇਖੋ ਕਿ ਵੀ ਜਦੋਂ ਇਹ ਹਾਈ ਲੈਵਲ ਦੇ ਉੱਤੇ ਇਹ ਦਬਾਅ ਬਣਨਾ ਤੇ ਤੁਸੀਂ ਕੀ ਕਰਨਾ। ਥਰਡ ਉਹਨੇ ਕਿਹਾ ਕਿ ਤੁਹਾਨੂੰ ਸੂਨਰ ਔਰ ਲੇਟਰ ਕਿਸੇ ਸਟੇਜ ਤੇ ਕੋਆਪਰੇਸ਼ਨ ਵਿਦ ਕੈਨੇਡਾ ਉਹ ਕਰਨਾ ਪੈਣਾ, ਅਦਰਵਾਈਜ਼ ਇਹ ਉਹਨੇ ਕਿਹਾ ਨਹੀਂ ਹੈ ਕਿ ਵੀ ਅਦਰਵਾਈਜ਼ ਕੈਨੇਡਾ ਜੇ ਹੁਣ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਟ੍ਰਿਬਿਊਟ ਦਿੱਤੀ ਹੈ ਕੱਲ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਏਗਾ। ਉਹਨੇ ਕਿਹਾ ਵੀ ਤੁਹਾਨੂੰ ਹੁਣ ਕਿਸੇ ਲੈਵਲ ਤੇ ਕੈਨੇਡਾ ਪ੍ਰਤੀ ਉਹ ਜਿਹੜਾ ਬਿਲਕੁਲ ਨਫ਼ਰਤ ਵਾਲਾ ਔਰ ਹਾਰਡ ਸਟੈਂਡ ਛੱਡ ਕੇ ਉਸ ਦੇ ਨਾਲ ਕੋਆਪਰੇਟ ਕਰਨ ਵਾਲਾ ਰੱਖਣਾ ਪਏਗਾ। ਫਿਰ ਜਿਹੜਾ ਸਭ ਤੋਂ ਅਹਿਮ ਉਹਨੇ ਕਿਹਾ ਕਿ ਵੀ ਤੁਸੀਂ ਬਾਹਰਲੇ ਮੁਲਕਾਂ 'ਚ ਫਰੀडम ਆਫ ਐਕਸਪ੍ਰੈਸ਼ਨ ਹੈ, ਪੋਲੀਟੀਕਲ ਡਿਸੀਡੈਂਸ ਹੋਰ ਗੱਲ ਹੈ, ਸਿਆਸੀ ਤੌਰ ਤੇ ਕੋਈ ਖਾਲਿਸਤਾਨ ਮੰਗਦਾ ਕੋਈ ਜੁਰਮ ਨਹੀਂ ਹੈ, ਪਰ ਤੁਸੀਂ ਇਹ ਪ੍ਰੂਵ ਕਰੋ ਕਿ ਜਿਹੜੇ ਖਾਲਿਸਤਾਨੀਆਂ ਦੇ ਉੱਤੇ ਤੁਸੀਂ ਟੈਗ ਲਾਇਆ ਜਾਂ ਲਾ ਰਹੇ ਹੋ ਜਾਂ ਲਾਓਗੇ ਉਹ ਵਾਇਲੈਂਟ ਨੇ। ਵੀ ਜਦੋਂ ਤੱਕ ਤੁਸੀਂ ਸਬੂਤਾਂ ਨਾਲ ਗੱਲ ਨਹੀਂ ਕਰੋਗੇ, ਜਿਵੇਂ ਅਸੀਂ ਕਿਹਾ ਵੀ ਨਾ ਹਰਦੀਪ ਸਿੰਘ ਨਿੱਜਰ, ਨਾ ਗੁਰਪਤਵੰਤ ਸਿੰਘ ਪੰਨੂ ਜਾਂ ਦੂਸਰੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਕਨਫਿਸਕੇਟ ਕਰਨ ਦੀ ਗੱਲ ਕੀਤੀ, ਉਹਨੇ ਕਿਹਾ ਵੈਸਟ ਔਰ ਅਮਰੀਕਾ ਦੇ ਵਿੱਚ ਤੁਹਾਡਾ ਸਟੈਂਡ ਕਦੇ ਵੀ ਜਿਹੜਾ ਉਹ ਨਹੀਂ ਮੰਨਿਆ ਜਾਏਗਾ ਜੇ ਤੁਸੀਂ ਸੱਚਮੁੱਚ ਇਹ ਪ੍ਰੂਵ ਨਹੀਂ ਕਰ ਪਾਉਂਦੇ ਕਿ ਬਈ ਇਹ ਵਾਇਲੈਂਟ, ਜਿਹੜੇ ਉਹ ਨਹੀਂ ਨੇ, ਉਹ ਤਾਂ ਸਬੂਤ ਹੈ ਹੀ ਨਹੀਂ। ਜਦੋਂ ਤੁਸੀਂ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਔਰ ਤੁਸੀਂ ਉਹਨੂੰ ਲਾਗੂ ਕਰ ਰਹੇ ਹੋ। ਸੋ ਇਹ ਈਵਨ ਇਹਦਾ ਸੁਹਾਸਿਨੀ ਹੈਦਰ ਦਾ ਜਿਹੜਾ ਇਸ ਦੇ ਉੱਤੇ ਸਾਰੀ ਕਮੈਂਟਰੀ ਹੈ, ਮੈਨੂੰ ਲੱਗਾ ਕਿ ਬਈ ਇਹ ਇਨਫੈਕਟ ਜਿਹੜਾ ਹੈ ਉਹ ਭਾਰਤ ਨੂੰ ਸ਼ੀਸ਼ਾ ਨਜ਼ਰ ਆ ਰਿਹਾ ਹੈ, ਉਹਦੀ ਇਹਨਾਂ ਨੂੰ ਆਪਣੀ ਅਗਲੀ ਸ਼ਕਲ ਨਜ਼ਰ ਆ ਰਹੀ ਹੈ। ਔਰ ਜਿਹੜਾ ਉਹਨੇ ਕਿਹਾ ਕਿ ਪ੍ਰਿਪੇਅਰ ਫॉर ਦਾ ਟ੍ਰਾਇਲ ਰੈਵੂਲੇਸ਼ਨਸ, ਕਿ ਵੀ ਜਦੋਂ ਮੁਕੱਦਮਿਆਂ ਦੇ ਦੌਰਾਨ ਜਿਹੜੇ ਤੱਥ ਸਾਹਮਣੇ ਆਉਣੇ ਨੇ ਕਿ ਭਾਈ ਇਕੱਲੇ 1-2 ਨਹੀਂ, ਕਿਹੜੇ ਦਰਜਨਾਂ ਨੇ ਜਿਨ੍ਹਾਂ ਨੂੰ ਤੁਸੀਂ ਮਾਰਨ ਦੀ ਲਾਈਨ ਕੀਤੀ ਸੀ, ਕਿਸ ਹੱਦ ਤੱਕ ਜਾ ਕੇ ਤੁਸੀਂ ਇਹ ਕੁਕਰਮ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਬਹੁਤ ਕੁਝ ਖੁੱਲ ਕੇ ਸਾਹਮਣੇ ਆਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਭਾਰਤ ਸੰਬੰਧੀ ਵਤੀਰੇ ਤੇ ਵਰਤਾਰੇ ਜਿਹੜੇ ਨੇ ਬਾਰੇ ਅੱਡ ਨੁਕਤਾ ਨਿਗਾਹ ਹਨ। ਕੱਲ ਅਸੀਂ ਜਿਹੜੀ ਵਾਸ਼ਿੰਗਟਨ DC ਦੀ ਜਿਹੜੀ ਪਬਲੀਕੇਸ਼ਨ ਪੋਲੀਟੀਕੋ ਦਾ ਨਜ਼ਰੀਆ ਦਿੱਤਾ ਸੀ, ਅੱਜ ਅਸੀਂ ਅਰਵਿੰਦਰ ਸਿੰਘ ਕੰਗ ਦੀ ਲਿਖਤ ਸਾਂਝ ਜਿਹੜੀ ਉਹ ਕਰ ਰਹੇ ਹਾਂ ਕਿ ਭਾਰਤ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਨੀਤੀ ਨੇ ਉਸ ਨੂੰ ਕਿਵੇਂ ਅਮਰੀਕਾ ਦੇ ਚੁੰਗਲ ਵਿੱਚ ਫਸਾ ਦਿੱਤਾ ਹੈ। ਉਹ ਹੁਣ ਵਿਸ਼ਵ ਗੁਰੂ ਤੋਂ ਆਪਣੇ ਆਪ ਨੂੰ ਵਿਸ਼ਵ ਮਿੱਤਰ ਕਹਿਣ ਲੱਗ ਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਜਿਹੜੀ ਵਾਸ਼ਿੰਗਟਨ DC ਦੀ ਪੋਲੀਟੀਕਲ ਜਿਹਨੂੰ ਬੈਲਟਵੇ ਕਿਹਾ ਜਾਂਦਾ ਉਹਦੇ 'ਚ ਇਹਨੂੰ ਸੀਰੀਅਸਲੀ ਲਿਆ ਜਾਂਦਾ। ਜਿਵੇਂ ਮੈਂ ਕੱਲ ਵੀ ਕਿਹਾ ਸੀ, ਉਹਨਾਂ ਦਾ ਦਾ ਹਿੱਲ ਹੈ ਔਰ ਇਸੇ ਤਰ੍ਹਾਂ ਪੋਲੀਟੀਕੋ ਇਹ ਸਿਰਫ ਸਕਟਲ ਬੱਟ ਨਹੀਂ ਹੁੰਦੀ, ਇਹ ਇਨਸਾਈਡ ਜਾਣਕਾਰੀ ਹੁੰਦੀ ਹੈ। ਔਰ ਉਸ ਦੇ ਉੱਤੇ ਬੜੀ ਕਲੀਅਰ ਦੋ ਜਰਨਲਿਸਟ ਦੀ ਸਟੋਰੀ ਜਿਹੜੀ ਅਸੀਂ ਕਵਰ ਕੀਤੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਇੰਡੀਆ ਪ੍ਰਤੀ ਕੀ ਰਵੱਈਆ ਰੱਖ ਰਿਹਾ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ, ਔਰ ਖ਼ਾਸ ਤੌਰ ਤੇ ਜਦੋਂ ਕਿ ਹੁਣ ਨਿਖਿਲ ਗੁਪਤਾ ਇੱਥੇ ਆ ਚੁੱਕਾ। ਇਹਦੇ ਬਾਵਜੂਦ ਉਹਨਾਂ ਦਾ ਇਹ ਕਹਿਣਾ ਸੀ ਕਿ ਅਕਾਊਂਟੇਬਿਲਟੀ ਤਾਂ ਇੰਡੀਆ ਤੋਂ ਦੂਰ ਦੀ ਗੱਲ, ਸ਼ਾਇਦ ਇਹ ਕੋਈ ਅੜਿੱਕਾ ਵੀ ਨਾ ਬਣੇ ਜਿਹੜੇ ਇਹਨਾਂ ਦੇ ਸਮਝੌਤੇ ਹੋ ਰਹੇ ਨੇ। ਹਾਂ, ਉਹਨਾਂ ਨੇ ਕਿਹਾ ਕਿ ਜੀ ਬਾਂਹ ਮਰੋੜੇਗਾ ਅਮਰੀਕਾ ਭਾਰਤ ਦੀ ਕਿ ਦੁਬਾਰਾ ਇਵੇਂ ਕਰਨ ਦੀ ਕੋਸ਼ਿਸ਼ ਨਾ ਹੋਏ। ਉਹਦੇ ਲਈ ਫਿਰ ਉਹਨੇ ਕਿਹਾ ਸੀ ਕਿ ਫਲਾਣਾ ਜਿਹੜਾ ਲਾਅ ਅੱਜ ਤੱਕ ਭਾਵੇਂ ਯੂਜ਼ ਨਹੀਂ ਹੋਇਆ ਉਹ ਬੁੱਕਸ ਦੇ ਉੱਤੇ ਹੈ, ਜਿਹਦੇ ਥੱਲੇ ਬੇਸ਼ੱਕ ਐਗਰੀਮੈਂਟ ਡਿਫੈਂਸ ਦੇ ਹੋ ਵੀ ਜਾਣ ਤੇ ਉਸ ਨੂੰ ਰੋਕਿਆ ਜਾ ਸਕਦਾ। ਪਰ ਉਹਨੇ ਕਿਹਾ ਜੀ ਇਹਦੀ ਕੋਈ ਪੋਸੀਬਿਲਿਟੀ ਨਹੀਂ ਹੈ। ਬਹੁਤ ਜ਼ਿਆਦਾ ਇਨਵੈਸਟਮੈਂਟ ਅਮਰੀਕਾ ਨੇ ਐਜ਼ ਏ ਬੁਲ ਵਾਕ ਅਗੇਂਸਟ ਚਾਈਨਾ ਇੰਡੀਆ ਨੂੰ ਕਰਨ ਲਈ ਕੀਤਾ ਹੈ, ਇਸ ਲਈ ਇੰਡੀਆ ਵਿਲ ਗੋ ਅਨਪਨਿਸ਼ਡ। ਉਸ ਦੇ ਉੱਤੇ ਵੀ ਸਾਡੇ ਇੱਕ ਦੋ ਵੀਰਾਂ ਨੇ ਸਾਨੂੰ ਇਹ ਕਿਹਾ ਕਿ ਜੀ ਇਹ ਇਵੇਂ ਨਹੀਂ ਹੈ, ਇਹ ਤਾਂ ਬਹੁਤ ਆਲਰੇਡੀ ਉਹਨੂੰ ਨਿਖਿਲ ਗੁਪਤਾ ਨੂੰ ਲਿਆਂਦਾ ਹੈ ਇੱਥੇ। ਮੈਂ ਕਿਹਾ ਵੀ ਇਹ ਦੋ ਆਸਪੈਕਟ ਹੁੰਦੇ ਨੇ ਹਰ ਇੱਕ ਦੇ, ਔਰ ਇਸੇ ਲਈ ਅਸੀਂ ਇਹ ਐਪਰੀਸ਼ੀਏਟ ਕੀਤਾ ਹੈ ਔਰ ਕਰਦੇ ਹਾਂ ਕਿ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਿਨ੍ਹਾਂ ਦੇ ਵਿੱਚ ਜਸਟਿਸ ਡਿਪਾਰਟਮੈਂਟ ਹੈ, FBI ਹੈ ਜਾਂ ਹੋਮਲੈਂਡ ਸਿਕਿਉਰਿਟੀ ਹੈ, ਔਰ ਜੇ ਇਹ ਜਦੋਂ ਦੂਜੇ ਮੁਲਕ ਇਨਵੋਲਵ ਹੋ ਜਾਂਦੇ ਨੇ ਫਿਰ CIA ਦਾ ਵੀ ਰੋਲ ਹੁੰਦਾ ਹੈ, ਵੀ ਉਹ ਤਾਂ ਕਮੈਂਡੇਬਲ ਜੌਬ ਹੈ ਉਹਨਾਂ ਦਾ। ਉਹਨਾਂ ਨੇ ਤਾਂ ਈਵਨ ਵਿਦਿਨ ਵੀ ਜੇ ਇਹਨਾਂ ਦਾ ਵਸ ਚੱਲਦਾ ਤੇ ਇੰਡਾਈਕਮੈਂਟ ਦੇ ਵਿੱਚ ਵੀ ਰਾਹ ਦਾ ਔਰ ਅਜੀਤ ਡੋਵਲ ਤੋਂ ਲੈ ਕੇ ਉਹ ਸਾਰੇ ਬਾਕੀ ਸਾਰੇ ਲਾਣੇ ਦਾ ਨਾਮ ਵੀ ਹੁੰਦਾ। ਪਰ ਉਦੋਂ ਵੀ ਜਿਹੜਾ ਸਟੇਟ ਡਿਪਾਰਟਮੈਂਟ ਵਾਈਟ ਹਾਊਸ ਪ੍ਰੀਵੇਲ ਕੀਤਾ, ਇਹ ਉਹਨੂੰ ਨਹੀਂ ਕਰਨ ਦਿੱਤਾ ਗਿਆ ਉਹਨਾਂ ਨੂੰ। ਔਰ ਹੁਣ ਵੀ ਜਿਹੜਾ ਇਹ ਪਾਰਟ ਹੈ ਜੋ ਪੋਲੀਟੀਕੋ ਕਹਿ ਰਿਹਾ, ਮੈਂ ਕਿਹਾ ਵੀ ਮੈਨੂੰ ਇਸ ਦੇ ਵਿੱਚ ਵਜ਼ਨ ਨਜ਼ਰ ਆਉਂਦਾ ਇਸ ਆਰਗੂਮੈਂਟ ਦੇ ਵਿੱਚ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਇਲੈਕਸ਼ਨ ਈਅਰ ਦੇ ਚੱਲਦਿਆਂ ਵੀ ਔਰ ਓਵਰਆਲ ਵੀ, ਕਿਉਂਕਿ ਚਾਈਨਾ ਇਸ ਵੇਲੇ ਨਿਸ਼ਾਨੇ ਤੇ ਹੈ। ਲੇਕਿਨ ਅੱਜ ਇੱਕ ਲਿਖਤ ਜਿਹੜੀ ਸਾਨੂੰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜੀ, ਉਹਨਾਂ ਨੇ ਵੀ ਦੇਖੀ ਸੋਸ਼ਲ ਮੀਡੀਆ ਤੇ, ਔਰ ਇਹ ਅਰਵਿੰਦਰ ਸਿੰਘ ਕੰਗ ਉਹਨਾਂ ਦੀ ID ਤੋਂ ਹੈ। ਇਹ ਇੱਕ ਹੋਰ ਵਿਊ ਪੁਆਇੰਟ ਵੀ ਦਿੰਦਾ, ਹਾਲਾਂ ਹੈ ਇਹ ਵੀ ਇਸੇ 'ਚ ਹੀ ਕਿ ਵੀ ਅਮਰੀਕਾ ਨੇ ਇਸ ਸਾਰੇ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਹੈ ਉਹ ਇੱਕ ਸਟਿਕ ਦੇ ਤੌਰ ਤੇ ਵਰਤ ਕੇ ਇੰਡੀਆ ਨੂੰ ਆਪਣੀ ਹਿੱਪ ਦੇ ਨਾਲ ਜੋੜ ਲਿਆ ਤਾਂ ਕਿ
ਡਰੈਗਨ ਚਾਈਨਾ ਦੇ ਅਗੇਂਸਟ ਭੁਗਤਾਇਆ ਜਾਏ। ਹਾਲਾਂਕਿ ਕਿਉਂਕਿ ਕੋਈ ਜ਼ਰੂਰੀ ਨਹੀਂ ਹੈ ਵੀ ਜੋ ਕੱਲ ਉਹਨਾਂ ਦਾ ਕਨਕਲੂਜਨ ਸੀ ਉਹ ਸਭ ਨੂੰ ਲੱਗੇ ਵੀ ਠੀਕ ਹੈ, ਜਾਂ ਅੱਜ ਜਿਵੇਂ ਇਹ ਦੇਖਿਆ ਜਾ ਜਿਵੇਂ ਇਸ ਅਰਵਿੰਦਰ ਸਿੰਘ ਹੋਰਾਂ ਨੇ, ਮੈਂ ਨਹੀਂ ਜਾਣਦਾ ਕੌਣ ਨੇ, ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਕੀ ਹੈ, ਪਰ ਮੈਨੂੰ ਦਿਲਚਸਪ ਨੁਕਤੇ ਲੱਗੇ ਕਿ ਬਈ ਇਹ ਇੱਕ ਡਿਬੇਟ ਹੁੰਦੀ ਹੈ ਜਦੋਂ ਤੁਸੀਂ, ਔਰ ਇਹ ਸਾਡੇ ਲਈ ਜ਼ਰੂਰੀ ਵੀ ਹੈ ਕਿ ਅਸੀਂ ਬਜਾਏ ਅੱਖਾਂ ਬੰਦ ਕਰਕੇ ਕਦੇ ਇੱਕ ਦੇ ਘਨਾੜੇ ਚੜੇ ਹੋਈ ਹੈ, ਕਦੇ ਦੂਜੇ ਦੇ ਚੜੇ ਹੋਈ ਹੈ, ਸਾਨੂੰ ਆਪਣਾ ਇੰਟਰਸਟ ਵੀ ਵਾਚ ਕਰਨ ਦੀ ਲੋੜ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਇਹ ਸਾਰੇ ਨੇ ਸਾਨੂੰ ਕੈਨੇਡਾ ਔਰ ਅਮਰੀਕਾ ਦੇ ਪਾਲਿਸੀ ਮੇਕਰਸ ਦੇ ਨੇੜੇ ਲੈ ਆਉਂਦਾ ਹੈ। ਅਸੀਂ ਅੰਦਰੂਨੀ ਤੌਰ ਦੇ ਉੱਤੇ ਦੇਖਦੇ ਹਾਂ, ਇਹਨਾਂ ਦੀ ਦਿਲਚਸਪੀ ਵੀ ਹੈ। ਸਾਡਾ ਇੰਟਰਸਟ ਇਸ ਸਾਰੇ 'ਚੋਂ ਇਹ ਹੈ ਕਿ ਬਈ ਅਸੀਂ ਸਿਰਫ ਮਹਿਜ਼ ਇੱਕ ਵਰਤੇ ਜਾਣ ਤੱਕ ਸਾਡਾ ਰੋਲ ਨਾ ਰਹੇ ਵੀ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰਨ ਲਈ। ਅਲਟੀਮੇਟਲੀ ਇਹਦੇ 'ਚੋਂ ਸਾਡੇ ਮੁਲਕ ਖਾਲਿਸਤਾਨ ਦੀ ਗੱਲ ਨਿਕਲੇ, ਔਰ ਇਸ ਦੇ ਉੱਤੇ ਉਹਨੇ ਅਰਵਿੰਦਰ ਸਿੰਘ ਹੋਰਾਂ ਨੇ ਇਸ ਦਾ ਟਾਈਟਲ ਦਿੱਤਾ ਲਿਖਤ ਦਾ, ਦ ਸਾਊਥ ਏਸ਼ੀਅਨ ਜੀਓ ਪੋਲੀਟੀਕਲ ਥੀਏਟਰ ਇਜ਼ ਇਨ ਫੁੱਲ ਸਵਿੰਗ। ਕਿ ਵੀ ਇਹ ਜਿਹੜਾ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ, ਇਸ ਵੇਲੇ ਜਿਹੜਾ ਸ਼ਿਫਟ ਹੈ ਓਬਵੀਅਸਲੀ ਗਜ਼ਾ 'ਚ ਜੋ ਚੱਲ ਰਿਹਾ, ਯੂਕਰੇਨ 'ਚ ਚੱਲ ਰਿਹਾ, ਉਹ ਤਾਂ ਫਲੈਸ਼ ਪੁਆਇੰਟਸ ਨੇ ਜਾਂ ਜਿਸ ਨੂੰ ਤੁਸੀਂ ਹੌਟ ਪੋਟੇਟੋ ਵਾਲੇ ਸਪੌਟ ਨੇ। ਪਰ ਇਹ ਜਿਹੜਾ ਇਸ ਵੇਲੇ ਜਿਹੜਾ ਟਰਨ ਅਰਾਊਂਡ ਹੋਇਆ ਹੈ, ਔਰ ਇਹ ਸਾਰੇ 'ਚ ਅਮਰੀਕਨ ਕਾਂਗਰਸਮੈਨਾਂ ਦੀ ਟੀਮ ਧਰਮਸ਼ਾਲਾ 'ਚ ਦਲਾਈ ਲਾਮੇ ਨੂੰ ਮਿਲ ਰਹੀ ਹੈ। ਅਮਰੀਕਾ ਕੈਨੇਡਾ ਨੇ ਤਿੱਬਤ ਨੂੰ ਦੀ ਆਜ਼ਾਦੀ ਦਾ ਮਤਾ ਪਾਸ ਕੀਤਾ ਹੈ। ਨਾਲ ਦੀ ਨਾਲ ਅਮਰੀਕਾ ਦੇ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਔਰ ਡਿਪਟੀ ਅਸਿਸਟੈਂਟ ਸੈਕਟਰੀ ਆਫ ਸਟੇਟ ਉਹ ਉੱਥੇ ਪਹੁੰਚਦੇ ਨੇ। ਔਰ ਜਿਹੜੀ ਇਸ 'ਚ ਯੂਨੀਕ ਗੱਲ ਹੈ ਕਿ ਵੀ ਹੁਣ ਜੈਕ ਸਲੀਵਾਨ ਔਰ ਡਿਪਟੀ ਸੈਕਟਰੀ ਆਫ ਸਟੇਟ ਅਜੀਤ ਡੋਵਲ ਨੂੰ ਵੀ ਮਿਲਦੇ ਆ, ਐਸ ਜੈਸ਼ੰਕਰ ਨੂੰ ਵੀ ਮਿਲਦੇ ਆ, ਮੋਦੀ ਨੂੰ ਵੀ ਮਿਲਦੇ ਆ। ਉਹਨਾਂ ਦੇ ਪਲੇਇੰਗ ਅਬਵ ਦਾ ਵੇਟ, ਲੇਕਿਨ ਕੋਈ ਜੁਆਇੰਟ ਸਟੇਟਮੈਂਟ ਨਹੀਂ ਆਉਂਦੀ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਅਦਰਵਾਈਜ਼ ਇਸ ਲੈਵਲ ਦੀ 2 ਵਾਰ ਉਹਨਾਂ ਦੀ ਵਿਜ਼ਿਟ ਕੈਂਸਲ ਹੋਈ ਸੀ, ਹੁਣ ਜਦੋਂ ਗਏ ਨੇ ਕਿਉਂ ਨਹੀਂ ਹੈ। ਸੋ ਐਸਾ ਕੁਝ ਵੀ ਹੈ ਜਿਹੜਾ ਸਾਹਮਣੇ ਨਹੀਂ ਹੈ, ਪਰ ਇੱਕ ਵਿਊ ਪੁਆਇੰਟ ਹੈ ਕਿ ਯੂਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ visit to India at the invitation of Dowell is a sign of weakened new government agreeing to be a US sidekick। ਕਿ ਅਜੇ ਸਰਕਾਰ ਨੇ ਸਹੁੰ ਚੁੱਕੀ ਨਹੀਂ ਚੱਜ ਨਾਲ ਤੇ ਇਨਵੀਟੇਸ਼ਨ ਆ ਗਿਆ ਔਰ ਉੱਥੇ ਪਹੁੰਚ ਗਏ, ਦਾ ਮਤਲਬ ਇਹ ਹੈ ਕਿ ਵੀ ਗੋਡੇ ਟੇਕ ਦਿੱਤੇ ਨੇ ਉਹਨਾਂ ਨੇ। The US successfully showed its might. The coordinated news and social media coverage competed with BJP's media control and influenced the election outcome। ਕਿ ਆਲਰੇਡੀ ਜਿਵੇਂ ਇੱਥੋਂ ਜਿਹੜਾ ਮੀਡੀਆ ਕੋਆਰਡੀਨੇਸ਼ਨ ਹੋਈ ਜਾਂ ਦੂਜਾ ਜਿਵੇਂ ਈਵਨ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਅਮਰੀਕਾ ਇੰਟਰਫੀਅਰ ਕਰ ਰਿਹਾ, ਉਹਨੇ ਕਿਹਾ ਜੀ ਉਹਦੇ ਥੱਲੇ ਇਹੀ ਹੈ ਕਿ ਵੀ ਉਹ ਜਿਹੜੇ ਨੇ 240 ਸੀਟਾਂ ਦੇ ਸਿਮਟ ਗਏ, ਇੱਕ ਵੀਕ ਗਵਰਨਮੈਂਟ ਬਣੀ ਹੈ। ਜੇ ਸਟਰੋਂਗ 3/4 ਜਾਂ ਅਬਵ 400 ਪਾਰ ਹੁੰਦਾ ਫਿਰ ਤਾਂ ਅਮਰੀਕਾ ਨੂੰ ਵੀ ਅੱਖਾਂ ਦਿਖਾ ਰਹੇ ਹੋਣੇ ਸੀ। ਉਹਨਾਂ ਨੇ ਕਿਹਾ ਕਿ ਵੀ ਜੋ ਅਮਰੀਕਾ ਅਚੀਵ ਕਰਨਾ ਚਾਹੁੰਦਾ ਸੀ ਆਲਰੇਡੀ ਇੱਕ ਵੀਕਐਂਡ ਗਵਰਨਮੈਂਟ ਦੇ ਨਾਲ ਉਹ ਹੁਣ ਡੀਲ ਕਰ ਰਿਹਾ। Senator Jeff Merkley's push for strong diplomatic response from Antony Blinken to India, the alleged US citizen's murder plotted Nikhil Gupta's extradition from Czech Republic to the US-Canada report, Republic to the US, Canada's report on the foreign influence and Australia's report on Indian spies being expelled, all timed perfectly like clockwork। ਕਹਿਣ ਜਿਵੇਂ ਹਰ ਚੀਜ਼ ਬਿਲਕੁਲ ਇੱਕ ਧਾਰਾ ਨਾਲ ਕੀਤੀ ਗਈ ਹੋਏ ਕਿ ਨਿਖਿਲ ਗੁਪਤਾ ਇੱਥੇ ਆ ਗਿਆ, ਕੈਨੇਡਾ ਨੇ ਜਿਹੜਾ ਇਸ ਦੇ ਉੱਤੇ ਪੂਰੀ ਫਰਮ ਉਹਨਾਂ ਦੇ ਫੋਰਨ ਇੰਟਰਫੇਰੈਂਸ ਰਿਪੋਰਟ ਕੱਢਤੀ ਵੀ ਇਹ 2019-2021 ਤੋਂ ਕਰ ਰਹੇ ਨੇ। ਉਧਰ ਆਸਟ੍ਰੇਲੀਅਨ ਰਿਪੋਰਟ ਆ ਗਈ ਕਿ ਜੀ 4 ਇਹਨਾਂ ਦੇ ਡਿਪਲੋਮੈਟ ਐਕਸਪੈਲ ਕੀਤੇ ਨੇ। ਸੋ ਇੰਡੀਆ ਪੂਰੀ ਤਰ੍ਹਾਂ ਜਿਹੜਾ ਉਹਨਾਂ ਨੇ ਸ਼ਿਕੰਜੇ 'ਚ ਉਹਨੂੰ ਫਸਾ ਲਿਆ, ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਆਲ ਟਾਈਮ ਪਰਫੈਕਟਲੀ ਲਾਈਕ ਕਲੌਕਵਰਕ। ਇਨ ਵਨ ਸਟ੍ਰੋਕ Jayashankar's bravado of Vishwa Guru, teacher of the world, was torn down to Vishwamitra, friend of the world। ਹੁਣ ਜਦੋਂ ਐਸ ਜੈਸ਼ੰਕਰ ਨੇ ਕਿਤੇ ਟਰਮ ਵਰਤੀ ਹੈ, ਹੁਣ ਵਿਸ਼ਵ ਗੁਰੂ ਨਹੀਂ ਕਹਿੰਦੇ, ਤੂੰ ਤਾਂ ਜੁੱਤੀਆਂ ਪੈ ਰਹੀਆਂ ਵਿਸ਼ਵ, ਹੁਣ ਵਿਸ਼ਵ ਮਿੱਤਰ ਬਣ ਗਏ ਵੀ ਅਸੀਂ ਗੁਰੂ ਨਹੀਂ ਹੈ ਤੁਹਾਡੇ ਦੋਸਤ ਹੈ। ਹੁਣ ਅੱਗੋਂ ਕੀ ਬਣਨਗੇ ਉਹ ਤੁਸੀਂ ਅੰਦਾਜ਼ਾ ਲਾ ਲਓ। ਉਹਨਾਂ ਕਿਹਾ ਜੀ ਇਹ ਜਿਹੜਾ ਸਾਰਾ ਬਰਾਵਾਡੋ ਸੀ ਵਿਸ਼ਵ ਗੁਰੂ ਦਾ ਚੁੱਕ ਕੇ ਉਹਨਾਂ ਨੇ ਥੱਲੇ ਮਾਰਿਆ। Allegedly, Samant Goel overplayed his hand by going after a US citizen, and history shows
that US never forgives foreign interference within its borders unless deep concessions are made to the America. ਉਹਨੇ ਕਿਹਾ ਕਿ ਜੀ ਇਹ ਸਾਮੰਤ ਗੋਇਲ ਨੇ ਦਿਲਵਦੀ ਕੀਤੀ ਅਤੇ ਅਮਰੀਕਾ ਬਾਰੇ ਇਹ ਹੈ ਕਿ ਵੀ ਜਿਹੜੇ ਅਮਰੀਕਨ ਧਰਤੀ ਤੇ ਕੁਝ ਹੋਏ ਫਿਰ ਜਦੋਂ ਤੱਕ ਅਮਰੀਕਾ ਧੌਣ ਤੋਂ ਫੜ ਕੇ ਪੂਰੀ ਤਰ੍ਹਾਂ ਜੇਬਾਂ ਖਾਲੀ ਨਾ ਕਰਾ ਲੇ ਫਿਰ ਅਮਰੀਕਾ ਛੱਡਦਾ ਨਹੀਂ ਹੈ। ਉਹਨੇ ਕਿਹਾ ਐਂਡ ਥੀਸ ਕਨਸੈਸ਼ਨਸ ਆਰ ਨਾਟ ਗੋਇੰਗ ਟੂ ਕਮ ਚੀਪ, ਕਿ ਹੁਣ ਜਿਹੜੇ ਅਮਰੀਕਾ ਨੇ ਉਹਨਾਂ ਤੋਂ ਜਿਹੜੇ ਕਨਸੈਸ਼ਨ ਕੱਢਣੇ ਨੇ ਇਹ ਸਸਤੇ ਨਹੀਂ ਹੋਣੇ, ਸਸਤੇ ਭਾਅ 'ਚ ਨਹੀਂ ਹੈ। Gone are the days when India could buy Russian oil and sell it to the Europe, ਕਿ ਜੋ 2 ਸਾਲ ਦੀ ਰਸ਼ੀਆ ਯੂਕਰੇਨ ਵਾਰ 'ਚ ਇੰਡੀਆ ਕਰਦਾ ਰਿਹਾ ਜੀ, ਰਸ਼ੀਆ ਦਾ ਤੇਲ ਖਰੀਦਿਆ, ਰਿਫਾਈਨ ਕਰਕੇ ਯੂਰਪ ਨੂੰ ਵੇਚਿਆ, ਕਾਫਰਸ ਆਪਣੇ ਜੇਬਾਂ ਭਰ ਲਏ, ਹੁਣ ਉਹ ਮੁੱਕ ਗਏ, ਉਹ ਦਿਹਾੜੇ ਗਏ। The US doesn't like India's neutrality, which gave it advantages on both sides, technology IP from West, trade with China, ਐਨਰਜੀ ਫਰਮ ਰਸ਼ੀਆ ਐਂਡ ਇਰਾਨ। ਉਹਨੇ ਕਿਹਾ ਜੀ ਇਹ ਜਿਹੜਾ ਨਿਊਟਰੈਲਿਟੀ ਦੇ ਥੱਲੇ ਕਿ ਜੀ ਟੈਕਨੋਲੋਜੀ ਇਹਨਾਂ ਤੋਂ ਲੈ ਰਿਹਾ ਹੈ, ਤੇਲ ਰਸ਼ੀਆ ਤੋਂ ਲੈ ਰਿਹਾ ਹੈ ਔਰ ਟ੍ਰੇਡ ਚੀਨ ਨਾਲ ਕਰ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ, ਹੁਣ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ। ਹੁਣ ਤੁਹਾਨੂੰ ਇਹ the US doesn't want a trading partner, it wants a local ally to fight its war with the Chinese dragon. If it comes to that, or at least to contain China's trading footprint for now, just like it wants the Philippines, Japan and Taiwan. ਕਿ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਟ੍ਰੇਡਿੰਗ ਪਾਰਟਨਰ ਨਹੀਂ ਇੰਡੀਆ ਦਾ ਚਾਹੀਦਾ, ਇੰਡੀਆ ਚੋਂ ਉਹ ਉਹਨੂੰ ਇੱਕ ਲੋਕਲ ਅਲਾਈ ਦੇ ਤੌਰ ਤੇ ਦੇਖ ਚਾਹੁੰਦੇ ਨੇ, ਜਿਵੇਂ ਉਹ ਫਿਲੀਪੀਨ, ਜਾਪਾਨ ਔਰ ਤਾਈਵਾਨ ਨੂੰ ਵਰਤਦੇ ਨੇ। The landing of Nancy Pelosi to meet Dalai Lama and stoke the Tibet issue with China from Indian soil, and Jaishankar promptly heading to Sri Lanka deep in Chinese debt are signs that no time was wasted in the negotiation. उनके तिब्बत भी और एस जयशंकर ਨੂੰ ਕਿਹਾ ਜਾ ਉੱਥੇ ਸ੍ਰੀਲੰਕਾ ਜਿਹੜਾ ਚੀਨ ਦੇ ਕਰਜ਼ ਥੱਲੇ ਡੁੱਬਿਆ ਉੱਥੇ ਜਾ ਕੇ ਉਹਦੀ ਮਦਦ ਕਰੋ ਉਹਦੇ, ਔਰ ਇਹ ਗੱਲਬਾਤ 'ਚ ਉਹਨਾਂ ਨੇ ਕੋਈ ਵਕਤ ਜ਼ਾਇਆ ਨਹੀਂ ਕੀਤਾ। The Americans have asked for and obtained their piece of the flesh. ਉਹਨਾਂ ਨੇ ਆਲਰੇਡੀ ਪਾਉਂਡ ਆਫ ਫਲੈਸ਼ ਕੱਢ ਲਿਆ ਇੰਡੀਆ 'ਚੋਂ ਕਿ ਭਾਈ ਇਹ ਸਾਰਾ ਕੀ ਹੈ। They are in South Asia to protect Americans have asked for and obtained their ये हो गया। They are in South Asia to protect their 65 billion investment over the last 4 years and they are here to stay. उन्होंने कहा जी एवं नहीं अमरीकन किते जाते, $65 बिलियन ਜਿਹੜਾ ਉਹਨਾਂ ਨੇ ਪਿਛਲੇ 4 ਸਾਲ 'ਚ ਉੱਥੇ ਇਨਵੈਸਟ ਕੀਤਾ ਉਹਨੂੰ ਉਹਨਾਂ ਨੇ ਸੇਵ ਕਰ ਲਿਆ। Energy is India's Achilles heel. It drives the foreign policy of any government in power with 1.7 billion mouths to feed and 65% of young, ambitious, English-speaking Indians. Providing for India's growing energy needs is no small feat. Recent governments are incentivizing the harvesting alternate energy sources, for example, new micro dams and solar energy harvesting, but the need far exceeds the supply. Without cheap oil from Russia and Iran, India's growth story will come at an energy markup. Here too the Americans will be pivotal in making available Qatar and Saudi Arabia's sweet oil for India. ਉਹਨੂੰ ਕਿਹਾ ਜੀ ਇੰਡੀਆ ਆਬਾਦੀ ਉਹਨਾਂ ਦੀ ਜਿਹੜੀ ਹੈ 1.7 ਬਿਲੀਅਨ ਭੁੱਖੇ ਲੋਕਾਂ ਨੂੰ ਖਵਾਉਣਾ, 65% ਉਹਨਾਂ ਦਾ ਯੰਗ ਐਂਟਰਪ੍ਰਾਈਜ਼ਿੰਗ ਜਿਹੜੇ ਦੂਜੇ ਤੀਜੇ ਲੋਕ ਨੇ ਔਰ ਤੇਲ ਉਹਨਾਂ ਦੇ ਕੋਲ ਹੈ ਨਹੀਂ। ਹੁਣ ਰਸ਼ੀਆ ਈਰਾਨ ਤੋਂ ਲੈਣ ਨਹੀਂ ਦੇਣਾ ਅਮਰੀਕਾ ਨੇ। ਹਾਂ ਅਮਰੀਕਾ ਜਿਹੜੇ ਅਮਰੀਕਾ ਦੀਆਂ ਦੇ ਪ੍ਰਭਾਵ ਵਾਲੇ ਕਤਰ ਔਰ ਸਾਊਦੀ ਅਰੇਬੀਆ ਨੇ ਉਹਨਾਂ ਰਾਹੀਂ ਇੰਡੀਆ ਨੂੰ ਦਵਾਏਗਾ ਔਰ ਇਸ ਤਰ੍ਹਾਂ ਇੰਡੀਆ ਦੇ ਉੱਤੇ ਉਹਦਾ ਪੱਕਾ ਜੱਫ ਹੈ। ਔਰ ਫਿਰ ਉਹਨੇ ਕਿਹਾ ਚਾਈਨਾ ਐਟ ਲੀਸਟ ਫॉर ਨਾउ ਡਜ਼ਨਟ ਹੈਵ ਵਾਰ ਐਂਬਿਸ਼ਨਸ ਵਿਦ ਇੰਡੀਆ ਐਜ਼ ਅ ਪ੍ਰਾਇੋਰਟੀ over trade expansion, but water is going to be a problem for both countries over the next half century. ਉਹਨੇ ਕਿਹਾ ਵੀ ਸਟੇਜ ਤੇ ਚੀਨ ਤਾਂ ਭਾਰਤ ਨਾਲ ਉਲਝਣਾ ਨਹੀਂ ਚਾਹੁੰਦਾ, ਉਹ ਕੋਈ ਟਕਰਾਅ ਨਹੀਂ ਚਾਹੁੰਦਾ, ਉਹਦੇ ਉਹਨੇ ਇੱਕ ਟ੍ਰੇਡ ਇੰਟਰਸਟ ਨੇ, ਪਰ ਆਉਣ ਵਾਲੀ ਜਿਹੜੀ ਅੱਧੀ ਸੈਂਚੁਰੀ ਆ ਅਗਲੇ 50 ਸਾਲਾਂ 'ਚ ਸਭ ਤੋਂ ਵੱਡਾ ਤਕਰਾਰ ਜਾਂ ਟਕਰਾਅ ਜਿਹੜਾ ਚੀਨ ਔਰ ਭਾਰਤ ਦਾ ਹੋਏਗਾ ਪਾਣੀ ਦੇ ਇਸ਼ੂ ਤੇ ਹੋਏਗਾ। The Tibetan Plateau feeds the Yangtze, Yellow River, Indus River, Mekong and Ganges. Thus Tibet, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਸਾਰੀਆਂ ਹੀ ਰਿਵਰਸ ਨੇ ਯੰਗਟੇ, ਯੈਲੋ ਰਿਵਰ, ਇੰਡਸ, ਮੈਕੋਂਗ, ਗੈਂਜਿਸ, ਇਹਨੇ ਸਤਲੁਜ ਨੇ, ਸਤਲੁਜ ਵੀ
ਉੱਥੋਂ ਹੀ ਨਿਕਲਦੀਆਂ ਨੇ ਤਿੱਬਤ ਚੋਂ। ਜੀ ਔਰ ਉਹਨਾਂ ਨੇ ਇਹ ਜਿਹੜੀਆਂ ਰਿਵਰਸ ਨੇ ਵਾਟਰ ਇਸ਼ੂ ਇਹ ਹੋਏਗਾ ਫਰੋਮ ਮਾਈ ਵੈਂਟੇਜ ਪੁਆਇੰਟ Sikhs will be used as an important negotiating pawns by the West in South Asia, and Americans and Indians global elite will emerge as winners in the short term. ਇਹ ਹੁਣ ਇਹਦਾ ਅਰਵਿੰਦਰ ਸਿੰਘ ਕੰਗ ਦਾ ਕਨਕਲੂਜਨ ਹੈ ਕਿ ਵੀ ਇਹਦੇ 'ਚ ਜਿਹੜੀ ਖਬਰਦਾਰੀ ਦੀ ਗੱਲ ਵੀ ਹੈ ਜਦੋਂ ਇਹ ਸਾਰਾ ਸਿਨੈਰੀਓ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਮੋਹਰੇ ਦੇ ਤੌਰ ਤੇ ਉਸ ਨੈਗੋਸ਼ੀਏਸ਼ਨ ਜਿਹਦੇ ਥੱਲੇ ਇੰਡੀਆ 'ਚੋਂ ਕੰਸੈਸ਼ਨ ਕੱਢੇ ਜਾ ਰਹੇ ਨੇ ਇਹ ਇਸਤੇਮਾਲ ਹੋਣਗੇ ਜਾਂ ਹੋ ਰਹੇ ਨੇ। ਔਰ ਇਸ ਸਾਰੇ ਚੋਂ ਜਿਹੜਾ ਇੰਡੀਆ ਦੀ ਗਲੋਬਲ ਐਲੀਟ ਔਰ ਜਿਹੜੇ ਅਮਰੀਕਨਸ ਉਹ obviously beneficiary ਹੋਣਗੇ ਸ਼ਾਰਟ ਟਰਮ। ਇਹ ਉਹਨੇ ਕਿਹਾ ਕਿ ਐਜ਼ ਵਿਨਰਸ ਇਨ ਦਾ ਸ਼ਾਰਟ ਟਰਮ। ਬਾਕੀ ਉਹਨਾਂ ਨੇ ਕਿਹਾ ਵੀ ਜਿਹੜੀ ਮੀਨਵਾਈਲ ਦਾ ਲਾਰਜਰ ਇੰਡੀਅਨ ਪਾਪੂਲੇਸ਼ਨ ਇਜ਼ ਐਮਬਰਾਇਡ ਇਨ ਇੰਟਰਨਲ ਕਨਫਲਿਕਟਸ distracted by a mix of superiority complexes, increasingly divided states, anti-minority rhetoric, widespread entertainment 24/7, shouting news channels, reality shows, cricket serve as distractions from the new reality of a weaker government now more aligned with American ambitions. ਕਿ ਵੀ ਆਲਰੇਡੀ ਉਹਨੂੰ ਗੁਰਦਿਆਂ ਪਰ ਨੇ ਕਰ ਲਿਆ ਅਮਰੀਕਨ ਐਂਬੀਸ਼ਨ ਨੂੰ। ਹੁਣ ਇੰਡੀਆ ਜਿਹੜਾ ਉਹ ਉਸ ਨੂੰ ਫੋਲੋ ਕਰੇਗਾ ਔਰ ਇਹ ਜਿਹੜੀਆਂ ਸਾਰੀਆਂ ਡਿਸਟਰੈਕਸ਼ਨਸ ਨੇ ਇਹ ਇਸਤੇਮਾਲ ਕੀਤੀਆਂ ਜਾਣਗੀਆਂ। ਸੋ ਫਿਰ ਉਹਨੇ ਕਿਹਾ ਕਿ ਵੀ ਇਹ ਕਿੱਧਰ ਨੂੰ ਇੰਡੀਆ ਹੈਡ ਕਰ ਰਿਹਾ। ਇਸ ਦੇ ਉੱਤੇ ਉਹਨੇ ਕਿਹਾ ਵੀ RSS ਦੀ ਸਾਰੀ ਆਈਡੀਓਲੋਜੀ ਉਹਦਾ ਗਵਾਹ ਬਣ ਗਿਆ ਕਿਉਂਕਿ ਸਵਦੇਸ਼ੀ ਜਾਗਰਣ ਮੰਚ ਦੇ ਥੱਲੇ ਜੋ ਕਰ ਰਹੇ ਸੀ ਹੁਣ ਇੰਡੀਆ ਜਿਹੜਾ ਹੈ ਉਹ ਇੰਟਰਨੈਸ਼ਨਲ ਜਿਹੜਾ ਕਾਰਪੋਰੇਟ ਘਰਾਣੇ ਨੇ ਕਾਰਪੋਰੇਟਸ ਉਹਨਾਂ ਨੂੰ ਮੋਰ ਸਪੇਸ ਮਿਲੇਗਾ, ਆਰਮਸ ਔਰ ਦੂਸਰੀਆਂ ਡੀਲਸ ਵੀ ਹੋਣਗੀਆਂ। ਔਰ ਇਹ ਜਿਹੜਾ ਹੁਣ ਇੰਡੀਆ ਨੂੰ ਜਿਹੜੇ ਟਰਮ ਨੇ ਯੂਜ਼ ਕੀਤੀ ਕਿ ਬਈ ਇਹ ਜਿਹੜਾ ਅਮਰੀਕਾ ਨੇ ਇਟ ਹੈਜ਼ ਟਾਈਡ ਇੰਡੀਆ ਟੂ ਦਾ ਹਿਪ ਵਿਦ US ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਕਦੇ ਵੀ ਜਿਹੜਾ ਇਹਨਾਂ ਦਾ 100 ਸਾਲ ਦੀ RSS ਦੀ ਆਈਡੀਓਲੋਜੀ ਸੀ ਉਹ ਸਾਰੀ ਜਾਂਦੀ ਲੱਗੀ ਹਿੰਦੂਤਵਾ ਔਰ ਦੂਜੇ ਤੀਜੇ। ਔਰ ਇਹ ਜਿਹੜਾ ਹੁਣ ਬੇਸਿਕਲੀ ਇੰਡੀਅਨ ਬਲੱਡ ਫॉर ਬਿਡਿੰਗ ਅਗੇਂਸਟ ਚਾਈਨਾ ਇਸ ਦੀ ਤਿਆਰੀ ਹੈ। ਸੋ ਕੁੱਲ ਮਿਲਾ ਕੇ ਇਹ ਵਨ ਸਾਈਡਡ ਹੈ ਇਹ ਸਾਰੇ ਦਾ ਕੰਕਲੂਜਨ। ਪਰ ਮੈਂ ਇਹ ਸਮਝਦਾ ਵੀ ਇਹ ਉਹਨੇ ਕਿਹਾ ਕਿ ਵੀ ਸ਼ਾਰਟ ਟਰਮ ਤਾਂ ਇਹ ਹੈ ਬਟ ਲੌਂਗ ਟਰਮ ਜਿਹਦਾ ਇਹਨੇ ਜ਼ਿਕਰ ਨਹੀਂ ਕੀਤਾ ਅਰਵਿੰਦਰ ਸਿੰਘ ਨੇ, ਲੌਂਗ ਟਰਮ ਇਸ ਚੋਂ ਜੇ ਅੱਜ ਸਿੱਖ ਫੈਕਟਰ ਨੂੰ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਮਰੀਕਨਸ ਐਜ਼ ਏ ਨੈਗੋਸ਼ੀਏਟਿੰਗ ਪੌਨ ਯੂਜ਼ ਕਰ ਰਹੇ ਨੇ ਇੰਡੀਆ ਦੇ ਗੋਡੇ ਲਵਾਉਣ ਲਈ ਜਿਹੜੇ ਆਲਰੇਡੀ ਲਵਾ ਰਹੇ ਨੇ ਤੇ ਫਿਰ ਲੌਂਗ ਟਰਮ ਅਮਰੀਕਾ ਦੇ ਵੀ ਇੰਟਰਸਟ ਹੋਏਗਾ ਕਿ ਬਫਰ ਸਟੇਟ ਖਾਲਿਸਤਾਨ ਜਿਹੜਾ ਸਿੱਖ ਫੈਕਟਰ ਇਸ ਲੈਵਲ ਤੱਕ ਇੰਪੋਰਟੈਂਟ ਹੈ। ਔਰ ਜੇ ਇੰਡੀਆ ਦੀ ਵੀਜ਼ਾ ਵੀ ਚਾਈਨਾ ਪਰਫਾਰਮੈਂਸ ਪਿਛਲੇ 4 ਸਾਲ ਜੀ ਦੇਖਣੀ ਹੋਏ ਕਿ ਅਮਰੀਕਾ ਇੰਟੈਲੀਜੈਂਸ ਵੀ ਦੇ ਰਿਹਾ ਹੋਏ, ਲੇਟੈਸਟ ਜਹਾਜ਼ ਤੋਂ ਲੈ ਕੇ ਹਰ ਚੀਜ਼ ਦਿੱਤੀ ਹੋਏ ਤੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਗਵਾ ਕੇ ਬੈਠੇ ਹੋਣ। ਸੋ ਓਬਵੀਅਸਲੀ ਸ਼ਾਰਟ ਟਰਮ ਤਾਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਰ ਲੌਂਗ ਟਰਮ ਅਮਰੀਕਾ ਹੀ ਉਹ ਮੁਲਕ ਹੋਏਗਾ ਜਿਹੜਾ ਬਫਰ ਸਟੇਟ ਖਾਲਿਸਤਾਨ ਦੇ ਲਈ ਫਾਈਨਲੀ ਇੰਡੀਆ ਨੂੰ ਵੀ ਰਾਜ਼ੀ ਕਰੇਗਾ। ਅਦਰਵਾਈਜ਼ ਜਿਹੜਾ ਜਿਵੇਂ ਜੇ ਕੈਨੇਡੀਅਨ ਪਾਰਲੀਮੈਂਟੇਰੀਅਨਸ ਨੇ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੀ ਹੈ, ਕੱਲ ਨੂੰ ਕੈਨੇਡਾ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਂਦਾ ਹੈ। ਅਮਰੀਕਨ ਔਰ ਕੈਨੇਡੀਅਨ ਅਮਰੀਕਨ ਕਾਂਗਰਸ ਔਰ ਕੈਨੇਡੀਅਨ ਪਾਰਲੀਮੈਂਟ ਖਾਲਿਸਤਾਨ ਦੇ ਹੱਕ 'ਚ ਮਤਾ ਕਰਦੀਆਂ ਨੇ ਤੇ ਇੰਡੀਆ ਕੋਲ ਕੀ ਚੋਇਸ ਆਲਰੇਡੀ ਜਿਹੜਾ ਇੰਡੀਆ ਹੁਣ ਉਹ ਵਿਸ਼ਵ ਗੁਰੂ ਤੋਂ ਵਿਸ਼ਵ ਮਿੱਤਰ ਤਾਂ ਬਣ ਹੀ ਗਿਆ ਤੇ ਫਰਦਰ ਉਹਨਾਂ ਦੀ ਵੀਕਨੈਸ ਔਰ ਇਹ ਈਵਨ ਅਰਵਿੰਦਰ ਸਿੰਘ ਨੇ ਵੀ ਕਨਕਲੂਡ ਕੀਤਾ ਹੈ ਕਿ RSS ਦੀ ਜਿਹੜੀ ਸਾਰਾ ਡ੍ਰੀਮ ਸੀ ਹਿੰਦੂਤਵਾ ਦੇ ਥੱਲੇ ਔਰ 100 ਸਾਲ ਤੋਂ ਜੋ ਬਿਲਡ ਕਰ ਰਹੇ ਸੀ ਉਹ ਅਮਰੀਕਾ ਨੇ ਇੱਕੋ ਝਟਕੇ ਦੇ ਨਾਲ ਜਿਹੜਾ ਉਹਨਾਂ ਨੂੰ ਵਟੋ ਵਟ ਪਾ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia 2448. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਧਰਮੀਆਂ ਵੱਲੋਂ 21 ਜੂਨ ਦਾ ਦਿਨ ਯੋਗਾ ਡੇ ਵਜੋਂ ਅੰਤਰਰਾਸ਼ਟਰੀ ਤੌਰ ਤੇ ਮਨਾਇਆ ਗਿਆ। ਇਹ ਸਭ ਇੱਕ ਫਰਾਡ ਹੈ ਔਰ ਕੁਝ ਸਿੱਖ ਵੀ ਇਹਨਾਂ ਦੇ ਝਾਂਸੇ ਵਿੱਚ ਫਸੇ ਹੋਏ ਨੇ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਨਾਨਕ ਸਾਹਿਬ ਦਾ ਇੱਕ ਫਰਮਾਨ ਹੈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਹੁਣ ਇਹ ਜਿਹੜੇ 3 ਥਾਟ ਜਾਂ 3 ਸਕੂਲ ਉੱਥੇ ਪ੍ਰੈਵਲੈਂਟ ਸੀ, ਉਹਨਾਂ ਵਿਚਲੀ ਟਰੂਥ ਤਾਂ ਇੱਕ ਪਾਸੇ ਰਹੀ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਬੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੈ ਜਿਉਂ ਬੇਤਾਲਿਆ। ਜਿਹੜੀ ਇਨਗ੍ਰੇਨਡ ਟਰੂਥ ਸੀ ਉਹ ਇੱਕ ਪਾਸੇ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ, ਕਿ ਟਰੂਥ ਕੈਜੂਅਲਟੀ ਹੋਈ। ਹੁਣ ਜਿਹੜਾ ਇਸਲਾਮ ਦੀ ਜੂਰਿਸਪ੍ਰੂਡੈਂਸ ਦਾ ਇੰਟਰਪ੍ਰੇਟਰ ਹੈ, ਜਿਹਨੇ ਜਸਟਿਸ ਦੇਣਾ, ਉਹ ਜਸਟਿਸ ਨਹੀਂ ਦਿੰਦਾ, ਉਹ ਝੂਠ ਦੇ ਉੱਤੇ ਮਬਨੀ ਹੈ। ਕਾਦੀ ਕੂੜ ਬੋਲ ਮਲ ਖਾਏ, ਉਹ ਝੂਠ ਦਾ ਗੰਦ ਖਾਂਦਾ ਹੈ, ਕਿਉਂਕਿ ਉਸ ਦੇ ਫੈਸਲੇ ਝੂਠ ਤੇ ਮਬਨੀ ਨੇ। ਉਹ ਜਿਹੜਾ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਕਿ ਵੱਡੀ ਚੱਲ ਰਹੀ ਹੈ, ਕਾਦੀ ਇਨਸਾਫ ਨਹੀਂ ਕਰਦਾ, ਇਸ ਲਈ ਉਹ ਜਿਹੜੀ ਇਸਲਾਮ ਵਿਚਲੀ ਟਰੂਥ ਹੈ ਉਸ ਨੂੰ ਪਾਸੇ ਰੱਖ ਕੇ ਵੱਡੀ ਦੇ ਸਹਾਰੇ ਉਹ ਝੂਠ ਦਾ ਜਿਹੜਾ ਉਹ ਜੱਜ ਬਣਿਆ ਹੋਇਆ। ਬ੍ਰਾਹਮਣ ਨਾਵੇ ਜੀਆਂ ਖਾਏ। ਹੁਣ ਬ੍ਰਾਹਮਣ ਜਿਹੜਾ ਸਭ ਤੋਂ ਉੱਪਰਲੇ ਡੰਡੇ ਤੇ ਬੈਠਾ ਹੈ ਕਿ ਜੀ ਮੈਂ ਸਮਾਜ ਨੂੰ ਅਗਵਾਈ ਦੇ ਰਿਹਾ ਹਾਂ ਔਰ ਮੈਂ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ ਹਾਂ ਔਰ ਵੇਦ ਪੜ੍ਹਨ ਔਰ ਪੜ੍ਹਾਉਣ ਦਾ ਹੱਕ ਮੈਨੂੰ ਹੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਬੜਾ ਬੁੱਚੜ ਹੈ, ਇਹ ਤਾਂ ਜ਼ਾਲਮ ਹੈ, ਇਹ ਤਾਂ ਲੋਕਾਂ ਦੇ ਖੂਨ ਦੇ ਨਾਲ ਜਿਹੜਾ ਨਹਾਉਂਦਾ। ਬ੍ਰਾਹਮਣ ਨਾਵੇ ਜੀਆਂ ਕਾ। ਹੁਣ ਇਹ ਜਦੋਂ ਤੁਸੀਂ ਕਿਸੇ ਦੇ ਜ਼ੁਲਮ ਦੀ ਗੱਲ, ਅਸੀਂ ਕਹਿੰਦੇ ਕੋਈ ਜਿਹੜੇ ਗਰੀਬਾਂ ਨੂੰ ਨਿਚੋੜ ਰਿਹਾ, ਅਸੀਂ ਕਹਿੰਦੇ ਜੀ ਇਹ ਗਰੀਬਾਂ ਦਾ ਖੂਨ ਪੀਂਦਾ। ਹੁਣ ਖੂਨ ਪੀਣਾ ਇਹ ਨਹੀਂ ਹੁੰਦਾ ਕਿ ਵੀ ਉਸਨੇ ਕੋਈ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਉਹ ਘੜੇ 'ਚ ਖੂਨ ਕੱਢਿਆ ਜਿਹਨੂੰ ਪੀ ਰਿਹਾ। ਖੂਨ ਚੂਸਣਾ ਵੀ ਅਸੀਂ ਉਹਨੂੰ ਹੀ ਕਹਿੰਦੇ ਹਾਂ, ਖੂਨ ਪੀਣਾ ਵੀ ਉਹਨੂੰ। ਪਰ ਤੁਸੀਂ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਾਹਮਣ ਦਾ ਜ਼ਿਕਰ ਦੇਖੋਗੇ, ਔਰ ਜਿਵੇਂ ਅਸੀਂ ਆਸਾ ਦੀ ਵਾਰ 'ਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਮੱਥਾ ਟਿੱਕਾ ਤੀੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਬੁੱਚੜ ਆਫ ਦਾ ਵਰਲਡ, ਇਹਦੇ ਹੱਥ 'ਚ ਛੁਰੀ ਹੈ। ਇਧਰ ਬ੍ਰਾਹਮਣ ਨਾਵੇ ਜੀਆਂ ਕਾ ਹੈ ਕਿ ਵੀ ਇਹ ਤਾਂ ਲੋਕਾਂ ਦੇ ਖੂਨ 'ਚ ਨਹਾਉਂਦਾ ਹੈ। ਇਸ ਕਿਸਮ ਦਾ ਜ਼ਾਲਮ ਹੈ। ਸਾਰੀ ਕਾਸਟ ਸਿਸਟਮ ਦੀ ਆਈਡੀਓਲੋਜੀ, ਜ਼ੁਲਮ, ਐਕਸਪਲੋਇਟੇਸ਼ਨ, ਲੁੱਟ, ਝੂਠ। ਹੁਣ ਗੱਲ ਅਸੀਂ ਜਿਹੜੇ ਸਬਜੈਕਟ ਦੀ ਕਰ ਰਹੇ ਹਾਂ, ਕਿਉਂਕਿ 21 ਜੂਨ ਦਾ ਦਿਨ ਯੋਗਾ ਦਿਨ ਔਰ UN ਤੋਂ ਲੈ ਕੇ ਪਿਛਲੇ ਸਾਲ ਦਾ ਫਰਾਡ ਪਿਛਲੇ 10 ਸਾਲ 'ਚ ਮੋਦੀ ਨੇ ਮਚਾਇਆ ਹੋਇਆ, ਔਰ ਅੱਜ ਵੀ ਕਿ ਜੀ ਗਲੋਬਲੀ ਹੋਇਆ, ਇੱਥੇ ਹੋਇਆ, ਉੱਥੇ ਹੋਇਆ। ਪਰ ਗੁਰੂ ਸਾਹਿਬ ਨੇ ਇਹ ਜਦੋਂ ਯਾਦ ਦਹਾਨੀ ਕਰਵਾਈ ਕਿ ਜੋਗੀ ਜੁਗਤ ਨਾ ਜਾਣੈ ਅੰਧ, ਕਿ ਇਹ ਜਿਹੜਾ ਯੋਗਾ ਵਾਲੇ ਨੇ, ਜੋਗੀ ਜ਼ਾਹਰ ਹੈ ਕਿ ਯੋਗ ਮਤ ਜਿਸ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ, ਯੋਗੀਆਂ ਦਾ ਗੁਰੂ ਸ਼ਿਵ ਹੈ। ਔਰ ਇਹ ਜਿਹੜਾ ਅਸ਼ਟਾਂਗ, ਇਸ ਦੇ 8 ਅੰਗ, ਪਤੰਜਲੀ ਜਿਹਨੇ ਅਸ਼ਟਾਂਗ ਯੋਗਾ ਦਿੱਤਾ, ਉਸ ਦਾ ਇਹ ਜਿਹੜਾ ਸਰੀਰਕ ਯੋਗਾ ਇੱਕ ਉਹਦਾ ਇਹ ਹਾਲਾਂ ਬਿਲਕੁਲ ਹਿੰਦੂ ਯੋਗ ਮਤ ਦੀ ਧਾਰਾ ਹੈ, ਜਿਸ ਦੇ ਥੱਲੇ ਇਹ ਇੱਕ ਅੱਡ ਵਿਚਾਰਧਾਰਾ ਐਗਜ਼ਿਸਟ ਕਰਦੀ ਹੈ। ਇਹਨੂੰ ਮਹਿਜ਼ ਇਹ ਜਦੋਂ ਵੈਸਟ ਦੇ ਵਿੱਚ ਮਾਰਕੀਟਿੰਗ ਕਰਦੇ ਸੀ ਪਹਿਲਾਂ, ਜਦੋਂ 60s ਦੇ ਵਿੱਚ ਅਮਰੀਕਾ ਜਾਂ ਵੈਸਟ ਦੇ ਵਿੱਚ ਸੋਸ਼ਲ ਸਿਸਟਮ ਟੁੱਟਾ, ਫਰਸਟ੍ਰੇਸ਼ਨ ਸੀ, ਹਿੱਪੀ ਕਲਚਰ ਆਇਆ, ਤੇ ਉਦੋਂ ਇਹਨਾਂ ਨੇ ਇਸ ਨੂੰ ਮਹੇਸ਼ ਯੋਗੀ ਤੇ ਫਿਰ ਰਜਨੀਸ਼ ਆ ਗਿਆ, ਫਿਰ ਭਜਨ ਯੋਗੀ ਵੀ ਆ ਗਿਆ, ਔਰ ਦੂਸਰੇ ਸਾਰੇ ਭਜਨ ਯੋਗੀ ਨੇ ਕੁੰਡਲਨੀ ਯੋਗਾ ਦਾ ਫਰਾਡ ਵੇਚਿਆ, ਦੂਜੇ ਆਪਣਾ ਵੇਚ ਰਹੇ ਸੀ ਫਰਾਡ। ਸੋ ਉਦੋਂ ਇਹਨਾਂ ਨੂੰ ਬਹੁਤ ਸਾਰਿਆਂ ਨੂੰ, ਹਾਲਾਂ ਚਰਚ ਨੇ, ਕੈਥੋਲਿਕਸ ਦੇ ਪੋਪ ਨੇ ਉਦੋਂ ਹੀ ਆਪਣੇ ਐਂਟੀ ਜਿਹੜੀ ਹੈ ਉਹ ਚੁੱਕ ਲਏ ਸੀ ਚੌਂਟੇ। ਉਹਨਾਂ ਨੇ ਕਿਹਾ ਸੀ ਵੀ ਇਹ ਸਪਿਰਿਚੁਅਲ ਟ੍ਰੈਡੀਸ਼ਨ ਹੈ ਹਿੰਦੂਆਂ ਦੀ, ਇਸ ਮਤ ਇੱਧਰ ਜਾਓ। ਹੁਣ ਵੀ ਉਹਨਾਂ ਦਾ ਜਿਹੜਾ ਇਸ ਦੇ ਉੱਤੇ ਪ੍ਰੋਕਲਾਮੇਸ਼ਨ ਹੈ। ਪਰ ਅਨਫੋਰਚੂਨੇਟਲੀ ਸਾਡੇ ਭਲੇ ਭੋਲੇ ਲੋਕ ਜਿਹਨੂੰ ਲੱਗਦਾ ਜੀ ਮੈਂ ਉੱਠ ਕੇ ਯੋਗਾ ਕਰਦਾ ਹਾਂ ਜੀ, ਮੈਂ ਉਹ ਤੁਸੀਂ ਵੈਸੇ 20 ਮਿੰਟ 30 ਮਿੰਟ ਐਕਸਰਸਾਈਜ਼ ਕਰਦੇ ਹੋ, ਉਹੀ ਉਹਦਾ ਇਫੈਕਟ। ਪਰ
ਜਦੋਂ ਤੁਸੀਂ ਯੋਗਾ ਨਾਲ ਜੁੜਦੇ ਹੋ, ਸੋ ਕਾਲਡ ਯੋਗਾ ਦੇ ਨਾਲ, ਤੇ ਫਿਰ ਤੁਸੀਂ ਉਸ ਪਤੰਜਲੀ ਦੀ ਉਸ ਪਰੰਪਰਾ ਦਾ ਹਿੱਸਾ ਬਣ ਰਹੇ ਹੋ, ਜਿਹੜੀ ਕਿ ਅਲਟੀਮੇਟਲੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਲੌਕ ਸਟਾਕ ਐਂਡ ਬੈਰਲ ਰਿਜੈਕਟ ਕੀਤਾ। ਹੁਣ ਜਪਜੀ ਸਾਹਿਬ ਦੀਆਂ 4 ਪੌੜੀਆਂ, ਮੁੰਦਾ ਸੰਤੋਖ, ਭੁਗਤ ਗਿਆਨ, ਏਕਾ ਮਾਈ, ਆਸਣ ਲੋਏ ਲੋਏ ਭੰਡਾਰ, ਇਹਨਾਂ ਜੋਗੀਆਂ ਦੇ ਹੀ ਉਹ ਸਾਰੇ ਚੋਂ ਯਾਰ ਇਹੀ ਕੁਛ ਇਹ ਕਰਦੇ ਸੀ। ਕਿਤੇ ਸਾਹ ਰੋਕ ਲਿਆ, ਕਿਤੇ ਅੰਦਰ ਹੈ, ਕਿਤੇ ਕੁੰਭਨ ਹੈ, ਕੋਈ ਰੇਚਨ ਹੈ, ਕੋਈ ਪ੍ਰਾਣਾਯਾਮ ਹੈ। ਇਹ ਸਾਰਾ ਜਦੋਂ ਤੁਸੀਂ ਦੇਖੋਗੇ, ਮੇਰੇ ਕੋਲ ਵਕਤ ਨਹੀਂ ਹੈ, ਨਹੀਂ ਤਾਂ ਮੈਂ ਇਸ ਨੂੰ ਸਿਲਸਿਲੇਵਾਰ ਕੇ ਅਸ਼ਟਾਂਗ ਜਿਹੜਾ ਯੋਗਾ ਪਤੰਜਲੀ ਦਾ ਕੀ ਹੈ। ਹੁਣ ਜੇ ਤਾਂ ਕੋਈ ਚੀਜ਼ ਗੁਰੂ ਸਾਹਿਬਾਨ ਦੇ ਜਿਹੜਾ ਜੀਵਨ ਕਾਲ ਹੈ ਉਸ ਤੋਂ ਬਾਅਦ ਆਏ, ਉਹਦੇ ਬਾਰੇ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਜੀ ਇਹ ਵੈਦਰ ਸਿੱਖੀ ਵੈਲਿਊਜ਼ ਨਾਲ ਮੈਚ ਕਰਦੀ ਹੈ ਕਿ ਨਹੀਂ। ਪਰ ਜਿਹੜੀ ਆਈਡੀਓਲੋਜੀ ਜਾਂ ਵਿਚਾਰਧਾਰਾ ਪਹਿਲਾਂ ਐਗਜ਼ਿਸਟ ਕਰਦੀ ਸੀ ਗੁਰੂ ਸਾਹਿਬ ਤੋਂ, ਔਰ ਗੁਰੂ ਸਾਹਿਬ ਨੇ ਉਹਨੂੰ ਰਿਜੈਕਟ ਕੀਤਾ ਹੈ। ਤੁਸੀਂ ਕਿਵੇਂ ਗੁਰਦੁਆਰਿਆਂ ਦੇ ਵਿੱਚ ਯੋਗਾ ਵਾਲਿਆਂ ਨੂੰ ਜਿਹੜਾ ਸੱਦ ਕੇ ਕੋਈ ਕੈਮਰੇ ਵੀ ਦੇ, ਉਹਨਾਂ ਨੂੰ ਕਮਰੇ ਵੀ ਦੇ ਦਿੰਦੇ ਹੋ, ਕੈਮਰਿਆਂ ਦੇ ਉੱਤੇ ਹੋ ਰਿਹਾ ਕਿ ਜੀ ਯੋਗਾ ਚੱਲ ਰਿਹਾ। ਗੁਰੂ ਨਾਨਕ ਸਾਹਿਬ ਨੇ ਕੋਈ ਕਰਤਾਰਪੁਰ ਕਿਸੇ ਯੋਗੀ ਨੂੰ ਸੱਦ ਕੇ ਸਿੱਖਾਂ ਨੂੰ ਯੋਗਾ ਕਰਾਇਆ, ਜਾਂ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਸੱਦਿਆ ਕਿਸੇ ਨੂੰ, ਜਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸੱਦਿਆ, ਜਾਂ ਚੱਕ ਰਾਮਦਾਸ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਸੱਦਿਆ, ਗੁਰੂ ਅਰਜਨ ਸਾਹਿਬ ਨੇ ਕਰਤਾਰਪੁਰ ਜਾਂ ਤਰਨਤਾਰਨ ਸੱਦਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਹਰਗੋਬਿੰਦਪੁਰ ਚ ਯੋਗਾ ਸੈਂਟਰ ਜਾਂ ਕੀਰਤਪੁਰ ਚ ਬਣਾਇਆ, ਜਾਂ 9ਵੇਂ ਪਾਤਸ਼ਾਹ ਉਹਨਾਂ ਨੇ ਚੱਕ ਨਾਨਕੀ ਜਿਹੜਾ ਅਨੰਦਪੁਰ, ਉੱਥੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਜਾਂ ਪੌਂਟਾ ਸਾਹਿਬ, ਕੋਈ ਥਾਂ, ਕੋਈ ਇਤਿਹਾਸ ਗੁਰੂ ਸਾਹਿਬ ਨਾਲ 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਥਾਂ, ਜਿੱਥੇ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਆਓ ਜੀ ਇਹ ਬੜਾ ਯੋਗਾ ਦਾ ਅਸੀਂ ਇਹ ਦੇਖਦੇ ਹਾਂ ਕਿ ਵੀ ਘੋਲ ਗੁਰੂ ਅੰਗਦ ਦੇਵ ਜੀ ਨੇ ਕਰਵਾਇਆ, ਗੁਰਦੁਆਰਾ ਮੱਲ ਅਖਾੜਾ, ਕੁਸ਼ਤੀ ਹੈ, ਫਿਰ ਅਸੀਂ ਗੱਤਕੇ ਤੱਕ, ਤੀਰ ਅੰਦਾਜ਼ੀ, ਸਰੀਰਕ ਪਾਠ ਸਾਰਾ। ਕਿਤੇ 10 ਗੁਰੂ ਸਾਹਿਬਾਨ ਦੇ ਜੀਵਨ 'ਚ ਤੁਹਾਨੂੰ ਇੱਕ ਥਾਂ ਜਾਂ ਇੱਕ ਟਿਕਾਣਾ ਵੀ ਐਸਾ ਹੋਏ ਜਿੱਥੇ ਕਿ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਜੀ ਇਹ ਬੜਾ ਫਾਇਦੇਮੰਦ ਹੈ, ਮੇਰੇ ਸਿੱਖ ਬਹੁਤ ਹੈਲਥੀ ਹੋਣੇ ਚਾਹੀਦੇ ਨੇ, ਡਟਕੋ ਪੁੱਠੇ ਨਹੀਂ ਯੋਗ। ਰਾਦਰ ਇਸ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜੋਗੀ ਜੁਗਤ ਨਾ ਜਾਣੇ ਅੰਧ। ਇਹ ਕਲੇਮ ਕਰਦੇ ਨੇ ਕਿ ਇਹ ਉਜਾੜੇ ਦੀ ਥਾਂ ਹੈ, ਕਾਦੀ ਦੇ ਮਗਰ, ਬ੍ਰਾਹਮਣ ਦੇ ਮਗਰ, ਜੋਗੀ ਦੇ ਮਗਰ ਲੱਗਣਾ, ਉਜਾੜੇ ਨੂੰ ਸੱਦਾ ਦੇਣਾ। ਪਰ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦੀਆਂ ਤੋਂ ਵੱਡੇ ਝੂਠੇ ਵਪਾਰੀ ਕੋਈ ਨਹੀਂ, ਇਹਨਾਂ ਦਾ ਝੂਠ ਵਿਕਦਾ। ਕਿਸ ਲੈਵਲ ਤੇ ਜਾ ਕੇ ਕਿਵੇਂ ਇਹਨਾਂ ਨੇ ਵੈਸਟ ਨੂੰ ਉੱਲੂ ਬਣਾਇਆ, ਦੂਜਾ ਅਮਰੀਕਾ ਲੈਵਲ ਤੇ, UN ਲੈਵਲ ਤੇ ਕਿ ਜੀ ਇਹ ਡੇ ਯੋਗਾ ਤੇ ਹੈਲਥੀ। ਹਾਲਾਂ ਹੁਣ ਇਹਨਾਂ ਨੂੰ ਤਕਲੀਫ ਹੁੰਦੀ ਹੈ ਬਾਹਮਣਾਂ ਨੂੰ, ਕਿਉਂਕਿ ਅਮਰੀਕਨਾਂ ਜਾਂ ਦੂਜਿਆਂ ਨੇ ਆਪਣੇ ਉਹਨਾਂ ਦੇ ਟ੍ਰੇਨਰ ਕੱਢ ਲਏ ਤੇ ਉਹ ਉਹਨਾਂ ਦੀ ਸਪਿਰਿਚੁਅਲ ਟ੍ਰੈਡੀਸ਼ਨ ਨਾਲ ਉਹ ਤੋੜ ਕੇ ਜਸਟ ਟੂ ਸਟੇ ਹੈਲਥੀ ਕਿ ਵੀ ਬਾਡੀ ਦਾ ਜਿਹੜਾ ਸਰਕੂਲੇਸ਼ਨ ਇੱਧਰ ਉੱਧਰ ਕਰ ਰਹੇ ਨੇ। ਪਰ ਮੈਂ ਇਹਦੇ ਤੇ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਵੱਡਾ ਫਰਾਡ ਹੈ, ਔਰ ਸਿੱਖਾਂ ਦੇ ਲਈ ਇਸ ਨੂੰ ਜਿਹੜਾ ਬਿਲਕੁਲ ਇਹ ਕੋਈ ਸਿੱਖੀ ਪਰੰਪਰਾ ਦੇ ਨਾਲ ਜਿਹੜਾ ਇਸ ਨੂੰ ਜੋੜ ਕੇ ਦੇਖਣਾ, ਜਾਂ ਗੁਰਦੁਆਰਿਆਂ 'ਚ ਕੁਝ ਥਾਵਾਂ ਤੇ। ਔਰ ਇਹ ਠੀਕ ਹੈ ਵੀ ਸਾਨੂੰ ਜਦੋਂ ਗੋਰੇ ਚਿੱਟੀ ਚਮੜੀ ਵਾਲੇ ਸਿੱਖ ਨਜ਼ਰ ਆਉਂਦੇ ਨੇ ਤਾਂ ਫਿਰ ਲੱਗਦਾ ਕਿ ਦੇਖੋ ਜੀ ਭਜਨ ਯੋਗੀ ਨੇ 3H ਆਰਗੇਨਾਈਜੇਸ਼ਨ ਬਣਾ ਕੇ ਸਿੱਖੀ ਦਾ ਬੜਾ ਭਲਾ ਕੀਤਾ। ਔਰ ਮੈਂ ਸਮਝਦਾ ਵੀ ਸਿਮਰਨਜੀਤ ਸਿੰਘ ਮਾਨ ਦਲ ਨੇ, ਪਾਰਟੀ ਨੇ ਬਿਲਕੁਲ ਠੀਕ ਫੈਸਲਾ ਲਿਆ ਸੀ ਜਦੋਂ ਪਹਿਲੀ ਵਾਰ ਇਹਨਾਂ ਨੇ ਕਿਹਾ ਜੀ 21 ਜੂਨ ਦਾ ਦਿਨ ਯੋਗਾ ਦਿਨ ਹੈ। ਉਹਨਾਂ ਨੇ ਕਿਹਾ ਜੀ ਗੱਤਕਾ ਦਿਵਸ ਹੈ। ਹੁਣ ਵੀ ਪੰਜਾਬ ਦੇ ਵਿੱਚ ਸਮਾਗਮ ਕਰਕੇ ਉਹਨਾਂ ਨੇ ਇਸ ਦਿਨ ਜਿਹੜਾ ਇਹ ਜਵਾਬ ਦੇਣ ਦੇ ਲਈ ਵੀ ਇਹ ਯੋਗਾ ਯਾਗਾ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਾਡੀ ਪਰੰਪਰਾ ਜਿਹੜੀ ਹੈ ਉਹ ਜੁਝਾਰੂ ਪਰੰਪਰਾ ਹੈ, ਖਾਲਸਾਈ ਪਰੰਪਰਾ ਹੈ। ਲੇਕਿਨ ਇਹ ਜਿਹੜਾ ਪਤੰਜਲੀ ਦਾ ਜਿਹੜਾ ਅਸ਼ਟਾਂਗ ਯੋਗ ਹੈ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਜੀ। ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਜਿਹੜੇ ਐਂਡ ਵਾਲੇ ਸੈਕਸ਼ਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਔਰ ਕਮੈਂਟ ਨੇ ਉਹ ਇੰਟਰਟੇਨ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੀ ਸਾਡੀ ਈਮੇਲ ਸੀ ਉਹ ਬਲੌਕ ਕੀਤੀ ਹੋਈ ਸੀ ਜਾਂ ਕਿਸੇ ਕਾਰਨ ਚੱਲ ਨਹੀਂ ਰਹੀ ਸੀ, ਉਹ ਹੁਣ ਐਕਟਿਵ ਹੈ। ਤੁਸੀਂ ਆਪਣੀ ਜਿਹੜੀਆਂ ਲਿਖਤਾਂ ਨੇ, ਜੋ ਵੀ ਤੁਹਾਡੇ ਕਮੈਂਟ ਨੇ, ਜੋ ਤੁਹਾਡੇ ਵਿਚਾਰ ਨੇ, ਉਹ ਸਾਨੂੰ ਈਮੇਲ ਰਾਹੀਂ ਜਿਹੜੇ ਤੁਸੀਂ ਭੇਜ ਸਕਦੇ ਹੋ। ਸੋ ਉਹ ਸਾਨੂੰ ਥੋੜ੍ਹੀਆਂ ਜਿਹੀਆਂ ਵਸੂਲ ਹੋਈਆਂ ਨੇ, ਉਹ ਆਪਾਂ ਜਿਹੜੀ ਲੈ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਐਂਡ ਦੇ ਵਿੱਚ, ਔਰ ਨਾਲ ਜਿਹੜੇ ਤੁਹਾਡੇ ਕਮੈਂਟ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਫਰੋਡੀਆ ਮੋਦੀ ਇੱਥੋਂ ਇਟਲੀ ਤੋਂ ਹੋ ਕੇ ਸਿੱਧਾ ਕਸ਼ਮੀਰ ਪਹੁੰਚ ਗਿਆ, ਔਰ ਇਹ ਦੱਸਣ ਦੇ ਲਈ ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਜਿਵੇਂ ਜੰਮੂ ਦੇ ਵਿੱਚ ਅਟੈਕ ਵੀ ਹੋਏ, ਔਰ ਇਹ ਬਿਲਕੁਲ ਸਾਹਮਣੇ ਆਇਆ ਕਿ ਵੀ ਇਹਨਾਂ ਦਾ ਇਹ ਬਿਲਕੁਲ ਝੂਠ ਹੈ ਕਿ ਜੰਮੂ ਕਸ਼ਮੀਰ 'ਚ ਹਾਲਾਤ ਨਾਰਮਲ ਵਾਂਗ ਨੇ। ਸੋ ਜਿਹੜਾ ਯੋਗਾ ਡੇ ਦਾ ਪਖੰਡ ਇਹਨੇ ਡਲ ਲੇਕ ਦੇ ਉੱਤੇ ਜਾ ਕੇ ਉੱਥੋਂ ਹੋਇਆ ਕਿ ਜੀ ਇਹ ਦੱਸਣ ਲਈ ਵੀ ਕਿ ਕਸ਼ਮੀਰ 'ਚ ਸਭ ਕੁਝ ਨਾਰਮਲ ਹੈ, ਤੇ ਦੂਸਰਾ ਜਿੱਥੇ ਕਿ ਇਸਲਾਮ ਨੂੰ ਮੰਨਣ ਵਾਲੇ ਨੇ, ਜਿਵੇਂ ਸਿੱਖੀ ਨਾਲ ਯੋਗਾ ਦਾ ਕੋਈ ਸੰਬੰਧ ਨਹੀਂ ਹੈ, ਜਿਵੇਂ ਇਸਲਾਮ ਨਾਲ ਵੀ ਯੋਗਾ ਦਾ ਕੋਈ ਸੰਬੰਧ ਨਹੀਂ ਹੈ, ਲੇਕਿਨ ਇਹ ਦੱਸਣ ਦੇ ਲਈ ਕਿ ਅਸੀਂ ਹਿੰਦੂਤਵਾ ਦਾ, ਯੋਗਾ ਦਾ ਔਰ ਹਿੰਦੂ ਪ੍ਰਸਤੀ ਦਾ ਝੰਡਾ ਕਸ਼ਮੀਰੀਆਂ ਦੀ ਹਿੱਕ ਦੇ ਵਿੱਚ ਗੱਡਿਆ। ਸੋ ਉੱਥੋਂ ਉਹਨੇ ਉਹ ਡਰਾਮੇਬਾਜ਼ੀ ਕੀਤੀ ਸਾਰੀ। ਹਾਲਾਂ ਮੀਂਹ ਪੈਣ ਕਰਕੇ ਪਹਿਲਾਂ ਤਾਂ ਬਾਹਰ ਕਰਨਾ ਸੀ ਕਲੋਜ਼ ਦਾਇਰੇ 'ਚ, ਔਰ ਇਹ ਹੋਇਆ ਜੀ ਕਿ ਬੜੇ ਲੋਕ ਸਟੂਡੈਂਟ ਆਏ, ਦੂਜੇ ਹਾਲਾਂ ਸਾਰਾ ਕਸ਼ਮੀਰ ਬੰਦ ਕੀਤਾ ਹੋਇਆ ਸੀ। ਸੋ ਇਸ ਸਾਰੇ ਦੇ ਚੱਲਦਿਆਂ, ਕਿਉਂਕਿ ਅੱਜ ਦੀਆਂ ਅਸੀਂ ਲਿਖਤਾਂ ਵੀ ਕਸ਼ਮੀਰ ਨਾਲ ਸੰਬੰਧਿਤ ਹੀ ਜਿਹੜਾ ਉਹ ਸਾਡੇ ਕੋਲ ਆਈਆਂ ਨੇ, ਕਿਉਂਕਿ ਕਾਫੀ ਜਿਵੇਂ ਤੁਸੀਂ ਦੱਸਿਆ ਬਲੌਕ ਸੀ। ਸੋ ਪਹਿਲਾਂ ਤਾਂ ਮੈਂ ਲਿਖਤ ਸਾਂਝੀ ਕਰਦਾ ਹਾਂ ਸਾਡੇ ਵੀਰ ਡਾਕਟਰ ਫਵਾਦ, ਉਹਨਾਂ ਨੇ 11 ਜੂਨ ਦੀ ਉਹਨਾਂ ਦੀ ਇਹ ਲਿਖਤ ਹੈ, ਔਰ ਉਹਨਾਂ ਨੇ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਆਈ ਐਮ ਡਾਕਟਰ ਫਵਾਦ ਫਰਮ ਕਸ਼ਮੀਰ, ਇੰਡੀਆ, a regular listener of Sacho Sach. Nice. It has been long time since I last messaged. I hope you are all fine and doing well, sir. Here in Kashmir, we are witnessing attack by unidentified men, particularly after Modi took oath as PM. ਕਿ ਵੀ ਅਣਪਛਾਤੇ ਲੋਕ ਹਮਲੇ ਕਰ ਰਹੇ ਨੇ। ਈਵਨ ਫਗਵਾੜੇ ਦੇ ਹਵਾਲੇ ਨਾਲ ਵੀ ਮੈਂ ਕਿਤੇ ਦੇਖ ਰਿਹਾ ਸੀ, ਸਾਡੇ 90s ਦੇ ਵਿੱਚ ਇੱਕ ਫਿਨੋਮੇਨਾ ਕਾਲੇ ਕੱਛਿਆਂ ਵਾਲੇ ਸੀ, ਇਸ ਕਿਸਮ ਦੀਆਂ ਘਟਨਾਵਾਂ ਪੰਜਾਬ 'ਚ ਵੀ ਨਜ਼ਰ ਆ ਰਹੀਆਂ। ਪਰ ਕਸ਼ਮੀਰ ਦੇ ਹਵਾਲੇ ਨਾਲ ਇਹਨਾਂ ਦਾ ਕਹਿਣਾ ਹੈ, one attack was carried on Hindu pilgrims in Jammu area. The social media and Godi media is trying to hallucinate people that the attack was carried by Kashmiris. In reality, Kashmiri militants have never attacked religious pilgrims or tourists. ਉਹਨਾਂ ਨੇ ਕਿਹਾ ਵੀ ਜਿਹੜਾ ਹਮਲਾ ਹੋਇਆ ਧਾਰਮਿਕ ਯਾਤਰੂਆਂ ਤੇ, ਇਹ ਉਹਨਾਂ ਦਾ ਗੋਦੀ ਮੀਡੀਆ ਇਹਨੂੰ ਮੁਸਲਮਾਨਾਂ ਦੇ ਕਸ਼ਮੀਰੀਆਂ ਦੇ ਖਾਤੇ 'ਚ ਪਾ ਰਿਹਾ, ਪਰ ਕਦੇ ਵੀ ਕਸ਼ਮੀਰੀਆਂ ਨੇ ਧਾਰਮਿਕ ਯਾਤਰੂਆਂ ਦੇ ਉੱਤੇ ਹਮਲਾ ਨਹੀਂ ਕੀਤਾ। BJP, RSS is carrying these attacks to justify something big they are going to do. ਕਿ ਵੀ ਇਹਨਾਂ ਦਾ ਏਜੰਡਾ ਕੋਈ ਹੋਰ ਹੈ, ਆਉਣ ਵਾਲੇ ਪੀਰੀਅਡ 'ਚ ਵੱਡੇ ਪੈਮਾਨੇ ਤੇ ਕੋਈ ਕਤਲੇਆਮ ਕਰਨ ਦਾ, ਉਹਦੇ ਲਈ ਇਹ ਗਰਾਊਂਡ ਤਿਆਰ ਕਰ ਰਹੇ ਨੇ। Today, RSS member scientist was calling for an Israel-like solution of Kashmir, openly calling for genocide. ਕਿ ਵੀ ਕਿਸੇ ਨੇ ਕਿਹਾ RSS ਨੇ ਕਿ ਜੋ ਇਜ਼ਰਾਈਲ ਕਰ ਰਿਹਾ ਹੈ ਉਹੀ ਕਰੋ ਔਰ ਇਹਨਾਂ ਦੀ ਨਸਲਕੁਸ਼ੀ ਕਰੋ। Something big they are planning. Sir, I want your views on this issue. ਡਾਕਟਰ ਫਵਾਦ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਕੋਈ ਨਾ ਕੋਈ ਸਮਥਿੰਗ ਅਪ देयर ਸਲੀਵਸ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਇਹ ਉੱਥੇ ਮੋਦੀ ਜਾ ਕੇ ਯੋਗਾ ਡੇ ਤੇ ਪਹੁੰਚਿਆ ਜਾਂ ਅਟੈਕ, ਔਰ ਪਿਛਲੇ ਪੀਰੀਅਡ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਕਿਸ ਕਿਸਮ ਦਾ ਇਹਨਾਂ ਨੇ ਕੀਤਾ। ਸੋ ਅਸੀਂ ਵੀ ਅਵੇਅਰਨੈਸ ਪੈਦਾ ਕਰਦੇ ਰਵਾਂਗੇ, ਔਰ ਅਸੀਂ ਵੀ ਚਾਹਾਂਗੇ ਕਿ ਹੋਰ ਵੀ ਇਨਸਾਈਡ ਜਾਣਕਾਰੀ ਭਾਵੇਂ ਤੁਸੀਂ ਕਿਸੇ ਹੋਰ ਸੋਰਸ ਰਾਹੀਂ ਸਹੀ ਸਾਡੇ ਤੱਕ ਪਹੁੰਚਾਓ। ਇਹ ਸਾਡਾ ਪਲੇਟਫਾਰਮ, ਜੇ ਅਸੀਂ ਹਮੇਸ਼ਾ ਹੀ ਮੈਂ ਕਿਹਾ ਵੀ ਕਸ਼ਮੀਰ ਦਾ ਇਸ਼ੂ ਸਾਡੇ ਲਈ ਇਹੀ ਨਹੀਂ ਹੈ ਕਿ ਵੀ ਅਸੀਂ ਸਿੰਪੈਥੀ ਰੱਖਦੇ ਹਾਂ, ਅਸੀਂ ਐਮਪੈਥੀ ਵੀ ਰੱਖਦੇ ਹਾਂ, ਔਰ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਖਾਲਿਸਤਾਨ ਔਰ ਕਸ਼ਮੀਰ ਦੀ ਆਜ਼ਾਦੀ ਇੱਕ ਦੂਸਰੇ ਨਾਲ ਜੁੜੀ ਹੋਈ ਹੈ, ਦੁਸ਼ਮਣ ਵੀ ਕਾਮਨ ਹੈ, ਟੈਕਟਿਕ ਵੀ ਉਹੀ ਨੇ, ਔਰ ਜੋ ਕੁਛ ਇਹ ਇਜ਼ਰਾਈਲ ਦੇ ਨੇੜੇ ਜਾ ਕੇ ਇਹਨਾਂ ਨੇ ਸਿੱਖਿਆ ਉਹੀ ਕੁਛ ਇਹ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਕਿਸਮ ਦੇ ਹੀ ਢੰਗ ਤਰੀਕੇ ਅਪਣਾਏ, ਔਰ ਕਸ਼ਮੀਰ ਦੇ ਵਿੱਚ ਵੀ ਉਹੀ ਜਿਹੜਾ ਉਹ ਲਾਗੂ ਕਰ ਰਹੇ ਨੇ। ਔਰ ਸਾਨੂੰ ਕਸ਼ਮੀਰ ਤੋਂ ਪੋਇਮ ਔਨ ਕਸ਼ਮੀਰ ਅਮਨਦੀਪ ਸਿੰਘ ਹੋਰਾਂ ਨੇ ਭੇਜੀ ਹੈ, ਔਰ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਲੈ ਕੇ ਤੁਹਾਨੂੰ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਸਾਲਾਂ ਤੋਂ ਤੁਹਾਡਾ ਪ੍ਰੋਗਰਾਮ ਵੇਖ ਰਿਹਾ ਹਾਂ ਤੇ ਬਹੁਤ ਕੁਝ ਸਿੱਖ ਰਿਹਾ ਹਾਂ। ਤੁਹਾਡੇ ਪ੍ਰੋਗਰਾਮਾਂ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ।
ਟੀਵੀ 84 ਦੇ ਪ੍ਰੋਗਰਾਮਾਂ ਨੂੰ ਵੇਖ ਕੇ ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਹੈ। ਬਹੁਤ ਬਹੁਤ ਧੰਨਵਾਦ। ਸੋ ਨਾਈਸ। ਕੁਝ ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਕਸ਼ਮੀਰ ਤੇ, ਜਦੋਂ 370 ਧਾਰਾ ਖਤਮ ਕੀਤੀ ਗਈ ਸੀ। ਆਪ ਜੀ ਨੂੰ ਕਵਿਤਾ ਭੇਜ ਰਿਹਾ, ਮੈਂ ਕੋਈ ਕਵੀ ਤਾਂ ਨਹੀਂ ਹੈ, ਪਰ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਦਰਸ਼ਕਾਂ ਨੂੰ ਜ਼ਰੂਰ ਸੁਣਾਉਣਾ। ਔਰ ਫਿਰ ਉਹਨਾਂ ਨੇ ਇਹ ਕਿਹਾ, ਕਸ਼ਮੀਰ ਮੈਂ ਗੱਲ ਕਰਾਂ ਦਖਤ ਚਿਨਾਰਾਂ ਦੀ, ਜਿੱਥੇ ਗੂੰਜ ਨਾ ਫੈਕਟਰੀਆਂ ਕਾਰਾਂ ਦੀ, ਸਵਰਗ ਦੂਜਾ ਉਹਨੂੰ ਕਹਿੰਦੇ ਨੇ, ਜਿੱਥੇ ਝੀਲਾਂ ਵਿੱਚ ਸ਼ਿਕਾਰੇ ਵਹਿੰਦੇ ਨੇ। ਕੁਦਰਤ ਦਾ ਅਲੌਕਿਕ ਨਜ਼ਾਰਾ ਹੈ, ਬਖਸ਼ਿਆ ਸੁੰਦਰਤਾ ਦਾ ਭੰਡਾਰਾ ਸੋ ਹੈ। ਨਾਈਸ। ਜ਼ਾਲਮ ਕੋਝੀ ਸ਼ਰਾਰਤ ਖੇਡ ਗਿਆ, ਸਾਲਾਂ ਪੁਰਾਣੇ ਕਾਨੂੰਨ ਨੂੰ ਛੇੜ ਗਿਆ। ਹਿੰਦ ਇੰਜ ਜਸ਼ਨ ਮਨਾਉਣ ਲੱਗਾ, ਜਿੱਦਾਂ ਕਰੂਏ ਦਾ ਚੰਦ ਆਉਣ ਲੱਗਾ। ਅੱਜ ਦੁਸ਼ਮਣ ਪਿਆ ਵੰਗਾਰਦਾ ਏ, ਕੱਟਾਂਗੇ ਪਲਾਟ ਤਾਨੇ ਮਾਰਦਾ ਏ। ਹਰ ਨੁੱਕੜ ਤੇ ਫੌਜੀ ਖਿਲਾਰ ਦਿੱਤੇ, ਲੀਡਰ ਸਾਰੇ ਜੇਲ੍ਹਾਂ ਵਿੱਚ ਤਾੜ ਦਿੱਤੇ। ਹੁਣ ਬੋਲਣ ਉੱਤੇ ਵੀ ਪਾਬੰਦੀ ਹੈ, ਕਹਿੰਦੇ ਕਹੋ ਤੁਹਾਡੀ ਰਜ਼ਾਮੰਦੀ ਹੈ। ਕਿਤੇ ਕਿਤੇ ਗੋਲੀ ਦਾ ਖੜਕਾ ਆਉਂਦਾ, ਖੌਰੇ ਕਿਹੜਾ ਪੁੱਤ ਨੂੰ ਕਰਲਾਉਂਦਾ। ਮੈਂ ਦਾਦ ਦੇਵਾਂ ਇਹਨਾਂ ਨੌਜਵਾਨਾਂ ਦੀ, ਭੋਰਾ ਪਰਵਾਹ ਨਹੀਂ ਕਰਦੇ ਜਾਨਾਂ ਦੀ। ਹੱਥ ਵਿੱਚ ਪੱਥਰ ਲੈ ਖੜ ਜਾਂਦੇ ਨੇ, ਫਿਰ ਵੀ ਖਾਕੀ ਨੂੰ ਮੂਹਰੇ ਲਾਉਂਦੇ ਨੇ। ਫੌਜ ਫਰੋਲੇ ਘਰ ਸੁੱਟੇ ਸੰਦੂਕਾਂ ਨੂੰ, ਤੰਗ ਆ ਕਈਆਂ ਚੁੱਕਿਆ ਬੰਦੂਕਾਂ ਨੂੰ। ਇਹ ਜ਼ੁਲਮ ਹਨੇਰੀ ਨਾ ਰੁਕਣੀ ਏ, ਗੱਲ ਸਾਰੀ ਆਜ਼ਾਦੀ ਤੇ ਆ ਮੁੱਕਣੀ ਏ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਸਮਝਦਾ ਵੀ ਇਹ ਸਾਡਾ ਸੈਗਮੈਂਟ ਆਲਮੋਸਟ, ਕਿਉਂਕਿ ਇਸ ਦੀ ਅਸੀਂ ਸ਼ੁਰੂਆਤ ਕੀਤੀ ਹੈ, ਦੁਬਾਰਾ ਈਮੇਲ ਸਾਨੂੰ ਮਿਲਣੀਆਂ ਸ਼ੁਰੂ ਹੋਈਆਂ ਤੇ ਅੱਜ ਦੀ ਇਹ ਲਿਖਤਾਂ ਵੀ ਜਿਹੜੀਆਂ ਨੇ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਂ, ਜਿਹੜੇ ਇਹਨਾਂ ਇੰਨੇ ਜ਼ਿਆਦਾ ਜ਼ੁਲਮਾਂ ਦੇ ਬਾਵਜੂਦ ਵੀ ਆਜ਼ਾਦੀ ਦੇ ਗੀਤ ਗਾ ਰਹੇ ਨੇ ਔਰ ਇਸ ਹਕੂਮਤ ਦੇ ਜ਼ੁਲਮ ਨੂੰ ਰੈਜ਼ਿਸਟ ਕਰ ਰਹੇ ਨੇ। ਸੋ ਨਾਈਸ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਵਿੰਦਰ ਕੌਰ ਜੀ ਲਿਖਦੇ ਨੇ, ਗੁੱਡ ਪ੍ਰੋਗਰਾਮ, ਗੈਟ ਸਮਬਡੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਹਿਸਟੋਰੀਅਨ ਔਨ ਯੂਰ ਔਨ ਯੂਰ ਚੈਨਲ। ਔਰ ਭੈਣ ਜੀ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਕਸਰ ਸਾਡੇ ਪ੍ਰੋਗਰਾਮ 'ਚ ਆਉਂਦੇ ਰਹੇ ਨੇ, ਆਉਂਦੇ ਰਹਿੰਦੇ ਨੇ। ਹੁਣ ਵੈਸੇ ਕੁਛ ਦੇਰ ਤੋਂ ਉਹਨਾਂ ਨੂੰ ਅਸੀਂ ਇੰਟਰਵਿਊ ਨਹੀਂ ਕਰ ਸਕੇ, ਲੇਕਿਨ ਜ਼ਰੂਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਣੀ ਟੀਮ ਨੂੰ ਕਵਾਂਗੇ ਪੰਜਾਬ ਬੇਸਡ ਕਿ ਵੀ ਉਹ ਇੰਟਰਵਿਊ ਕਰਨ। ਹਾਂਜੀ। ਔਰ ਇਸੇ ਤਰ੍ਹਾਂ ਜਸ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ, ਡਾਕਟਰ ਸਾਹਿਬ ਆਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ। ਲਖਵਿੰਦਰ ਸਿੰਘ ਔਲਖ ਜੀ ਸਤਿ ਸ਼੍ਰੀ ਅਕਾਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੌਰ ਸ਼ਰਨਜੀਤ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਆਲੇ ਫਿਰ ਵੀ ਬਹੁਤ ਗਿਣਤੀ 'ਚ ਯੋਗਾ ਨਾਲ ਜੁੜੇ ਨੇ, ਜੇ ਕਿਸੇ ਨੂੰ ਸਮਝਾਓ ਤਾਂ ਅਗਲਾ ਕਹਿੰਦਾ ਹਰ ਇੱਕ ਗੱਲ ਨੂੰ ਧਰਮ ਨਾਲ ਨਾ ਜੋੜੋ। ਨਹੀਂ, ਇਹ ਹੈ ਹੀ ਧਰਮ ਹੈ ਉਹਨਾਂ ਦਾ। ਜੇ ਤੁਹਾਨੂੰ ਨਹੀਂ ਸਮਝ ਆ ਤਾਂ ਫਿਰ ਇਵੇਂ ਹੀ ਹਿੰਦੂ ਸਨਾਤਨੀ ਬਣਦੇ ਜਾ ਰਹੇ ਹੋ ਤੁਸੀਂ ਹੌਲੀ ਹੌਲੀ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਇੰਦਰਜੀਤ ਜੋਰ ਕਹਿੰਦੇ ਨੇ ਕਿ ਇਕੱਲੇ ਇਕੱਲੇ ਪੁੱਤਰ ਨਾਲ ਲੜਾਈ ਨਹੀਂ ਹੋਣੀ, 3-4 ਬੱਚਿਆਂ ਦੀ ਰਵਾਇਤ ਚਾਲੂ ਕਰਨ ਦੀ ਜ਼ਰੂਰਤ ਹੈ ਜੀ। ਪਲਾਨ ਦੇ ਨਾਲ ਪਲਾਨ ਬੀ ਅਤੇ ਪਲਾਨ ਸੀ ਵੀ ਨਾਲ ਚੱਲਣਾ ਪੈਣਾ। ਸੋ ਇਸੇ ਤਰ੍ਹਾਂ ਜਸ ਸਿੰਘ ਜੀ ਕਹਿੰਦੇ ਨੇ ਕਿ ਬਿਲਕੁਲ ਸੱਚ ਗੱਲ ਹੈ, ਆਜ਼ਾਦੀ ਤੇ ਜਿਹੜੀ ਗੱਲ ਹੈ ਉਹ ਮੁੱਕਣੀ ਹੈ। ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮਨਜੋਰ ਕੋਇਨੂਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਖਾਲਸਾ ਦੇ ਲਈ ਬਹੁਤ ਹੀ ਮਿਹਨਤ ਕਰਦੇ ਹੋ, ਦਿਨ ਰਾਤ ਇੱਕ ਕੀਤਾ ਹੋਇਆ ਹੈ। ਵੱਡੀ ਉਮਰ ਦੇ ਬਾਵਜੂਦ ਵੀ ਅਮਰੀਕਾ ਨੂੰ ਵੀ ਸਿੱਖਾਂ ਦੇ ਇਤਿਹਾਸ ਦਾ ਪਤਾ ਹੈ, ਖਾਲਸਾ ਜ਼ਰੂਰ ਬਣੇਗਾ। ਖਾਲਸਾ ਜ਼ਿੰਦਾਬਾਦ। ਭਾਈ ਗੁਰਦੇਵ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੰਪਲੀਮੈਂਟ ਦਿੱਤਾ ਹੈ। ਦੇਖੋ ਸਾਡੇ ਸਾਹਮਣੇ ਤਾਂ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ ਨੇ। ਸਾਡੇ ਉਹ ਵੀਰ ਭੈਣਾਂ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਆਵਾਜ਼ ਬੁਲੰਦ ਕਰ ਰਹੇ ਨੇ। ਅਸੀਂ ਤਾਂ ਇੱਥੇ ਫਿਰ ਵੀ ਇੱਕ ਚੰਗੇ ਮਾਹੌਲ 'ਚ ਜਿਉਂਦੇ ਹਾਂ, ਜਿਹੜਾ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਆਸਾਨ ਨਹੀਂ ਹੈ। ਸਤਿਗੁਰੂ ਰਹਿਮਤ ਕਰਨ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਔਰ ਇਹ ਖਾਲਿਸਤਾਨ ਜਿਹੜਾ ਅਲਟੀਮੇਟ, ਜਿਸ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਇਸ ਦੇ ਲਈ ਸਾਡੇ ਸਾਹ ਹਾਜ਼ਰ ਨੇ, ਸਾਡੀ ਜ਼ਿੰਦਗੀ ਹਾਜ਼ਰ ਹੈ। ਧਰਮ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਚੀਵੀਰੀ ਫੋਰ ਜ਼ਿੰਦਾਬਾਦ, ਚੜ੍ਹਦੀ ਕਲਾ, ਪ੍ਰੋਗਰਾਮ ਸੱਚੋ ਸੱਚ।
ਕੌਰ ਸ਼ਰਨਜੀਤ ਕਹਿੰਦੇ ਵਿਸ਼ਵ ਹੀ ਰਹਿਣਾ ਚਾਹੇ ਵਿਸ਼ਵ ਮੰਗ ਤੇ ਬਣ ਜਾਣ, ਮਤਲਬ ਜਿਹੜਾ ਦਾ ਵਿਸ਼ਵ ਗੁਰੂ ਤੋਂ ਵਿਸ਼ਵ ਮੰਗ ਤੇ ਕਹਿੰਦੇ ਬਣ ਜਾਣ। ਔਰ ਸੁਖਜੀਤ ਸਿੰਘ ਜੀ ਵੀ ਲਾਈਕ ਕਰਦੇ ਨੇ ਪ੍ਰੋਗਰਾਮ, ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਗੁਰਪ੍ਰੀਤ ਕੌਰ ਜੀ ਖਾਲਸਾ ਜ਼ਿੰਦਾਬਾਦ, ਦਵਿੰਦਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਮੈਂ ਪਸੰਦ ਕਰਦਾ ਇਸ ਸ਼ੋਅ ਨੂੰ, ਖਾਲਸਾ ਜ਼ਿੰਦਾਬਾਦ। ਅਮਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਜੀਤ ਸੂਰਜੀਆ ਦੀ ਖਾਲਸਾ ਜ਼ਿੰਦਾਬਾਦ ਕਹਿੰਦੇ, ਪਰਮਿੰਦਰ ਸਿੰਘ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ, ਪਰਵਿੰਦਰ ਸਿੰਘ ਜੀ, ਜਸਵੀਰ ਸਿੰਘ ਗਰੇਵਾਲ, ਕਸ਼ਮੀਰ ਸਾਹਿਬ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਾਜ ਸਿੰਘ ਖਾਲਸਾ ਜੀ ਕਹਿੰਦੇ ਨੇ ਕਿ ਜਿਵੇਂ ਇੰਦਰਾ ਗਾਂਧੀ ਸੋ ਕੋਲਡ ਭਾਰਤ ਮਾਤਾ ਨੂੰ ਮੌਤ ਦੇ ਘਾਟ ਉਤਾਰਿਆ, ਇਵੇਂ ਹੀ ਮੋਦੀ ਸੋ ਕੋਲਡ ਵਿਸ਼ਵ ਨੂੰ ਜਿਹੜਾ ਵੀ ਸਜ਼ਾ ਜ਼ਾਬਤਾ ਕਰੇਗਾ ਖਾਲਸਾ, ਔਰ ਫਤਿਹ ਬੁਲਾਈ ਉਹਨਾਂ ਨੇ। ਔਰ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ, ਪਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਸਿੰਘ ਔਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ ਕਹਿੰਦੇ ਅੱਤ ਤੇ ਅੰਤ ਦਾ ਹੈ, ਮੇਰੇ ਖਿਆਲ ਬੈਰ ਹੁੰਦਾ ਜਾਂ ਕਿੱਦਾਂ ਕੁਝ ਕਹਿ, ਸਾਜੀ ਸਹੀ ਹੈ। ਔਰ ਕੁਲਦੀਪ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਔਰ ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਜਸਕੀਰਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਪਲੀਜ਼ ਟੈਲ ਮੀ ਦਾ name of a new ABC documentary about Modi. I will be grateful. हाँ जी, ये भाई साहब इस दा नाम है जिहड़ी नवी डॉक्यूमेंट्री है, Spies, Secrets and Threats, How the Modi regime targets people overseas. मैं एक बार फिर रिपीट कर देने, Spies, Secrets and Threats, How the Modi regime targets people overseas. जी, और अवतार सिंह जी और फिर इसी तरह चरणजीत रंधावा जी सब फतेह बुलाते हैं। फिर इसी तरह गुरमीत सिंह जी भी कहते हैं कि कनेडी पार्लीमेंट वालों शहीद भाई निज्जर नूं श्रद्धांजलि मतलब खालसा नूं मानता रैफरेंडम जिंदाबाद। और जसकीरत सिंह जी, काला सिंह जी, एच जी और इसी तरह दविंदर संधू जी, धर्म सिंह जी, इंदरजीत सिंह संधू जी, अमरजीत सैनी जी, इसी तरह सुखजीवन बच्चू जी, राजविंदर सिंह जी, जतिंदर सिंह जी, हरमिंदर सिंह जी, फिर इस तरह सोनमाल जी, इंदरजीत सिंह संधू जी, एक ओंकार जी साहब सानू फतेह बुलाते हैं और खालसा जिंदाबाद कहते सब का बहुत बहुत शुक्रिया। सो इस तरह अपने व्यूज को लेने इजाजत। एक मिनट, एक मैसेज में देख रहे हैं, हाँ जी, क्योंकि ये एक इंटेलेक्चुअल सवाल भी है। हाँ जी, उन्होंने कहा कि भी कई ये कहते हैं कि भी सम से योगा, ये अमन जी का है कि सम से योगा इज पार्ट ऑफ बुद्धिज्म एंड नॉट हिंदुइज्म, कैन यू शेड सम लाइट ऑन दिस। देखो ये पार्टली ये ट्रू है जो कहा जा रहा है, क्योंकि जदों बुद्ध धर्म का खात्मा शास्त्र और शस्त्र के नाल इन्होंने किया है, और अज एक मैं डिस्कशन सुन रहा सी क्योंकि पिछले दिनों मोदी और नीतीश कुमार नालंदा यूनिवर्सिटी के उद्घाटन के वेड़े और वही मोदी का और दूजा प्रचार के जी जदों बख्तावर खिलजी ने डिस्ट्रॉय किया 90,000 किताबां साड़तियां, दूसरा किया, तो वो फैक्ट हिस्टोरीयन का यह है कि भी उस तो 2 सदियां पहला ब्राह्मण राजियां की मदद के नाल, ब्राह्मणों की मदद नाल राजियां ने ही जिहड़ा बुद्ध धर्म का खात्मा किया, उन्होंने नालंदा सिस्टम नूं भी साड़िया। फिर विचकारलियां जिहड़ियां 4-5 सदियां ने बुद्धिज़म क्योंकि इंट्रोवर्ट सी, उन्हां दा जिहड़ा उस सारे दे नाल जुड़िया होया सिस्टम, और हिंदुआं दा सन्यास जिहदे च थोड़े बहुत तत्त इस किस्म दे उहदे चों ये जिहड़ा योग मत निकलिया, जिहड़ा मिक्सचर सी, बहुते बुद्धिज़म दे प्रिंसीपल उहदे नाल जुड़े हुए सी, कुछ हिंदू इन्फ्लुएंस सी, और ये योग मत के नाल ही फिर जिहड़ा मच्छंदर नाथ और गोरखनाथ और सिद्ध गोष्ठ और गुरु साहब का। सो ये योग मत जदों असी जिहड़ा वो अष्टांग योगा पतंजलि का जिक्र करते हैं, सो ये हाईब्रिड जिहा सी, लेकिन इवेंचुअली इसनूं ये हिंदूइज़म के इन्फ्लुएंस के थल्ले चला गया। बिगिनिंग दे विच इवें सी कि भी जिहड़े बुद्ध धर्म का थॉट तो नहीं इमीडिएटली जिहड़ा कई जनरेशनां तो उत्थे 1000 साल जिथे बुद्ध धर्म ने डोमीनेट किया, इवें तो नहीं सी खत्म होना। सो बहुत सारिया चीज़ां जिहड़ियां ने वो इहदे च करके एक मिक्सचर सी, हाईब्रिड सी, लेकिन हुण ये बिल्कुल हिंदुत्वा ने अपनी आइडियोलॉजी दुनिया च फैलाउण लई योगा की पूछ फड़ के, क्योंकि उन्होंने ये प्रभाव दिंदे ने बाहरलियां नूं कि जी ये तो फिजिकली हैल्थी रहण लई, और दूसरा अज उन्हें चवल मारी है मोदी ने उत्थे कि इट्स नॉट मियरली फॉर फिजिकल, इट इज़ ए साइंस। सो तुसी जो झूठ बोली जाना, पर यह है इन्हां दा ट्रैप है करन दा, और ये अफसोस है जे सिखां नूं ये समझ नहीं आती
ਕਿ ਭਾਈ ਇਹ ਬਿਲਕੁਲ ਇਹਦਾ ਸਿੱਖੀ ਨਾਲ ਕੋਈ ਤਾਲੁਕ ਨਹੀਂ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਸੰਪੂਰਨ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।